ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 11 अगस्त 2021 27 सावन नानकशाही संमत 553 का दिन है। तो डॉक्टर साहब, प्रोग्राम शुरू करने तो पहला असीं अपने दर्शकों ते सर्ोतियां नूं हमेशा तरह दसदी व्यूअर्स जे तुसीं हक सच इंसाफ ते पैराडाइम दा इको एक चैनल TV 84 नूं देखना चाहते हो तां तुसीं देख सकदे हो स्पैक्ट्रम केबल, आरसीएन केबल, बेलफेल केबल इन कैनेडा, roku, जादू बॉक्स, शावा, फेसबुक TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 नूं देख सकदे हो। व्यूअर्स, जे तुसीं TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਾਡੇ ਇੱਕ ਗੁਰਸਿੱਖ ਵੀਰ ਵੱਲੋਂ ਜਿਹੜੇ ਨਿਊਯਾਰਕ ਦੇ ਵਿੱਚ ਰਹਿੰਦੇ ਨੇ। ਉਹਨਾਂ ਨੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਸੋ ਇਹਨਾਂ ਵੱਲੋਂ ਪੰਜਾਬ ਰੈਫਰੈਂਡਮ ਬਾਰੇ ਸੁਨੇਹਾ ਦਿੱਤਾ ਗਿਆ ਹੈ ਕਿ ਪੰਜਾਬ ਰੈਫਰੈਂਡਮ ਕਮਿਸ਼ਨ ਵੱਲੋਂ ਸਿੱਖ ਹੋਮਲੈਂਡ ਲਈ ਰੈਫਰੈਂਡਮ ਦੀ ਸ਼ੁਰੂਆਤ ਲੰਡਨ ਤੋਂ 31 ਅਕਤੂਬਰ 2021 ਤੋਂ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਹੈ। ਵੀਰ ਜੀ ਵੱਲੋਂ ਬੇਨਤੀ ਕੀਤੀ ਗਈ ਹੈ ਪੰਜਾਬ ਦੀ ਆਜ਼ਾਦੀ ਲਈ ਪੰਜਾਬ ਰੈਫਰੈਂਡਮ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਵੋਟਾਂ 31 ਅਕਤੂਬਰ 2021 ਲੰਡਨ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਸੋ ਪੰਜਾਬ ਅਤੇ ਦੁਨੀਆ ਭਰ ਵਿੱਚ ਜਿਹੜੀਆਂ ਵੋਟਾਂ ਪੈਣਗੀਆਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਤਾਲਿਬਾਨ ਦੇ ਹਵਾਲੇ ਨਾਲ ਕਿ ਜਿਹੜਾ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਜਿਹੜਾ ਵਿਕਟਰੀ ਮਾਰਚ ਹੈ ਉਹ ਬਰਾਬਰ ਜਾਰੀ ਹੈ। ਸੋ ਹੁਣ ਤਾਂ ਅਮਰੀਕਨ ਖੁਫੀਆ ਏਜੰਸੀਆਂ ਨੇ ਵੀ ਮੰਨ ਲਿਆ ਹੈ ਕਿ ਤਾਲਿਬਾਨ 90 ਡੇਜ਼ ਦੇ ਵਿੱਚ ਕਾਬਲ ਤੇ ਕਬਜ਼ਾ ਕਰ ਸਕਦੇ ਹਨ। ਪਰ ਜਿਸ ਤੇਜ਼ੀ ਨਾਲ ਤਾਲਿਬਾਨ ਅੱਗੇ ਵਧ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਕਾਬਲ ਫਤਹ ਮਿਸ਼ਨ ਜਿਹੜਾ ਹੈਗਾ ਉਹ 4-5 ਹਫ਼ਤਿਆਂ ਦੀ ਹੀ ਮਾਰ ਹੀ ਹੋਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਸਪਾਂਸਰ ਕਰਨ ਵਾਲੇ ਪ੍ਰੋਗਰਾਮ ਨੂੰ ਭਾਈ ਸਾਹਿਬ ਬਾਰੇ, ਉਹ ਬਹੁਤ ਹੀ ਪਿਆਰੇ ਇਨਸਾਨ ਨੇ ਜੀ ਔਰ ਜਿਹੜੇ ਗੁਰਸਿੱਖੀ ਵੱਲ ਤੁਰੇ ਹੁੰਦੇ ਨੇ, ਜਿਨ੍ਹਾਂ ਦੇ ਰਗੋ ਰੇਸ਼ੇ ਦੇ ਵਿੱਚ ਗੁਰਸਿੱਖੀ ਪੰਥ ਦਾ ਪਿਆਰ ਹੈ, ਉਹ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਵੀ ਜਥੇਬੰਦੀ ਜਿੱਥੇ ਜਿੱਥੇ ਵੀ ਕੌਮ ਦੀ ਆਜ਼ਾਦੀ ਲਈ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਹੈ ਉਹਨਾਂ ਦੀ ਮੁਕੰਮਲ ਹਮਾਇਤ ਔਰ ਅਨਕੰਡੀਸ਼ਨਲ ਸਪੋਰਟ। ਸੋ ਉਹ TV 84 ਨੂੰ ਐਡਮਾਇਰ ਕਰਦੇ ਨੇ। ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਹੈ ਉਹ TV 84 ਨੂੰ ਦੇਖਦਾ ਹੈ ਔਰ ਉਹਨਾਂ ਨੇ ਪਹਿਲਾਂ ਵੀ ਜਦੋਂ ਸਪਾਂਸਰ ਕੀਤਾ ਸੋ ਜ਼ਾਹਰ ਹੈ ਕਿ ਉਹ ਰੈਫਰੈਂਡਮ 2020 ਉਸ ਦੇ ਬਾਰੇ ਟੋਟਲ ਕਮਿਟਮੈਂਟ ਦੇ ਨਾਲ ਕੌਮ ਨੂੰ ਅਪੀਲ ਕਰਦੇ ਨੇ ਕਿ ਇਹ ਇਸ ਦੇ ਲਈ ਵੋਟਾਂ ਵੀ ਬਣਾਈਆਂ ਜਾਣ। ਔਰ ਪਹਿਲਾਂ ਸਿੱਖਸ ਫਾਰ ਜਸਟਿਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ 15 ਅਗਸਤ ਤੋਂ ਜਿਹੜਾ ਲੰਡਨ ਤੋਂ ਵੋਟਾਂ ਦੀ ਜਿਹੜੀ ਹੈ ਉਹ ਵੋਟਾਂ ਪਾਉਣ ਦੀ ਪ੍ਰੋਸੈਸ ਸ਼ੁਰੂ ਹੋਏਗੀ। ਲੇਕਿਨ ਕਿਉਂਕਿ ਅਜੇ ਵੀ COVID-19 ਦੇ ਚੱਲਦੇ ਆ, ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਯੂਰਪੀਅਨ ਮੁਲਕਾਂ 'ਚ ਵੀ ਔਰ ਕੁਛ ਨਾ ਕੁਛ ਜਿਹੜੀਆਂ ਨੇ ਟੈਕਨੀਕਲ ਡਿਫਿਕਲਟੀਜ਼ COVID-19 ਦੇ ਹਵਾਲੇ ਨਾਲ ਔਰ ਰੈਸਟ੍ਰਿਕਸ਼ਨਸ ਦੇ ਹਵਾਲੇ ਨਾਲ ਨੇ। ਸੋ ਇਹ ਜਿਹੜਾ ਕਮਿਸ਼ਨ ਪ੍ਰੋਪਰ ਇੱਕ ਪ੍ਰੋਸੈਸ ਹੈ ਜਿਹੜੀ ਕਿ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਔਰ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਇੰਟਰਨੈਸ਼ਨਲ ਲਾਅ ਹੋਏ, UN ਚਾਰਟਰ ਹੋਏ, ਉਸ ਦੇ ਬਿਲਕੁਲ ਮੁਤਾਬਕ ਹੈ। ਪੀਸਫੁਲ ਅਮਨ ਦੇ ਤਰੀਕੇ ਨਾਲ ਇਹ ਹੱਕ ਹੈ ਔਰ ਇਹ ਹੱਕ UN ਚਾਰਟਰ ਨੇ ਦਿੱਤਾ ਹੈ, ਇੰਟਰਨੈਸ਼ਨਲ ਲਾਅ ਨੇ ਦਿੱਤਾ ਹੈ। ਔਰ ਅਸੀਂ ਬੀਤੇ ਵਰਿਆਂ ਦੇ ਵਿੱਚ ਦੇਖਿਆ ਕਿ ਜੇ ਅੰਦਰੂਨੀ ਰੈਫਰੈਂਡਮ ਦੀ ਗੱਲ ਆਈ ਤੇ ਕੈਨੇਡਾ ਨੇ 1980 'ਚ 1995 'ਚ ਕਿਊਬੈਕ ਸੂਬੇ ਦੇ ਲੋਕਾਂ ਨੂੰ ਇਹ ਹੱਕ ਦਿੱਤਾ ਹੈ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਨੇ ਜਾਂ ਉਸ ਤੋਂ ਅੱਡ ਹੋਣਾ ਚਾਹੁੰਦੇ ਨੇ।
ਇਸੇ ਤਰ੍ਹਾਂ ਸਕਾਟਲੈਂਡ 'ਚ ਅਸੀਂ 3-4 ਸਾਲ ਪਹਿਲਾਂ ਦੇਖਿਆ ਕਿ ਜਿੱਥੇ 300-400 ਸਾਲ ਦਾ ਉਹਨਾਂ ਦਾ ਇੱਕ ਇਲਹਾਕ ਰਿਹਾ ਜਦੋਂ ਕਿ ਸਕਾਟਸ ਨੇ ਡਿਫੀਟ ਕਬੂਲ ਕੇ ਅੰਗਰੇਜ਼ਾਂ ਦੀਆਂ ਟਰਮਸ ਦੇ ਉੱਤੇ ਸਮਝੌਤਾ ਕੀਤਾ, ਉਹ ਵੀ ਇੱਕ ਜਿਹੜਾ ਉਹਨਾਂ ਦਾ ਰੈਫਰੈਂਡਮ ਉਹਨਾਂ ਨੇ ਮੰਨਿਆ ਬ੍ਰਿਟਿਸ਼ਰ ਗਵਰਨਮੈਂਟ ਨੇ। ਔਰ ਹੁਣ ਵੀ ਜਿਹੜੀ ਉੱਥੇ ਫਸਟ ਮਿਨਿਸਟਰ ਹੈ ਬੀਬੀ ਐਲੈਕਸ, ਜਿਉਂ ਹੀ ਇਹ ਕੋਵਿਡ-19 ਓਵਰ ਹੁੰਦਾ ਉਹ ਇੱਕ ਵਾਰ ਫੇਰ ਉਸ ਰੈਫਰੈਂਡਮ ਲਈ ਜਾ ਰਹੇ ਨੇ। ਇਸੇ ਤਰ੍ਹਾਂ ਈਵਨ ਅਸੀਂ UN ਸਪਾਂਸਰਡ ਜਿਹੜਾ ਰੈਫਰੈਂਡਮ ਖਾਸ ਤੌਰ ਤੇ ਈਸਟ ਤੈਮੂਰ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਹੋਇਆ। ਸੋ ਜ਼ਾਹਰ ਹੈ UN ਵਾਲਾ ਬਾਈਂਡਿੰਗ ਹੁੰਦਾ ਹੈ, ਵਿਦਨ ਕੰਟਰੀਜ਼ ਵੀ ਜਿਹੜਾ ਐਗਰੀਮੈਂਟ ਨਾਲ ਹੈ ਉਸ 'ਚ ਵੀ ਥੋੜ੍ਹੀਆਂ ਬਹੁਤ ਕੰਡੀਸ਼ਨਸ ਨਾਲ ਬਾਈਂਡਿੰਗ ਹੈ। ਔਰ ਜਿਵੇਂ ਸਿੱਖਸ ਫਾਰ ਜਸਟਿਸ ਨੇ ਐਲਾਨਿਆ ਹੋਇਆ ਕਿ ਇਹ ਨੌਨ ਬਾਈਂਡਿੰਗ ਹੈ, ਲੇਕਿਨ ਇਹ ਵਿਲ ਆਫ ਦਾ ਪੀਪਲ, ਸਿੱਖ ਕੌਮ ਦੀ ਵਿਲ ਦੁਨੀਆ 'ਚ ਜਿਹਦੇ 'ਚ ਡਾਇਸਪੋਰਾ ਸਿੱਖ ਵੀ ਔਰ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਔਰ ਜਿੱਥੇ ਬਾਹਰਲੇ ਸੂਬਿਆਂ 'ਚ ਵੀ ਜਿੱਥੇ ਰਹਿੰਦੇ ਨੇ, ਕਿਉਂਕਿ ਇਹ ਰੈਫਰੈਂਡਮ ਸਿੱਖ ਹੋਮਲੈਂਡ ਲਈ ਹੈ। ਔਰ ਜਦੋਂ ਅਸੀਂ ਸਿੱਖ ਹੋਮਲੈਂਡ ਦੀ ਗੱਲ ਕਰਦੇ, ਬੇਸ਼ੱਕ ਜਦੋਂ ਸਾਡੇ ਕੁਛ ਵੀਰਾਂ ਭੈਣਾਂ ਵੱਲੋਂ ਨਕਸ਼ੇ ਦੀ ਗੱਲ ਕੀਤੀ ਜਾਂਦੀ ਹੈ ਕਿ ਜੀ ਨਕਸ਼ਾ ਅਸੀਂ ਸਮਝਦੇ ਹਾਂ ਕਿ ਪਹਿਲਾ ਗੱਲ ਬੇਸਿਕਲੀ ਸਾਡਾ ਇਹ ਰਾਈਟ ਕਬੂਲਿਆ ਜਾਣਾ ਕਿ ਅਸੀਂ ਤੀਸਰੀ ਧਿਰ ਸਾਂ 1947 ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਟ੍ਰਾਂਸਫਰ ਆਫ ਪਾਵਰ ਲਈ ਹੁੰਦੀ ਹੈ 1849 ਤੱਕ ਸਿੱਖ ਨੇਸ਼ਨ। ਔਰ ਕਿਉਂਕਿ ਜਦੋਂ ਅਸੀਂ ਮਹਾਰਾਜਗੀ ਦੀ ਗੱਲ ਵੀ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ, ਸੋ ਉਹ ਵੀ ਉਹਨਾਂ ਦੀ ਸਰਕਾਰ ਸਰਕਾਰੇ ਖਾਲਸਾ ਜੀਓ। ਸੋ ਸਿੱਖ ਨੇਸ਼ਨ ਐਜ਼ ਏ ਪੀਪਲ ਅਸੀਂ ਸੋਵਰਨ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਰਾਜ ਕਰੇਗਾ ਖਾਲਸਾ ਦਾ ਪੰਥ ਨੂੰ ਵਰ ਦਿੱਤਾ ਔਰ ਇਹ ਸਾਡਾ ਰੋਜ਼ਾਨਾ ਅਰਦਾਸ ਦਾ ਹਿੱਸਾ ਹੈ। ਸੋ ਸਾਡੀ ਕਲੈਕਟੀਵਿਟੀ 'ਚੋਂ ਇਸ ਲਈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਅਸੀਂ ਰੋਜ਼ ਅਰਦਾਸ 'ਚ ਪੜ੍ਹਦੇ ਹਾਂ। ਸੋ ਜਦੋਂ ਅਸੀਂ ਡਾਇਸਪੋਰਾ ਹੋਏ ਉਸ ਧਰਤੀ ਦੇ ਉੱਤੇ ਹੋਣ ਸਿੱਖ ਕੌਮ ਦੇ ਕਲੈਕਟਿਵ ਨੇਸ਼ਨ ਦੀ ਗੱਲ ਕਰਦੇ ਹਾਂ ਤੇ ਫਿਰ ਕਾਨੂੰਨੀ ਤੌਰ ਦੇ ਉੱਤੇ ਜਾਂ ਜਿਸ ਨੂੰ ਤੁਸੀਂ ਇੱਕ ਹਿਊਮੈਨਿਸਟਿਕ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਪਹੁੰਚਦਾ ਹੀ ਹੈ। ਅਦਰਵਾਈਜ਼ ਤਾਂ ਫਿਰ ਦੂਸਰਾ ਰਸਤਾ ਤਾਂ ਪਹਿਲਾਂ ਵੀ 84 ਤੋਂ 95 ਤੱਕ ਸਰਕਾਰੀ ਤਸ਼ੱਦਦ ਦੇ ਸਾਹਮਣੇ ਹਥਿਆਰਬੰਦ ਸੰਘਰਸ਼ ਦਾ ਰਿਹਾ, ਉਹ ਹਮੇਸ਼ਾ ਹੀ ਆਪਸ਼ਨ ਓਪਨ ਹੁੰਦੀ ਹੈ। ਲੇਕਿਨ ਦੁਨੀਆ ਨੂੰ ਇਹ ਦੱਸਣ ਦੇ ਲਈ ਵੀ ਕਿ ਭਾਈ ਇਹ ਮਹਿਜ਼ ਚੰਦ ਕੁਝ ਲੋਕਾਂ ਦਾ, ਕੁਝ ਟ੍ਰਿਗਰ ਹੈਪੀ ਲੋਕਾਂ ਦੀ ਹੌਬੀ ਨਹੀਂ ਹੈ, ਜਾਂ ਇਹ ਮਹਿਜ਼ ਇੱਕ ਜਿਵੇਂ ਹਕੂਮਤ ਇਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਚਾਹੁੰਦੀ ਹੈ। ਨਹੀਂ, ਸਾਡਾ ਹੱਕ ਬਣਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸੇ ਹੀ ਚਾਰਟਰ ਦੇ ਤਹਿਤ ਜਿਹਦੇ ਥੱਲੇ ਸੈਕੰਡ ਵਰਲਡ ਵਾਰ ਤੋਂ ਬਾਅਦ ਲਗਭਗ 50 ਨੇਸ਼ਨ UN ਨੂੰ ਸ਼ੁਰੂ ਕਰਦੇ ਨੇ। ਅੱਜ 194 ਮੁਲਕ ਨੇ, ਸੋ 195ਵਾਂ ਖਾਲਿਸਤਾਨ ਕਿਉਂ ਨਹੀਂ ਹੋ ਸਕਦਾ। ਸੋ ਅਸੀਂ ਭਾਈ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸ ਮੁਕੰਮਲ ਮੁਹਿੰਮ ਦੀ ਰੈਫਰੈਂਡਮ 2020 ਦੀ ਅਸੀਂ ਮੁਕੰਮਲ ਹਮਾਇਤ ਕਰਦੇ ਹਾਂ ਕਿਉਂਕਿ 15 ਅਗਸਤ ਸੋ ਕਾਲਡ ਆਜ਼ਾਦੀ ਦਿਵਸ ਭਾਰਤ ਮਾਤਾ ਦੇ ਕਹਿਣ ਵਾਲਿਆਂ ਦਾ ਔਰ ਜ਼ਾਹਰ ਹੈ ਉਸ ਨੂੰ ਲੈ ਕੇ ਐਕਟੀਵਿਟੀਜ਼ ਖਾਲਸਾ ਪੰਥ ਵੱਲੋਂ ਵੀ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਵੀ ਸ਼ੁਰੂ ਹੈ। ਆਲਰੇਡੀ ਅਸੀਂ 7 ਅਗਸਤ ਨੂੰ ਐਟਲਾਂਟਿਕ ਸਮੁੰਦਰ ਦੀ ਹਿੱਕ ਦੇ ਉੱਤੇ ਖਾਲਿਸਤਾਨ ਔਰ ਕਸ਼ਮੀਰ ਦੇ ਝੰਡੇ ਪਾਕਿਸਤਾਨ ਦੇ ਝੰਡੇ ਦੇ ਨਾਲ ਲਹਿਰਾਏ। ਇਹ ਸਿੰਬੋਲਿਜ਼ਮ ਵੀ ਸੀ, ਮੈਸੇਜ ਵੀ ਸੀ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਪਾਕਿਸਤਾਨ ਦਾ ਝੰਡਾ ਤਾਂ ਆਲਰੇਡੀ ਉਹ ਆਪਣਾ 74ਵਾਂ ਯੌਮੇ ਆਜ਼ਾਦੀ ਮਨਾ ਰਹੇ ਨੇ, ਪਰ ਇਹ ਨਾਲ ਮੈਸੇਜ ਵੀ ਸੀ ਕਿ ਬਹੁਤ ਜਲਦੀ ਖਾਲਿਸਤਾਨ ਇੱਕ ਗਵਾਂਢੀ ਮੁਲਕ ਵਜੋਂ ਜਿਹੜਾ ਉਹ ਮਾਨਤਾ ਹਾਸਲ ਕਰੇਗਾ ਔਰ ਇਹ ਸਾਡਾ ਰਿਜ਼ੋਲਵ ਹੈ, ਸਾਡੀ ਵਿਲ ਹੈ, ਸਾਡੀ ਡੈਸਟਨੀ ਹੈ। ਉਸ ਦੇ ਨਾਲ ਨਾਲ ਅਸੀਂ ਲਗਾਤਾਰਤਾ ਨਾਲ ਇਹ ਅਨਾਉਂਸ ਵੀ ਕਰ ਰਹੇ ਹਾਂ ਕਿ ਭਾਈ ਕਿਵੇਂ ਐਤਵਾਰ ਸੰਡੇ ਜਦੋਂ ਕਿ 15 ਅਗਸਤ ਦਾ ਦਿਨ ਹੈ, ਥਾਂ ਥਾਈਂ ਰੈਲੀਜ਼ ਹੋ ਰਹੀਆਂ ਨੇ, ਖਾਲਿਸਤਾਨ ਦੇ ਝੰਡੇ ਚੜਾਏ ਜਾਣੇ ਨੇ, ਪ੍ਰੋਟੈਸਟ ਵੀ ਹੋਣੇ ਨੇ। ਉਹਨਾਂ ਦੇ ਵਿੱਚ ਵਾਸ਼ਿੰਗਟਨ DC ਹੈ, ਨਿਊਯਾਰਕ ਹੈ, ਸੈਨ ਫਰਾਂਸਿਸਕੋ ਹੈ, ਸ਼ਿਕਾਗੋ, ਹਿਊਸਟਨ ਔਰ ਆਸਟ੍ਰੇਲੀਆ ਦੀ ਗੱਲ ਅਸੀਂ ਕੀਤੀ ਸੀ ਕਿ ਪਰਥ ਦੇ ਵਿੱਚ ਜਿਹੜੀ ਕਿ ਸਾਨੂੰ ਜਾਣਕਾਰੀ ਕੱਲ੍ਹ ਮਿਲੀ ਕਿ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਰੱਖਿਆ। ਇਸੇ ਤਰ੍ਹਾਂ ਜਿਹੜਾ ਬਾਕੀ ਮੁਲਕਾਂ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਅੱਜ ਦੱਸ ਰਹੇ ਸੀ ਕਿ ਟੋਰਾਂਟੋ, ਵੈਨਕੂਵਰ ਪ੍ਰੋਗਰਾਮ ਲਿਖੇ ਹੋਏ ਨੇ ਔਰ ਸਾਡੇ ਲਈ ਇਹ ਅੱਜ ਇੱਕ ਪ੍ਰਿਵਿਲੇਜ ਵੀ ਸੀ, ਖੁਸ਼ੀ ਦੀ ਗੱਲ ਸੀ ਕਿ US ਕਾਂਗਰੈਸ਼ਨਲ ਸਿੱਖ ਕਾਕਸ ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਜਿਸ ਦੇ ਮੈਂਬਰ ਨੇ। ਹਾਲਾਂਕਿ ਦੁਸ਼ਮਣ ਤਾਂ ਜੋ ਹੁੰਦਾ ਹੀ ਹੈ, ਕਈ ਵਾਰ ਆਪਣੇ ਵੀ ਜਦੋਂ ਦੁਸ਼ਮਣੀ ਪੁਗਾਨ ਤੇ ਆਣ
ਤੇ ਉਹ ਕਿਸ ਹੱਦ ਤੱਕ ਜਾਂਦੇ ਨੇ। ਅਸੀਂ ਪਿਛਲੇ ਪੀਰੀਅਡ 'ਚ ਦੇਖਿਆ ਕਿ ਕਿਵੇਂ ਕਾਂਗਰੈਸ਼ਨਲ ਸਿੱਖ ਕਾਕਸ ਦੇ ਇਮੇਜ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਹੁਤ ਸਾਰਾ ਘਟੀਆ ਪ੍ਰੋਪੇਗੈਂਡਾ ਕੀਤਾ ਗਿਆ ਔਰ ਉਸ ਸਾਰੇ ਦੇ ਬਾਵਜੂਦ ਜੇ ਮੈਂ ਸਮਝਦਾ ਵੀ ਅਲਟੀਮੇਟਲੀ ਜੇ ਤੁਸੀਂ ਕਿਸੇ ਨੂੰ ਜੱਜ ਕਰਨਾ ਹੋਏ ਤੇ ਉਸ ਬਾਰੇ ਲੋਕ ਕੀ ਕਹਿੰਦੇ ਨੇ, ਉਸ ਬਾਰੇ ਪਰਸੈਪਸ਼ਨ ਕੀ ਬਣਾਈ ਹੋਈ ਹੈ, ਇਸ ਵੱਲ ਜਾਣ ਦੀ ਥਾਂ ਜੇ ਤੁਸੀਂ ਐਕਸ਼ਨਸ ਦੇਖੋ, ਕੰਮ ਦੇਖੋ ਤੇ ਫਿਰ ਖੁਦ ਤੁਸੀਂ ਨਿਪਟਾਰਾ ਕਰਦੇ ਹੋ ਜਾਂ ਖੁਦ ਤੁਸੀਂ ਨਿਰਣਾ ਕਰਦੇ ਹੋ ਕਿ ਕੀ ਦਰੁਸਤ ਹੈ ਤੇ ਕੀ ਗਲਤ ਹੈ। ਔਰ ਅੱਜ ਇਸੇ ਹੀ ਸੋ ਕਾਲਡ ਆਜ਼ਾਦੀ ਦਿਵਸ ਨੂੰ ਜਿਹੜਾ ਉਹ ਸਾਹਮਣੇ ਰੱਖਦੇ ਆ US ਕਾਂਗਰੈਸ਼ਨਲ ਸਿੱਖ ਕਾਕਸ ਨੇ ਇੱਕ ਜ਼ੂਮ ਕਾਨਫਰੰਸ ਕੀਤੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਪੈਂਟ ਸਨ। ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਔਰ ਜਿਹੜੇ ਉਹਦੇ ਵਿੱਚ ਪੈਨਲਿਸਟ ਸਨ ਉਹਨਾਂ ਦੇ ਮੈਂ ਜ਼ਰੂਰ ਜਿਹੜਾ ਨਾਂ ਲੈਣਾ ਚਾਹੁੰਦਾ। ਉਹਨੂੰ ਜ਼ਾਹਰ ਹੈ ਕਿ ਪ੍ਰੀਜ਼ਾਈਡ ਜਿਹੜੇ US ਕਾਂਗਰੈਸ਼ਨਲ ਸਿੱਖ ਕਾਕਸ ਦੇ ਰਿਪਬਲਿਕਨ ਪਾਰਟੀ ਵੱਲੋਂ ਕੋ-ਚੇਅਰ ਨੇ ਡੇਵਿਡ ਵੈਲੇਡੋ, ਇਹ ਫ੍ਰੈਜ਼ਨੋ ਕਾਂਗਰੈਸ਼ਨਲ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਨੇ ਓਪਨਿੰਗ ਰਿਮਾਰਕਸ ਦੇ ਨਾਲ ਜ਼ਾਹਰ ਹੈ ਕਿ ਉਸ ਦੀ ਜਿਹੜੀ ਐਂਕਰਿੰਗ ਹੈ ਸਾਰੇ ਇਸ ਜ਼ੂਮ ਕਾਨਫਰੰਸ ਦੀ ਪਹਿਲਾਂ ਹਰਪ੍ਰੀਤ ਸਿੰਘ ਸੰਧੂ ਹੋਰਾਂ ਨੇ ਕੀਤੀ, ਬਰੀਫ ਕੀਤਾ ਉਹਨਾਂ ਨੇ ਸਾਰੇ, ਔਰ ਫਿਰ ਡਾਕਟਰ ਇਕਤਦਾਰ ਕਰਾਮਤ ਚੀਮਾ ਉਹਨਾਂ ਨੇ ਐਂਕਰਿੰਗ ਵੀ ਕੀਤੀ ਔਰ ਉਸ ਸਾਰੇ ਦੇ ਨਾਲ ਜਿਹੜੇ ਇਸ ਪੈਨਲ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਵਿੱਚ ਮਿਸਟਰ ਕਾਰਲੋਸ ਵਿਲੋ ਪੈਚੋ, ਇਹ ਅਸੈਂਬਲੀਮੈਨ ਨੇ ਸਟਾਕਟਨ ਏਰੀਆ ਤੋਂ ਔਰ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਸੀ ਉਹਨਾਂ ਦੀ, ਫਾਰਮਰਸ ਐਜੂਕੇਸ਼ਨ ਦੀ ਉਹਨਾਂ ਨੇ ਗੱਲ ਵੀ ਕੀਤੀ, ਸਿੱਖ ਕੌਮ ਦੀ ਕੰਟਰੀਬਿਊਸ਼ਨ ਵੀ ਔਰ ਅਮਰੀਕਾ 'ਚ ਕਿਵੇਂ ਸਟਰਗਲਿੰਗ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਖਾਸ ਕਿਉਂਕਿ ਅੱਜ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਮਾਈਨੋਰਿਟੀ ਡੇ ਐਲਾਨਿਆ ਹੋਇਆ 11 ਅਗਸਤ ਉਹ ਦਿਨ ਹੈ ਔਰ ਅੱਜ ਦੀ ਇਸ ਜ਼ੂਮ ਕਾਨਫਰੰਸ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਜਿਹੜੇ MPA ਨੇ, ਉੱਥੇ MPA ਕਿਹਾ ਜਾਂਦਾ ਹੈ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ, ਔਰ ਰਮੇਸ਼ ਸਿੰਘ ਅਰੋੜਾ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਔਰ ਉਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਖੂਬਸੂਰਤ ਸੀ, ਬੜੀ ਖੂਬਸੂਰਤ ਅੰਗਰੇਜ਼ੀ 'ਚ ਉਹਨਾਂ ਨੇ ਫਖਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਭਾਵੇਂ 25,000 ਜਿਹੜੇ ਨੇ ਉਹ ਸਿੱਖੀ ਸਰੂਪ ਵਾਲੇ ਸਿੱਖ ਨੇ ਪਰ ਅਸੀਂ ਪ੍ਰਿਵਿਲੇਜਡ ਲੋਕ ਹਾਂ, ਇੱਥੇ ਸਾਡਾ ਜਿੰਨਾ ਸਤਿਕਾਰ ਹੈ ਹਰ ਫੀਲਡ ਦੇ ਵਿੱਚ ਸਾਡੇ ਲਈ ਨੌਕਰੀਆਂ ਵੀ ਨੇ ਔਰ ਅਸੀਂ ਸਾਡੇ ਬੱਚੇ ਵੀ ਜਿਹੜੇ ਆ ਉੱਚੀ ਤਾਲੀਮ 'ਚ ਜਾ ਰਹੇ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਡਾ ਹੁਣ ਸਿੱਖ ਮੈਰਿਜ ਐਕਟ ਵੀ ਹੈ ਔਰ ਇਸ ਤੋਂ ਇਲਾਵਾ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣ ਰਹੀ ਹੈ। ਉਹਨਾਂ ਨੇ ਕੰਪੇਅਰ ਕੀਤਾ ਕਿ ਵੀ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਸਿੱਖ ਨੇ ਜਿਹੜੀ ਮਜ਼ਹਬੀ ਆਜ਼ਾਦੀ ਨੂੰ ਮਾਣ ਰਹੇ ਨੇ, ਦੂਸਰੇ ਪਾਸੇ ਔਰ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਕਿ ਇੱਥੇ ਤੁਹਾਨੂੰ ਕੋਈ ਸਿੱਖ ਐਸਾ ਨਹੀਂ ਮਿਲੇਗਾ ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੋਏ, ਉਹ ਪੂਰਾ ਸਿੱਖੀ ਸਰੂਪ 'ਚ ਹੈ। ਪਰ ਉਹਨਾਂ ਨੇ ਕਿਹਾ ਜੀ ਇੰਡੀਆ ਦੇਖੋ ਵੀ 74 ਸਾਲ 'ਚ ਉੱਥੇ ਸਿੱਖਾਂ ਦਾ ਕੀ ਹਾਲ ਕਰ ਦਿੱਤਾ ਹੈ, ਕਿੰਨੇ ਵੱਡੇ ਪੱਧਰ ਤੇ ਪਤਤਪੁਣਾ ਹੈ, ਡਰੱਗਸ ਨੇ ਔਰ ਕਿਉਂ ਜੀਆਂ ਸਮੱਸਿਆਵਾਂ ਫੇਸ ਹੋ ਰਹੀਆਂ। ਉਹਨਾਂ ਦੀ ਬਹੁਤ ਅੱਛੀ ਪ੍ਰੈਜੈਂਟੇਸ਼ਨ ਸੀ। ਇਸੇ ਤਰ੍ਹਾਂ ਡਾਕਟਰ ਸ਼ਗੁਫਤਾ ਅਸ਼ਰਫ ਜਿਹੜੇ ਕਸ਼ਮੀਰੀਆਂ ਦੀ ਆਵਾਜ਼ ਵੀ ਨੇ ਔਰ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਨੇਵਾ ਦੇ ਵਿੱਚ ਅਕਸਰ ਉਹਨਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਉਹਨਾਂ ਨੇ ਖਾਸ ਤੌਰ ਦੇ ਉੱਤੇ ਕਸ਼ਮੀਰ ਦੇ ਉੱਤੇ ਉਹਨਾਂ ਦਾ ਫੋਕਸ ਸੀ, ਪਿਛਲੇ 2 ਸਾਲ ਤੋਂ 5 ਅਗਸਤ 2019 ਤੋਂ ਬਾਅਦ ਕੀ ਚੱਲ ਰਿਹਾ ਔਰ ਓਵਰਆਲ ਉਹਨਾਂ ਨੇ ਨਰੇਟ ਕੀਤੀ ਕਿ ਕਸ਼ਮੀਰ ਦੀ ਕੀ ਕਹਾਣੀ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਹਿਲੀ ਸਿੱਖ ਬੀਬੀ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਔਰ ਜਿਹੜੀ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੀ ਉਹਨਾਂ ਦਾ ਪਾਰਲੀਮੈਂਟਰੀ ਕਮੇਟੀ ਹੈ ਜਿਹੜੇ ਇਹਨਾਂ ਇਸ਼ੂਜ਼ ਦੇ ਉਹਨਾਂ ਦੇ ਨਾਲ ਵੀ ਉਹ ਜੁੜੇ ਹੋਏ ਨੇ। ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਆਪਣੀ ਪ੍ਰੈਜੈਂਟੇਸ਼ਨ ਸ਼ੁਰੂ ਕੀਤੀ ਔਰ ਬੜੇ ਮੈਂ ਹਮੇਸ਼ਾ ਹੀ ਮੈਨੂੰ ਲੱਗਦਾ ਮੈਂ ਐਡਮਾਇਰ ਕਰਦਾ ਉਹਨਾਂ ਦੀ ਸਟਾਈਲ ਨੂੰ ਵੀ ਪ੍ਰੈਜੈਂਟੇਸ਼ਨ ਦੀ ਔਰ ਬੋਲਡਨੈਸ ਨੂੰ। ਹੁਣ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ UK ਦੇ ਵਿੱਚ ਕਿਵੇਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਬੀਬੀ ਸੋਫੀਆ ਉਹਨਾਂ ਨੇ ਸਟਰਗਲ ਕੀਤੀ ਵੋਟਿੰਗ ਰਾਈਟ ਲੈਣ ਦੇ ਲਈ ਵਿਮਨ ਨੂੰ ਔਰ ਉਹਨਾਂ ਨੇ ਕਿਹਾ ਵੀ ਸਾਡਾ ਸੰਘਰਸ਼ ਜਾਰੀ ਹੈ ਭਾਰਤ ਦੇ। ਉਹਨਾਂ ਨੇ ਕਿਹਾ ਮੈਂ ਇੱਕ ਕਿਸਾਨ ਦੀ ਬੇਟੀ ਕਿਵੇਂ ਸਟਰਗਲ ਕਰਕੇ ਮੇਰੇ ਫਾਦਰ ਇੱਥੇ ਆਏ ਔਰ ਅੱਜ ਕਿਸਾਨ ਜਿਹੜੇ ਨੇ ਪਿਛਲੇ ਲਗਭਗ 1 ਸਾਲ ਤੋਂ ਕਿਸ ਹਾਲਤ ਦੇ ਵਿੱਚ ਨੇ ਔਰ ਬੜੀ ਉਹਨਾਂ ਦੀ ਬਹੁਤ ਜਿਹੜੀ ਹੈ ਉਹ ਖੂਬਸੂਰਤ ਪ੍ਰੈਜੈਂਟੇਸ਼ਨ ਸੀ। ਔਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਚੰਡੀਗੜ੍ਹ ਬੇਸਡ ਨੇ, ਰਿਸਰਚਰ ਵੀ ਨੇ, ਰਾਈਟਰ, ਆਥਰ ਔਰ ਨੈਰੇਟਰ ਔਰ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਗੱਲ ਕਰਨ ਦਾ ਔਰ ਉਹਨਾਂ ਨੇ ਜਿੱਥੇ RSS ਆਈਡੀਓਲੋਜੀ ਕਿਵੇਂ ਹੜੱਪਣਾ ਚਾਹੁੰਦੀ ਹੈ ਔਰ ਸਿੱਖੀ ਵਿਚਾਰਧਾਰਾ, ਸਿੱਖ ਫਿਲਾਸਫੀ
ਉਸ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ ਔਰ ਕਿਵੇਂ ਉਹ ਸਾਰੀ ਇਨਸਾਨੀਅਤ ਨੂੰ ਆਪਣੇ ਕਲਾਵੇ 'ਚ ਲੈਣ ਵਾਲੀ ਸਿੱਖੀ ਵਿਚਾਰਧਾਰਾ ਹੈ, ਇਸ ਦੇ ਉੱਤੇ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਪ੍ਰੈਜੈਂਟੇਸ਼ਨ ਦਿੱਤੀ। ਔਰ ਡਾਕਟਰ ਇਕਬਾਲ ਕਰਾਮਤ ਚੀਮਾ ਉਹ ਜਿਵੇਂ ਬੋਲਡਲੀ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਮੈਂ ਪੋਲੀਟੀਸ਼ੀਅਨ ਨਹੀਂ ਹੈ, ਮੈਂ ਤਾਂ ਹਿਊਮਨ ਰਾਈਟ ਐਕਟਿਵਿਸਟ ਹੈ। ਪਹਿਲਾਂ ਪੋਲੀਟੀਸ਼ੀਅਨ ਬੋਲੇ ਨੇ, ਉਹ ਬਹੁਤ ਵਾਰੀ ਗੱਲ ਲੁਕੋ ਜਾਂਦੇ ਨੇ। ਸੋ ਉਹਨਾਂ ਨੇ ਸਿੱਖਾਂ ਦਾ ਕੇਸ ਸਿੱਧਾ ਕਿ ਭਾਈ ਤੀਸਰੀ ਕੌਮ ਔਰ ਕਿਵੇਂ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 25(20) ਦੇ ਥੱਲੇ ਕੇਸਾਧਾਰੀ ਹਿੰਦੂ ਬਣਾਇਆ ਹੋਇਆ ਹੈ, ਕਿਸਾਨਾਂ ਨਾਲ ਕੀ ਹੋ ਰਿਹਾ, ਔਰ ਉਹਨਾਂ ਨੇ ਕਿਹਾ ਇਹ ਸਿੱਖਾਂ ਦਾ ਹੱਕ ਬਣਦਾ ਹੈ ਕਿ ਭਾਈ ਉਹਨਾਂ ਦਾ ਆਪਣਾ ਮੁਲਕ ਹੋਏ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ। ਸੋ ਇਹ ਪ੍ਰੈਜ਼ੈਂਟਰਸ ਦਾ ਸੀ। ਉਸ ਤੋਂ ਬਾਅਦ ਜਿਹੜੇ ਪਾਰਟਿਸਿਪੈਂਟ ਸੀ ਉਹਨਾਂ ਦੀ ਡਿਸਕਸ਼ਨ ਸੀ, ਪਰ ਮੇਰਾ ਕਿਉਂਕਿ ਟਾਕ ਸ਼ੋ ਟੋਰਾਂਟੋ ਹੁੰਦਾ, ਉਹੀ ਟਾਈਮ ਹੁੰਦਾ, ਸੋ ਮੈਂ ਲੇਟਰ ਪਾਰਟ ਵਾਲੀ ਡਿਸਕਸ਼ਨ ਦਾ ਹਿੱਸਾ ਨਹੀਂ ਬਣ ਸਕਿਆ। ਸੋ ਅਸੀਂ US ਕਾਂਗਰੈਸ਼ਨਲ ਸਿੱਖ ਕਾਕਸ ਨੂੰ ਮੁਬਾਰਕਬਾਦ ਵੀ ਦਿੰਦੇ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਜਦੋਂ 15 ਅਗਸਤ ਨੂੰ ਲੈ ਕੇ ਬੜਾ ਆਉਣ ਵਾਲੇ ਪੀਰੀਅਡ 'ਚ ਕਿ ਜੀ 75ਵੀਂ ਵਰ੍ਹੇਗੰਢ ਔਰ ਮੋਦੀ ਐਂਡ ਕੰਪਨੀ ਔਰ ਜਮਹੂਰੀਅਤ, ਸੋ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹ ਲਾਅ ਮੇਕਰ UK ਦੇ ਵਿੱਚ ਹੋਣ, ਉਹ ਅਮਰੀਕਾ ਦੇ ਵਿੱਚ ਹੋਣ, ਉਹਨਾਂ ਤੱਕ ਗੱਲ ਪਹੁੰਚ ਰਹੀ ਹੈ, ਫਿਰ ਇਸ ਤੋਂ ਵੱਧ ਕੇ US ਕਾਂਗਰੈਸ਼ਨਲ ਸਿੱਖ ਕਾਕਸ ਨੂੰ ਕਿਹਦੇ ਸਰਟੀਫਿਕੇਟ ਦੀ ਲੋੜ ਹੈ ਕਿ ਵੀ ਉਹ ਕਿਹਦੇ ਲਈ ਕੰਮ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਘੱਟੋ ਘੱਟ ਆਪਣੇ ਵੀਰ ਭੈਣਾਂ ਜਿਹੜੇ ਕਈ ਵਾਰ ਇਸ ਕਿਸਮ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ, ਉਹ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਕਿ ਜੇ ਅਸੀਂ ਕਿਸੇ ਮੁੱਦੇ ਦੇ ਉੱਤੇ, ਕੌਮੀ ਆਜ਼ਾਦੀ ਦੀ ਗੱਲ ਦੇ ਉੱਤੇ ਜਾਂ ਕੋਈ ਵੀ ਪੰਥਕ ਇਸ਼ੂ, ਮੈਂ ਤਾਂ ਈਵਨ ਉਹਨਾਂ ਜਥੇਬੰਦੀਆਂ ਨੂੰ ਵੀ ਐਡਮਾਇਰ ਕਰਦਾ ਜਿਹੜੇ ਸਿੱਧੇ ਤੌਰ ਤੇ ਬੇਸ਼ੱਕ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਪਰ ਉਹ ਧਾਰਮਿਕ ਪਿੜ ਦੇ ਵਿੱਚ ਕੁਝ ਕਰ ਰਹੇ ਨੇ, ਹਿਊਮੈਨਿਟੇਰੀਅਨ ਪਿੜ ਦੇ ਵਿੱਚ ਕੁਝ ਕਰ ਰਹੇ ਨੇ, ਹਿਊਮਨ ਡਿਵੈਲਪਮੈਂਟ ਦੇ ਪੱਖੋਂ ਕੁਝ ਕਰ ਰਹੇ ਨੇ। ਜਿਹੜਾ ਕੋਈ ਕਿਤੇ ਵੀ ਨਹੀਂ ਕੁਝ ਕਰ ਰਿਹਾ, ਸਿੱਖੀ ਸਰੂਪ 'ਚ ਰਹਿੰਦੇ ਆ, ਜਿਹੜਾ ਕਿਸੇ ਥਾਂ ਤੇ ਜਾ ਕੇ ਖਲੋਂਦਾ। ਹੁਣ ਹਾਕੀ ਟੀਮ ਦੇ 8-9-10 ਪਲੇਅਰ ਸਿੱਖਾਂ ਦੇ ਮੁੰਡੇ ਔਰ ਬੀਬੀ ਗੁਰਜੋਤ ਕੌਰ ਜਦੋਂ ਕੱਲ ਅੰਮ੍ਰਿਤਸਰ ਉਹ ਹਵਾਈ ਅੱਡੇ ਤੇ ਉਤਰਦੇ ਨੇ ਔਰ ਉੱਥੋਂ ਸਿੱਧਾ ਦਰਬਾਰ ਸਾਹਿਬ, ਤੁਸੀਂ ਇੱਕ ਫਖਰ ਮਹਿਸੂਸ ਕਰ, ਹਾਲਾਂ ਉਹਨਾਂ ਨੇ ਤਿਰੰਗੇ ਦੇ ਲਈ ਉਹਨਾਂ ਨੇ ਖੇਡਿਆ, ਜੇ ਅਸੀਂ ਉਹਨਾਂ ਨੂੰ ਖਾਲਿਸਤਾਨੀ ਝੰਡਾ ਦੇ ਦਈਏ ਔਰ ਕੱਲ ਨੂੰ ਸਾਡਾ ਮੁਲਕ ਹੋਏ, ਉਹ ਸਾਡੇ ਬੱਚੇ ਨੇ। ਲੇਕਿਨ ਇੱਕ ਤੁਹਾਨੂੰ ਫਖਰ ਔਰ ਪ੍ਰਾਈਡ ਮਹਿਸੂਸ ਹੁੰਦਾ ਹੈ ਕਿ ਬੇਸ਼ੱਕ ਉਹਨਾਂ ਚੋਂ ਕੁਝ ਜਿਹੜੇ ਨੇ ਸਿੱਖੀ ਸਰੂਪ 'ਚ ਨਹੀਂ ਨੇ, ਪਰ ਸੋਹਣੀਆਂ ਉਹਨਾਂ ਨੇ ਬਲੂ ਦਸਤਾਰਾਂ ਸਜਾਈਆਂ ਹੋਈਆਂ ਨੇ ਔਰ ਜਿਸ ਸ਼ਾਨ ਦੇ ਨਾਲ ਉਹ 에ਅਰਪੋਰਟ ਤੋਂ ਨਿਕਲੇ, ਜਿਸ ਫਖਰ ਦੇ ਨਾਲ ਔਰ ਜਿਵੇਂ ਉਹਨਾਂ ਨੇ ਹਿਊਮਿਲਿਟੀ ਦੇ ਨਾਲ ਗੁਰੂ ਰਾਮਦਾਸ ਦੇ ਦਰਬਾਰ ਹਰਮੰਦਰ ਸਾਹਿਬ 'ਚ ਉੱਥੋਂ 에ਅਰਪੋਰਟ ਤੋਂ ਸਿੱਧੇ ਦਰਬਾਰ ਸਾਹਿਬ ਆਏ। ਸੋ ਮੈਂ ਸਮਝਦਾ ਵੀ ਇਹ ਵੀ ਬੇਸ਼ੱਕ ਕਈਆਂ ਨੂੰ ਇਸ ਗੱਲ ਦੇ ਉੱਤੇ ਚੰਗਾ ਨਹੀਂ ਲੱਗਦਾ ਕਿ ਉਹ ਅਸੀਂ ਜਦੋਂ ਇਸ ਕਿਸਮ ਦੀ ਗੱਲ ਕਹਿੰਦੇ ਜਾਂ ਕਰਦੇ, ਪਰ ਮੈਂ ਸਮਝਦਾ ਵੀ ਇਹ ਡਾਕਟਰ ਚੀਮਾ ਨੇ ਇੱਥੇ ਜਦੋਂ ਲਾਸਟ ਗਾਲਾ TV 84 ਲਈ ਹੋਇਆ, ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਕਿਹਾ ਵੀ ਦੁਨੀਆ ਦਾ ਜ਼ੋਰ ਲੱਗਾ ਹੋਇਆ ਹੈ ਕਿ ਭਾਈ ਅਸੀਂ ਆਪਣੀ ਗਿਣਤੀ ਵਧਾਈਏ, ਆਪਣੇ ਆਬਾਦੀ ਵਧਾਈਏ, ਉਹਦੇ ਲਈ ਉਹ ਕਨਵਰਜਨ ਵੀ ਕਰਦੇ ਨੇ, ਹੋਰ ਵੀ ਕਰਦੇ ਨੇ। ਉਹ ਕਹਿੰਦੇ ਵੀ ਸਿੱਖਾਂ ਨੂੰ ਕੀ ਪ੍ਰੋਬਲਮ ਹੈ ਕਿ ਵੀ ਅਸੀਂ ਇਹ ਸਾਡਾ ਇੱਕ ਹਿੱਸਾ ਇਸ ਤੇ ਵੀ ਉਹ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ, ਤੂੰ ਵੀ ਨਹੀਂ ਰਿਹਾ, ਵੀ ਸਾਰਿਆਂ 'ਚ ਖਾਮੀਆਂ ਵੀ ਹੋਣਗੀਆਂ, ਬਾਕੀ ਤਾਂ ਗੁਰੂ ਬੈਸਟ ਜੱਜ ਹੈ। ਜਦੋਂ ਅਸੀਂ ਗੁਰੂ ਦੇ ਰੂਬਰੂ ਹੋਣਾ, ਉਹ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਇਹ ਰੱਬ ਨੇ ਦੇਖਣਾ ਵੀ ਕਿਹਨੇ ਕੀ ਪੁਗਾਇਆ ਹੋਇਆ। ਅਸੀਂ ਘੱਟੋ ਘੱਟ ਥੋੜਾ ਜਿਹਾ ਆਪਣਾ, ਇਹ ਠੀਕ ਹੈ ਜਿਹੜੇ ਟ੍ਰੇਟਰ ਨੇ ਪੰਥ ਦੇ ਅਗੇਂਸਟ ਭੁਗਤਦੇ ਨੇ ਉਹਨਾਂ ਨੂੰ ਬੇਨਕਾਬ ਵੀ ਕਰਨਾ ਔਰ ਉਹਨਾਂ ਨੂੰ ਜਿਹੜਾ ਠੀਕ ਟਿਕਾਣੇ ਤੇ ਰੱਖਣਾ, ਟੂ ਪੁੱਟ them in their place, ਇਹ ਇੰਪੋਰਟੈਂਟ ਹੈ। ਬਾਕੀ ਜਿਹੜਾ ਵੀ ਜਿਸ ਫੀਲਡ 'ਚ ਹੈ, ਸਾਨੂੰ ਹਰ ਇੱਕ ਨੂੰ ਹੀ ਇਸ ਕਿਸਮ ਦਾ ਹੋਏ ਜਿਹੜਾ ਅੱਜ ਸਾਡੇ ਨਾਲ ਸਹਿਮਤ ਨਹੀਂ ਹੈ ਜਾਂ ਉਹਨੇ ਨਿਊਟਰਲ ਪੋਜੀਸ਼ਨ ਲਈ ਹੈ। ਅਲਟੀਮੇਟਲੀ ਹਾਲਾਤ ਆ ਕਿਸਾਨ ਅੰਦੋਲਨ ਤੋਂ ਬਾਅਦ ਕਿੰਨੇ ਲੋਕ ਖਾਲਿਸਤਾਨੀ ਬਣੇ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਔਰ ਇਹੀ ਨਹੀਂ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਹਰਿਆਣਾ ਹੋਏ, ਰਾਜਸਥਾਨ ਹੋਏ, ਉਹਨਾਂ ਚੋਂ ਕਈ ਨਿਕਲ ਕੇ ਜਾਟ ਔਰ ਦੂਸਰੇ ਆ ਕੇ ਕਹਿੰਦੇ ਨੇ ਕਿ ਅਗਰ ਯਹੀ ਖਾਲਿਸਤਾਨ ਹੈ ਤਾਂ ਹਮ ਖਾਲਿਸਤਾਨੀ ਹੈ, ਕਿ ਭਾਈ ਜੇ ਇਹ ਸਿੱਖਾਂ ਦਾ ਜੋ ਵਿਚਾਰਧਾਰਾ ਹੈ। ਸੋ ਮੈਂ ਸਮਝਦਾ ਵੀ ਕੁਝ ਚੀਜ਼ਾਂ ਵਕਤ ਲੱਗੇਗਾ, ਝੂਠ ਹੁੰਦਾ ਹੈ, ਇਹ ਹਿੰਦੂਤਵਾ ਦਾ ਜਿਹੜਾ ਕੂੜ ਦਾ ਜਹਾਜ਼ ਹੈ ਇਹ ਥੱਲੇ ਵੱਲ ਜਾ ਰਿਹਾ ਹੈ, ਆਲਰੇਡੀ ਆਪਣੀਆਂ ਬੇੜੀਆਂ 'ਚ ਆਪ ਹੀ ਵੱਟੇ ਪਾ ਰਹੇ ਨੇ ਔਰ ਖਾਲਿਸਤਾਨ ਅਲਟੀਮੇਟਲੀ ਹਕੀਕਤ ਹੈ ਔਰ ਬਹੁਤਾ ਵਕਤ ਨਹੀਂ ਲੱਗੇਗਾ। ਸੋ ਅਸੀਂ US ਕਾਂਗਰੈਸ਼ਨਲ ਸਿੱਖ ਕਾਕਸ ਨੂੰ ਮੁਬਾਰਕਬਾਦ ਦਿੰਦੇ। ਹੁਣ ਗੱਲ ਅਸੀਂ ਕਾਬਲ, ਸੋ ਕਾਬਲੀ ਵਾਲਾ ਆਇਆ, ਪਿਸਤਾ ਔਰ ਬਦਾਮ ਲਾਇਆ। ਕਿਸੇ ਵੇਲੇ
ਕਿਉਂਕਿ ਸਾਰੇ ਅਫਗਾਨਿਸਤਾਨ ਦੀ ਪਛਾਣ ਹੀ ਕਿਸੇ ਵੇਲੇ ਕਾਬਲ ਦੇ ਨਾਲ ਸੀ। ਔਰ ਜ਼ਾਹਰ ਹੈ ਜਾਂ ਅਸੀਂ ਜਦੋਂ ਵੀ ਗੱਲ ਕਰਨੀ ਕਿ ਭਾਈ ਕਾਬਲ ਕੰਧਾਰ ਤੱਕ, ਔਰ ਬੇਸ਼ੱਕ ਬਲਖ ਤੇ ਬੁਖਾਰੇ ਦੀ ਗੱਲ ਵੀ ਹੁੰਦੀ ਸੀ, ਤੇ ਫਿਰ ਵੀ ਬਹੁਤਿਆਂ ਨੂੰ ਸ਼ਾਇਦ ਉਦੋਂ ਤਾਂ ਕੋਈ ਨੇਸ਼ਨ ਵਾਲਾ ਪਾਰਟ ਨਹੀਂ ਸੀ, ਬਾਰਡਰੀਜ਼ ਬਹੁਤੀਆਂ ਮਾਰਕ ਨਹੀਂ ਸੀ ਜਿਹੜੀਆਂ ਬਹੁਤ ਸਾਰੀਆਂ ਲੇਟਰ ਜਿਹੜਾ ਪਹਿਲੇ ਹਿੱਸੇ 20th ਸੈਂਚੁਰੀ ਦੇ ਹੁੰਦੀਆਂ ਜਾਂ 19th ਸੈਂਚੁਰੀ ਐਂਡ 'ਚ ਹੁੰਦੀਆਂ। ਲੇਕਿਨ ਕੈਪੀਟਲਸ ਜਿਹੜੀਆਂ ਨੇ ਉਹ ਪ੍ਰਾਈਡ ਵੀ ਹੁੰਦੀਆਂ ਔਰ ਉਹ ਇੰਪੋਰਟੈਂਟ ਸਿੰਬੋਲਿਜ਼ਮ ਵੀ ਹੁੰਦਾ। ਔਰ ਜਦੋਂ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਰੋਜ਼ਾਨਾ ਗੱਲ ਕਰਦੇ ਹਾਂ ਕਿ ਵੀ ਕਿਵੇਂ ਉੱਥੇ 20 ਸਾਲ ਬਾਅਦ ਅਮਰੀਕਾ ਵਾਪਸ ਆਉਣ ਦਾ ਫੈਸਲਾ ਕਰਦਾ ਹੈ, ਫਰਵਰੀ 2020 'ਚ ਸਮਝੌਤਾ ਹੁੰਦਾ ਹੈ, 9/11 ਅੱਜ 11 ਅਗਸਤ ਨੂੰ ਅਸੀਂ ਗੱਲ ਕਰ ਰਹੇ ਹਾਂ ਔਰ ਅੱਜ ਤੋਂ ਠੀਕ 1 ਮਹੀਨਾ ਬਾਅਦ ਉਹ ਨਿਊਯਾਰਕ ਹੋਏ, ਅਰਲਿੰਗਟਨ ਦੇ ਵਿੱਚ ਪੈਂਟਾਗਨ ਦੀ ਇਮਾਰਤ ਹੋਏ ਜਿੱਥੇ ਹਮਲਾ ਹੁੰਦਾ ਹੈ ਪਹਿਲੀ ਵਾਰ ਅਮਰੀਕਾ ਮੇਨਲੈਂਡ ਤੇ, ਔਰ ਉਸ ਤੋਂ ਫੌਰਨ ਬਾਅਦ UN ਸਿਕਿਉਰਿਟੀ ਕੌਂਸਲ ਦੇ ਮੈਂਡੇਟ ਦੇ ਥੱਲੇ ਅਮਰੀਕਨ ਫੋਰਸਿਸ ਔਰ ਨੈਟੋ ਫੋਰਸਿਸ ਜਾ ਕੇ ਅਫਗਾਨਿਸਤਾਨ ਤੇ ਧਾਵਾ ਬੋਲਦੀਆਂ ਨੇ। ਔਰ 20 ਸਾਲ ਬਾਅਦ ਜਿਹੜਾ ਹੈ ਉਹ ਵਾਪਸ ਆਉਣ ਦਾ ਫੈਸਲਾ ਹੈ। ਔਰ ਆਲਰੇਡੀ ਅਮਰੀਕਾ ਦੀ ਨੈਟੋ ਦੀ 95% ਤੋਂ ਜ਼ਿਆਦਾ ਫੌਜ ਵਾਪਸ ਆ ਚੁੱਕੀ ਹੈ ਔਰ ਮੋਸਟ ਲਾਈਕਲੀ 31 ਅਗਸਤ ਤੱਕ ਜਿਹੜਾ ਹੈ ਇਹ ਕੰਮ ਮੁੱਕ ਜਾਣਾ। ਔਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਹਾਲਾਤ ਪਿਛਲੇ 3-4 ਹਫ਼ਤੇ 'ਚ ਬਣੇ ਨੇ ਉਹਨੂੰ ਲੈ ਕੇ ਅਸ਼ਰਫ ਗਨੀ ਵੱਲੋਂ, ਭਾਰਤ ਵੱਲੋਂ, ਹੋਰਨਾਂ ਵੱਲੋਂ ਕਰਸ ਕੀਤਾ ਜਾ ਰਿਹਾ ਸੀ ਅਮਰੀਕਾ ਨੂੰ ਕਿ ਜੀ ਤੁਸੀਂ ਇਹਦਾ ਲਰਚ ਛੱਡ ਦਿੱਤਾ ਹੈ ਦੂਜਾ। ਔਰ ਭਾਰਤ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਅਮਰੀਕਾ ਨੂੰ ਮਨਾ ਲੈਣ ਕਿ ਵੀ ਨਹੀਂ ਤੁਸੀਂ ਭਾਵੇਂ ਏਅਰ ਪਾਵਰ ਔਰ ਦੂਜੀ ਥੋੜ੍ਹੀ ਬਹੁਤ ਫੌਜ ਰੱਖੋ ਤਾਂ ਕਿ ਡਰ ਰਹੇ। ਲੇਕਿਨ ਇਸ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਬੜਾ ਕਲੀਅਰਲੀ ਕੱਲ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਐਡਰੈਸ ਕੀਤਾ। ਸਪੀਕਿੰਗ ਟੂ ਰਿਪੋਰਟਰਸ ਐਟ ਦਾ ਵਾਈਟ ਹਾਊਸ ਔਨ ਟਿਊਜ਼ਡੇ, ਮਿਸਟਰ ਬਾਈਡਨ ਸੈਡ the US was keeping the commitments it had made to Afghanistan, such as providing close air support, paying military salaries and supplying Afghan forces with food and equipment. कि जो ਅਸੀਂ ਇਕਰਾਰ ਕੀਤੇ ਸੀ ਅਸੀਂ ਤਨਖਾਹਾਂ ਵੀ ਦੇ ਰਹੇ ਹਾਂ, 에ਅਰ ਸਪੋਰਟ ਵੀ ਹੈ ਔਰ ਮਿਲਟਰੀ ਸਪਲਾਈਜ਼ ਵੀ ਹੈ, but he said they have got to fight for themselves ਕਿ ਵੀ ਅਸੀਂ ਲੜਨਾ ਨਹੀਂ ਹੈ ਉਹਨਾਂ ਲਈ, ਇਹ ਹੁਣ ਆਪਣੀ ਲੜਾਈ ਉਹ ਆਪ ਹੀ ਲੜਨਗੇ। ਔਰ ਉਹਦੇ ਨਾਲ ਹੀ ਉਹਨਾਂ ਨੇ ਇਹ ਗੱਲ ਬੜੀ ਕਲੀਅਰਲੀ ਵਿਦਆਊਟ ਮਿੰਸਿੰਗ ਵਰਡਸ ਕਹੀ ਕਿ ਵੀ ਇਹ ਜਿਹੜਾ ਹੁਣ ਉਹਨਾਂ ਨੇ ਲੜਨਾ, ਅਸੀਂ ਜਿਹੜਾ ਆਪਣਾ ਫਰਜ਼ ਅਦਾ ਕਰ ਦਿੱਤਾ। ਔਰ ਉਹਦੇ 'ਤੇ ਉਹਨਾਂ ਦਾ ਇੱਕ ਜੁਮਲਾ ਕਿਸੇ ਹੋਰ ਮੀਡੀਆ ਦੇ ਵਿੱਚ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ US ਪ੍ਰੈਜ਼ੀਡੈਂਟ ਬਾਈਡਨ ਅਰਜਡ ਅਫਗਾਨ ਲੀਡਰਸ ਟੂ ਫਾਈਟ ਫਾਰ ਦੇਅਰ ਹੋਮਲੈਂਡ, ਸੇਇੰਗ he did not regret his decision to withdraw, noting that United States had spent more than $1 trillion over 20 years and lost thousands of troops. ਉਹਨਾਂ ਨੇ ਕਿਹਾ ਜੀ ਮੈਨੂੰ ਕੋਈ ਪਛਤਾਵਾ ਨਹੀਂ ਹੈ ਇਸ ਫੈਸਲੇ ਦਾ ਕਿ ਅਸੀਂ ਆਪਣੀ ਫੌਜ ਉੱਥੋਂ ਕੱਢ ਰਹੇ ਹਾਂ। ਅਸੀਂ ਆਲਰੇਡੀ 20 ਸਾਲ ਉੱਥੇ ਰਹੇ ਹਾਂ, $1 trillion ਤੋਂ ਜ਼ਿਆਦਾ ਅਸੀਂ ਖਰਚ ਕੀਤਾ ਹੈ, ਹਜ਼ਾਰਾਂ ਅਸੀਂ ਆਪਣੇ ਸੋਲਜਰ ਮਰਵਾਏ ਨੇ ਔਰ ਹੁਣ ਅਸੀਂ ਜਿਹੜਾ ਉਹ ਵਾਪਸ ਮੁੜ ਰਹੇ ਹਾਂ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਇਹ ਗੱਲ ਕਹਿ ਕੇ ਜਿਹਨੂੰ ਕਹਿੰਦੇ ਨੇ ਕਿ ਵੀ ਲਿਡ ਰੱਖ ਦਿੱਤੀ ਹੈ ਸਾਰੇ ਦੇ ਉੱਤੇ, ਢੱਕਣ ਰੱਖ ਦਿੱਤਾ ਹੈ ਕਿ ਇਸ ਚੋਂ ਹੁਣ ਹੋਰ ਕੁਝ ਨਹੀਂ ਨਿਕਲਣਾ ਹੈ। ਪਰ ਜਿਹੜੀ ਗੱਲ ਅੱਜ ਸਾਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਡਿਸਕਸ ਵੀ ਹੋ ਰਹੀ ਹੈ ਔਰ ਜ਼ਾਹਰ ਹੈ ਕਿ ਇਹ ਜ਼ਮੀਨੀ ਹਕੀਕਤ ਹੈ ਔਰ ਉਹ ਹੈ ਕਿ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਨੇ ਇਹ ਗੱਲ ਰॉयटर ਹੋਏ ਦੂਜਿਆਂ ਨੂੰ ਬਰੀਫ ਕੀਤੀ ਹੈ। ਔਰ ਈਵਨ ਇੰਡੀਅਨ ਮੀਡੀਆ ਜਿਹੜਾ ਸਮਝਦਾ ਸੀ ਕਿ ਜੀ ਅਫਗਾਨ ਫੌਜ 3 ਲੱਖ ਅਸੀਂ ਵੀ ਅਸਲਾ ਭੇਜ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਤਾਲਿਬਾਨ ਕੁਡ ਟੇਕ ਅਫਗਾਨ ਕੈਪੀਟਲ ਇਨ 90 days, US ਇੰਟੈਲੀਜੈਂਸ ਸਪੀਡ ਆਫ ਤਾਲਿਬਾਨ ਐਡਵਾਂਸ ਸ਼ੌਕਸ ਗਵਰਨਮੈਂਟ ਐਂਡ ਅਲਾਈਜ਼। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਬ੍ਰਿਟਿਸ਼ ਇੰਟੈਲੀਜੈਂਸ ਅਮਰੀਕਨ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਵੀ 90 ਦਿਨਾਂ ਦੇ ਵਿੱਚ ਜਿਹੜਾ ਕੈਪੀਟਲ ਹੈ ਅਫਗਾਨਿਸਤਾਨ ਦਾ ਕਾਬੁਲ ਉਹ ਫਾਲ ਹੋ ਸਕਦਾ ਹੈ। ਪਰ ਜਦੋਂ ਤੁਸੀਂ ਖਬਰ ਦੇਖਦੇ ਹੋ ਉਹਨਾਂ ਨੇ ਕਿਹਾ ਤਾਲਿਬਾਨ ਫਾਈਟਰਸ ਕੁਡ ਆਈਸੋਲੇਟ ਅਫਗਾਨਿਸਤਾਨ ਕੈਪੀਟਲ ਇਨ 30 days ਕਿ 30 ਦਿਨਾਂ ਦੇ ਵਿੱਚ ਉਹਨਾਂ ਨੇ ਕਾਬਲ ਨੂੰ ਕੱਟ ਦੇਣਾ ਹੈ ਬਾਕੀਆਂ ਨਾਲੋਂ ਐਂਡ ਪੋਸੀਬਲੀ ਟੇਕ ਇਟ ਓਵਰ ਇਨ 90 days। ਹੁਣ ਉਹ 90 ਵੀ ਹੁਣ ਜੇ ਤੁਸੀਂ 30 ਤੇ 90 ਦੇ ਵਿੱਚ 60 ਦਿਨ 2 ਮਹੀਨੇ ਬਣਦੇ ਨੇ, ਇਹ ਐਜ਼ਿਊਮ ਕਰਦੇ ਨੇ ਵੀ 1 ਮਹੀਨੇ ਦੇ ਵਿੱਚ ਵੀ ਤਾਂ ਉਹਨਾਂ ਨੇ ਕੱਟ ਆਫ ਕਰ ਦੇਣਾ ਕਿ ਵੀ ਫੇਰ ਇੰਨਾ ਕੁੱਥੇ ਅਸਲਾ ਫੌਜ ਜਿਵੇਂ ਅਸੀਂ ਕਿਹਾ ਸੀ
ਕਾਬਲ ਜਿਹੜਾ ਉਹ 10% ਆਬਾਦੀ ਹੈ ਅਫਗਾਨਿਸਤਾਨ ਦੀ ਟੋਟਲ, ਪਰ 5 ਮਿਲੀਅਨ ਲੋਕ ਉੱਥੇ ਜਿਹੜੀ ਹੈ 50 ਲੱਖ ਲੋਕ ਰਹਿੰਦੇ ਨੇ। ਸੋ ਇਹ ਅਜ਼ਿਊਮ ਕਰ ਰਹੇ ਨੇ ਕਿ 2 ਮਹੀਨੇ ਤਾਲਿਬਾਨ ਨੂੰ ਰੈਜ਼ਿਸਟ ਕਰੇਗੀ ਅਫਗਾਨ ਫੋਰਸ ਕਾਬਲ ਦੇ ਵਿੱਚ। ਪਰ ਜਿੰਨਾ ਕੁ ਮੈਂ ਇਸ ਸਾਰੀ ਸਿਚੁਏਸ਼ਨ ਨੂੰ ਸਮਝ ਸਕਿਆ ਜਾਂ ਦੂਜਾ, ਔਰ ਜਿਵੇਂ ਥਾਂ ਥਾਈਂ ਅਸੀਂ ਦੇਖ ਰਹੇ ਹਾਂ ਕਿ ਅਫਗਾਨ ਫੌਜ ਤਾਂ ਮੂੰਹ 'ਚ ਘਾਹ ਪਾ ਕੇ ਔਰ ਸਣੇ ਹਥਿਆਰਾਂ ਦੇ ਉਹਨਾਂ ਦੇ ਨਾਲ ਆ ਕੇ ਜੁਆਇਨ ਕਰ ਰਹੇ ਨੇ, ਕਿਉਂਕਿ ਜਿੱਥੇ ਵੀ ਉਹ ਵੱਧ ਰਹੇ ਨੇ। ਔਰ ਇਸ ਵੇਲੇ ਜਿਹੜੀਆਂ ਲੇਟੈਸਟ ਮੀਡੀਆ ਖਬਰਾਂ ਨੇ ਕਿ 11 ਕੈਪੀਟਲਸ ਉਹਨਾਂ ਨੇ ਲੈ ਲਈਆਂ ਨੇ, ਔਰ ਜਿਹੜਾ ਈਵਨ ਅਮਰੀਕਨਾਂ ਦੇ ਕਹਿਣ ਮੁਤਾਬਕ 65% ਟੈਰੀਟਰੀ ਹੈ ਸਾਰੇ ਅਫਗਾਨਿਸਤਾਨ ਦੀ, ਹਾਲਾਂਕਿ ਇਹ 85% ਬਣ ਜਾਂਦੀ ਹੈ। ਔਰ ਉਹਨਾਂ ਦੇ ਵਿੱਚ ਜਿਹੜੀ ਕੀ ਉਹਨਾਂ ਦੀ ਪ੍ਰਾਪਤੀ ਹੈ ਫੈਜ਼ਾਬਾਦ, ਜਿਹੜੀ ਕਿ ਬਦਖਸ਼ਾਨ ਦੀ ਕੈਪੀਟਲ ਹੈ, ਔਰ ਇਹ ਫਾਲ ਹੋਣ ਨਾਲ ਫੈਜ਼ਾਬਾਦ ਦੇ ਸਾਰੇ ਦਾ ਸਾਰਾ ਨਾਰਥ ਈਸਟ, ਕਿਉਂਕਿ ਇਹ ਜਿਹੜਾ ਸੂਬਾ ਹੈ ਬਦਖਸ਼ਾਨ, ਇਸ ਦਾ ਬਾਰਡਰ ਚੀਨ ਨਾਲ ਵੀ ਲੱਗਦਾ ਹੈ, ਪਾਕਿਸਤਾਨ ਨਾਲ ਵੀ ਲੱਗਦਾ ਹੈ, ਔਰ ਤਾਜ਼ਿਕਸਤਾਨ ਨਾਲ ਵੀ ਲੱਗਦਾ ਹੈ। ਇਹਦਾ ਮਤਲਬ ਇਹ ਹੈ ਕਿ ਸਾਰੇ ਦਾ ਸਾਰਾ ਨਾਰਥ ਈਸਟ ਜਿਹੜਾ ਹੈ ਉਹ ਉਹਨਾਂ ਦੇ ਕੰਟਰੋਲ 'ਚ ਹੈ, ਅਫਗਾਨਿਸਤਾਨ ਦਾ ਨਾਰਥ ਈਸਟ। ਔਰ ਇਸ ਜਿਹੜਾ ਭਾਂਜ ਪਈ ਹੋਈ ਹੈ ਜਿਹੜੀ ਇਹਨਾਂ ਨੂੰ ਅਫਗਾਨ ਫੌਜਾਂ ਨੂੰ, ਅਸ਼ਰਫ ਗਨੀ ਖੁਦ ਫਲਾਈ ਕਰਕੇ ਮਜ਼ਾਰੇ ਸ਼ਰੀਫ ਪਹੁੰਚਦਾ ਪਿਛਲੇ ਦਿਨ, ਔਰ ਹੁਣ ਉਹ ਵਾਰ ਲॉर्ड्स ਨੂੰ ਕਹਿ ਰਿਹਾ ਵੀ ਤੁਸੀਂ ਲੜੋ। ਜਿਹੜੀ ਤੁਹਾਡੀ ਫੌਜ ਇਹਨਾਂ ਨੂੰ ਤੁਸੀਂ ਤਨਖਾਹਾਂ ਦੇ ਰਹੇ ਹੋ, ਲੇਟੈਸਟ ਅਸਲਾ ਅਮਰੀਕਾ ਨੇ ਉਹਨਾਂ ਨੂੰ ਦਿੱਤਾ ਹੈ, ਉਹ ਲੜਨ ਨੂੰ ਤਿਆਰ ਨਹੀਂ ਨੇ, ਉਹ ਦੌੜ ਰਹੇ ਨੇ ਤੇ ਇਹ ਲੜਨਗੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਇਹ ਜਿਹੜਾ ਫਾਲ ਹੈ ਇਸ ਸਾਰੇ ਦਾ ਕਾਬੁਲ ਦਾ, ਇਹ ਮੱਚ ਅਰਲੀਅਰ ਹੋ ਸਕਦਾ ਹੈ। ਔਰ ਯੂਨਾਈਟਿਡ ਨੇਸ਼ਨਸ ਨੇ ਇਸ ਦੇ ਉੱਤੇ ਚਿੰਤਾ ਦਾ ਵੀ ਇਜ਼ਹਾਰ ਕੀਤਾ ਹੈ, ਜਿਵੇਂ ਉਹਨਾਂ ਦੀ UN ਹਿਊਮਨ ਰਾਈਟ ਚੀਫ ਮਿਸ਼ੇਲ ਬੈਚਲੇਟ ਸੈਡ that reports of violations that could amount to war crimes and crimes against humanity were emerging, including deeply disturbing reports of the summary execution of surrendering government troops। ਇਹ ਵੀ ਖਬਰਾਂ ਨੇ ਕਿ ਜਿਹੜੇ ਕੁਝ ਸਰੈਂਡਰ ਕਰ ਰਹੇ ਨੇ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਜਾ ਰਿਹਾ। ਉਹਨਾਂ ਨੇ ਕਿਹਾ ਇਹ ਵਾਰ ਕ੍ਰਾਈਮ ਬਣਦਾ। ਔਰ ਹੁਣ ਜੇ ਤੁਸੀਂ ਹਾਰ ਦਾ ਅੰਦਾਜ਼ਾ ਗਵਰਨਮੈਂਟ ਦਾ ਇੱਥੋਂ ਲਾ ਸਕਦੇ ਹੋ, ਇਹ ਅਖਾਣ ਅਕਸਰ ਅਸੀਂ ਆਪਣੇ ਬਚਪਨ ਤੋਂ ਸੁਣਦੇ ਰਹੇ ਕਿ ਭਾਈ ਕਦੇ ਵੀ ਤੁਸੀਂ ਜੰਗ ਦੇ ਮੈਦਾਨ ਵਿੱਚ ਜਾਂ ਉਹਨੂੰ ਜਿਹੜਾ ਉਹ ਮਿਡ ਸਟਰੀਮ ਕਹਿੰਦੇ ਨੇ ਕਿ ਮਿਡ ਸਟਰੀਮ ਪਾਣੀ 'ਚ ਤੁਸੀਂ ਘੋੜਾ ਨਹੀਂ ਬਦਲਦੇ, ਜਾਂ ਜੰਗ ਦੇ ਮੈਦਾਨ 'ਚ ਜਦੋਂ ਤੱਕ ਜਾਂ ਤਾਂ ਘੋੜਾ ਜ਼ਖਮੀ ਹੋ ਜਾਏ ਮਰ ਜਾਏ ਫਿਰ ਅਦਰਵਾਈਜ਼ ਉਹੀ ਘੋੜਾ ਹੈ। ਹੁਣ ਮਤਲਬ ਇਹ ਹੁੰਦਾ ਹੈ ਕਿ ਜਿਹਨੂੰ ਤੁਸੀਂ ਸਾਧਿਆ ਹੋਇਆ ਹੈ, ਜਿਹੜਾ ਤੁਹਾਡੇ ਨਾਲ ਫੈਮੀਲੀਅਰ ਹੈ, ਜਦੋਂ ਜੰਗ ਮਚੀ ਹੋਈ ਹੈ ਉਦੋਂ ਉਹੀ ਸਮਝ ਸਕਦਾ ਕੀ ਹੈ। ਤੇ ਜੇ ਜੰਗ ਦੇ ਮੈਦਾਨ ਦੇ ਵਿੱਚ ਤੁਹਾਨੂੰ ਘੋੜਾ ਬਦਲਣਾ ਪੈ ਜਾਏ, ਚੰਗਾ ਭਲਾ ਘੋੜਾ, ਇਹਦਾ ਮਤਲਬ ਕਿ ਨਾ ਪਹਿਲਾਂ ਤੁਹਾਡੇ ਕੰਮ ਆਇਆ ਨਾ ਨਵੇਂ ਨੇ ਆਣਾ। ਔਰ ਇਹ ਖਬਰ ਹੈ ਅਫਗਾਨਿਸਤਾਨ ਵਾਰ, ਆਰਮੀ ਚੀਫ ਰਿਪਲੇਸਡ as Taliban seize more cities. Afghanistan has replaced its army chief as Taliban militants continue to make rapid advances. ਉਹਨਾਂ ਨੇ ਕਿਹਾ ਵੀ ਆਲਰੇਡੀ 9 ਜਿਹੜੇ ਪ੍ਰੋਵਿੰਸ ਨੇ, ਇਹ ਇੱਕ ਦਿਨ ਪਹਿਲਾਂ ਉਹਨਾਂ ਦੇ 9 ਦਾ ਸੀ ਕਿ 34 ਟੋਟਲ ਪ੍ਰੋਵਿੰਸ ਨੇ ਅਫਗਾਨਿਸਤਾਨ ਦੇ। ਅਸੀਂ ਆਲਰੇਡੀ 11 ਕਨਫਰਮ ਕੀਤੇ ਨੇ, ਜਿਹੜੇ ਸਟੂਡੀਓ ਦੇ ਵਿੱਚ ਆਉਣ ਤੋਂ ਪਹਿਲਾਂ 11 ਦਾ ਫਿਗਰ ਸੀ। ਤੇ ਜੇ ਹੁਣ ਅਫਗਾਨ ਦਾ ਫੌਜੀ ਚੀਫ ਹੀ ਬਦਲਣ ਦੀ ਉਹਨਾਂ ਦੀ ਮਜਬੂਰੀ ਬਣ ਗਈ ਤਾਂ ਇਹਦਾ ਮਤਲਬ ਹੈ ਕਿ ਫੌਜ ਇੱਦਾਂ ਨਹੀਂ, ਲੜਾਈ ਤਾਂ ਸਪਿਰਿਟ ਨਾਲ ਹੁੰਦੀ ਹੈ, ਜਜ਼ਬੇ ਨਾਲ ਹੁੰਦੀ ਹੈ। ਔਰ ਜ਼ਾਹਰ ਹੈ ਜਦੋਂ ਅਸੀਂ ਨੈਪੋਲੀਅਨ ਸਟਾਈਲ ਜਾਂ ਸਿੱਖ ਫੌਜ ਦੇ ਵੇਲੇ ਵੀ ਜਿਹੜਾ ਹੈ, ਜਾਂ ਅੰਗਰੇਜ਼ਾਂ ਦੇ ਵੇਲੇ ਵੀ, ਔਰ ਐਕਸੈਲਸ਼ੀਅਰ ਔਰ ਦੂਸਰਾ ਜਦੋਂ ਅਸੀਂ ਨਜ਼ਮਾਂ ਪੜ੍ਹਦੇ ਹਾਂ ਕਿ ਭਾਈ ਕਿਵੇਂ ਜਿਹੜੀ ਜਦੋਂ ਤੁਹਾਡਾ ਫਾਈਨਲ ਚਾਰਜ ਹੁੰਦਾ ਹੈ ਜਾਂ ਚਾਰਜ ਆਫ ਦਾ ਲਾਈਟ ਬ੍ਰਿਗੇਡ, ਇੱਕ ਬੜੀ ਪਪੂਲਰ ਨਜ਼ਮ ਸੀ। ਸੋ ਉਦੋਂ ਅਲਟੀਮੇਟਲੀ ਅਸਲਾ ਨਹੀਂ ਹੁੰਦਾ ਕਿ ਵੀ ਉਹਦੇ ਨਾਲ ਤੁਸੀਂ ਜੰਗ, ਉਹ ਸਪਿਰਿਟ ਹੁੰਦੀ ਹੈ। ਔਰ ਜਿਹੜੀ ਫਾਈਨਲ ਤੁਹਾਡਾ ਹੁੰਦਾ ਹੈ ਉਹਦੇ ਜਿਹੜਾ ਤੁਹਾਡਾ ਕਮਾਂਡਰ ਹੁੰਦਾ ਹੈ ਉਹ ਆਪਣੇ ਜਵਾਨਾਂ ਦੇ ਵਿੱਚ ਉਹ ਜਨੂਨ ਭਰਦਾ ਹੈ, ਜੋਸ਼ ਭਰਦਾ ਹੈ ਵੀ ਅੱਜ ਤੁਹਾਨੂੰ ਇਹ ਦੇਖ ਰਹੀ ਹੈ, ਦੁਨੀਆ ਦੇਖ ਰਹੀ ਹੈ, ਤੁਹਾਡਾ ਇਤਿਹਾਸ ਦੇਖ ਰਿਹਾ ਹੈ, ਅੱਜ ਮਰੋ ਜਾਂ ਮਾਰੋ ਦੀ ਗੱਲ ਹੈ, ਅੱਜ ਇਹ ਹੈ। ਔਰ ਉਹਦੇ 'ਚ ਜਿਹੜੇ ਮੁਰਦਾ ਵੀ ਹੁੰਦੇ ਨੇ ਉਹਨਾਂ 'ਚ ਵੀ ਜਾਨ ਭਰ ਜਾਂਦੀ ਹੈ। ਪਰ ਇੱਥੇ ਤਾਂ ਜੇ ਫੌਜ ਦਾ ਚੀਫ ਵੀ ਦੌੜ ਰਿਹਾ ਹੈ ਔਰ ਉੱਥੇ ਜਿਹੜੇ ਲੜਨ ਭੇਜੇ ਹੋਏ ਨੇ ਉਹ ਜਾ ਕੇ ਹੱਥ ਜੋੜ ਕੇ ਨਾਲੇ ਹਥਿਆਰ ਦਿੰਦੇ ਨੇ ਤੇ ਨਾਲੇ ਜਿਹੜਾ ਉਹ ਆਪਣੀ ਵਰਦੀ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਲਾਉਂਦੇ ਨੇ, ਤੇ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਈਵਨ ਗੱਲ ਜਿਹੜੀ ਇਹਨਾਂ ਨੇ ਕਿਹਾ ਵੀ 3 ਮਹੀਨੇ ਲੱਗਣਗੇ ਕਾਬਲ ਨੂੰ ਫਾਲ ਹੁੰਦੇ ਆ, ਮੈਨੂੰ ਲੱਗਦਾ ਵੀ ਇਹ ਮਹੀਨੇ 'ਚ ਕੰਮ ਇਹਨਾਂ ਦਾ ਹੋ ਜਾਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ
अपील ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਥਾਮਿਲ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖਸ ਅਤੇ ਫੂਡ ਬੈਂਕ ਫਾਰ ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਸਿਟੀ ਵਿੱਚ ਹਰ ਮਹੀਨੇ ਕੀਤੀ ਜਾਂਦੀ ਭੋਜਨ ਸੇਵਾ 'ਚ ਸਾਥ ਦੇਵੋ। ਲੋੜਵੰਦਾਂ ਨੂੰ ਤਾਜ਼ਾ ਭੋਜਨ, ਪ੍ਰੋਟੀਨ ਅਤੇ ਲੰਮੇ ਸਮੇਂ ਤੱਕ ਵਰਤਿਆ ਜਾਣ ਵਾਲਾ ਭੋਜਨ ਵੰਡਿਆ ਜਾਂਦਾ ਹੈ। ਇਸ ਸ਼ਨੀਵਾਰ 14 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਪਹੁੰਚੋ। ਨਿਊਯਾਰਕ ਸ਼ਹਿਰ ਵਿੱਚ ਵਸਦੇ ਪਰਿਵਾਰਾਂ ਲਈ ਇਸ ਪ੍ਰੋਗਰਾਮ ਦਾ ਖੁੱਲ੍ਹਾ ਸੱਦਾ ਹੈ। ਇਹਨਾਂ ਖਾਸ ਗੱਲਾਂ ਦਾ ਖਾਸ ਧਿਆਨ ਰੱਖੋ। ਗਰਮ ਕੱਪੜੇ ਅਤੇ ਮਾਸਕ ਪਾਓ। ਆਪਣਾ ਕਾਰਟ ਅਤੇ ਫਾਲਤੂ ਬੈਗ ਨਾਲ ਲੈ ਕੇ ਆਓ। ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਯੂਨਾਈਟਿਡ ਸਿੱਖਸ ਨਾਲ ਇਸ ਨੰਬਰ ਤੇ ਸੰਪਰਕ ਕਰੋ 646-688-3525। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਅਰਧ ਸਰਕਾਰੀ ਕਮਿਸ਼ਨਰ USCIRF ਅਤੇ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੇ ਜੈਨੋਸਾਈਡ ਦੇ ਉੱਤੇ ਇੱਕ ਵਰਚੁਅਲ ਹੀਅਰਿੰਗ ਕੀਤੀ ਜਿਸ ਵਿੱਚ ਦੁਨੀਆ ਦੇ ਅੱਡ-ਅੱਡ ਖਿੱਤਿਆਂ ਵਿਚਲੀਆਂ ਜਿਹੜੀਆਂ ਨਸਲਕੁਸ਼ੀਆਂ ਤੇ ਵਿਚਾਰ ਚਰਚਾ ਕੀਤੀ ਗਈ। ਸੋ ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦਿਆਂ ਸਰਦਾਰ ਬੂਟਾ ਸਿੰਘ ਖੜੋਤ ਅਤੇ ਭੁਪਿੰਦਰ ਸਿੰਘ ਹੋਰਾਂ ਵੱਲੋਂ ਸਿੱਖ ਜੈਨੋਸਾਈਡ ਸੰਬੰਧੀ ਦਿੱਤੇ ਗਏ ਦਸਤਾਵੇਜ਼ ਨੂੰ ਵੀ ਰਿਕਾਰਡ ਦੇ ਵਿੱਚ ਸ਼ਾਮਲ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਤੇ? ਦੇਖੋ ਇਹ ਲਫ਼ਜ਼ ਜੈਨੋਸਾਈਡ, ਹੋਲੋਕਾਸਟ, ਐਥਨਿਕ ਕਲੀਨਜ਼ਿੰਗ ਔਰ ਸਾਡੀ ਆਪਣੀ ਜ਼ਬਾਨ 'ਚ ਘੱਲੂਘਾਰ ਹੈ। ਇਹਨਾਂ ਲਫ਼ਜ਼ਾਂ ਦੇ ਉੱਤੇ ਇਹਨਾਂ ਦੀਆਂ ਕੀ ਇੰਪਲੀਕੇਸ਼ਨਸ, ਨੁਆਂਸਿਸ ਅਕਸਰ ਅਸੀਂ ਗੱਲ ਕਰਦੇ ਹਾਂ ਜਦੋਂ ਜੂਨ 84 ਦੇ ਘੱਲੂਘਾਰੇ ਵਾਲਾ ਹਫ਼ਤਾ ਆਉਂਦਾ ਹੈ ਜਾਂ ਨਵੰਬਰ ਦੇ ਵਿੱਚ ਜਦੋਂ ਸਿੱਖ ਨਸਲਕੁਸ਼ੀ, ਸਿੱਖ ਜੈਨੋਸਾਈਡ ਵਾਲਾ ਜਿਹੜਾ ਹੈ ਉਹ ਪੂਰਾ ਵੀਕ ਹੁੰਦਾ ਹੈ। ਅਸੀਂ ਇਸ ਬਾਰੇ ਡੀਟੇਲ ਗੱਲ ਕੀਤੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੀਆਂ ਹੀ ਜਿਹੜੀਆਂ ਡੈਫੀਨੇਸ਼ਨਸ ਨੇ ਖਾਸ ਤੌਰ ਤੇ ਜੈਨੋਸਾਈਡ ਦੇ ਹਵਾਲੇ ਨਾਲ ਡਾਕਟਰ ਸਟੈਨਲੇ ਜਿਹੜੇ ਵਾਸ਼ਿੰਗਟਨ DC ਬੇਸਡ ਨੇ, ਜਦੋਂ ਉਹਨਾਂ ਨੇ 8 ਸਟੇਜਸ ਜਿਹੜੀਆਂ ਬਾਅਦ 'ਚ 10 ਸਟੇਜਸ ਆਈਆਂ ਆਫ ਜੈਨੋਸਾਈਡ, ਉਸ ਨੂੰ UN ਦੇ ਵਿੱਚ ਵੀ ਮੰਨਿਆ ਹੋਇਆ ਔਰ ਇਸ ਦੇ ਉੱਤੇ ਬੇਸਡ ਅਮਰੀਕਾ ਦੇ ਵਿੱਚ ਵੀ ਇੱਕ ਜਦੋਂ ਅਸੀਂ ਦੇਖਦੇ ਹਾਂ 2-3 ਇੱਕ ਤਾਂ ਪਰਪੀਟਰੇਟਰਸ ਨੇ ਔਰ ਜਦੋਂ ਅਸੀਂ ਜੈਨੋਸਾਈਡ ਜਾਂ ਘੱਲੂਘਾਰਾ ਜਾਂ ਹੋਲੋਕਾਸਟ ਤਾਂ ਯਹੂਦੀਆਂ ਨੇ ਆਪਣੇ ਨਾਂ ਹੀ ਰਿਜ਼ਰਵ ਕਰਾਇਆ ਹੋਇਆ, ਕਿਸੇ ਨੂੰ ਨਹੀਂ ਇਸਤੇਮਾਲ ਕਰਨ ਦਿੰਦੇ। ਐਥਨਿਕ ਕਲੀਨਜ਼ਿੰਗ ਜਿਵੇਂ ਬੋਸਨੀਆ ਦੇ ਹਵਾਲੇ ਨਾਲ ਇਹ ਟਰਮ ਸਾਹਮਣੇ ਆਈ। ਫਿਰ ਅਸੀਂ ਰਵਾਂਡਨ ਜੈਨੋਸਾਈਡ ਦੀ ਗੱਲ ਵੀ ਹੋਈ, ਹੁਤਸੀ ਤੁਤਸੀ ਕਬੀਲਿਆਂ ਦੀ ਉਹਨਾਂ ਦੀ ਜਿਹੜੀ ਹੈ ਐਥਨਿਕ ਕਲੀਨਜ਼ਿੰਗ ਦੀ ਗੱਲ, ਔਰ ਤਾਜ਼ਾ ਰੂਪ ਦੇ ਵਿੱਚ
ਜੋ ਕੁਛ ਮਿਆਂਮਾਰ ਦੀ ਸਰਕਾਰ ਉਹਨਾਂ ਦੀ ਫੌਜੀ ਜੁੰਟਾ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕਰ ਰਿਹਾ ਹੈ, ਇਹਦੀ ਇੰਟਰਨੈਸ਼ਨਲ ਗੱਲ ਹੋਈ। ਅਰਮੀਨੀਅਨਸ ਨੇ ਆਪਣਾ 100 ਸਾਲ ਪਹਿਲਾਂ ਉਹਨਾਂ ਦੇ ਨਾਲ ਕੀ ਹੋਇਆ ਆਟੋਮੈਨ ਅੰਪਾਇਰ ਦੇ ਥੱਲੇ, ਉਹਨੂੰ ਉਹ ਜੈਨੋਸਾਈਡ ਥੱਲੇ ਰੈਕਗਨਾਈਜ਼ ਕਰਾਉਣ ਦੇ ਲਈ ਅਕਸਰ ਜਿਹੜਾ ਆਪਣੇ ਢੰਗ ਨਾਲ ਲੌਬੀ ਕਰਦੇ ਨੇ। ਪਰ ਇਹ ਤਾਂ ਅਸੀਂ ਬੀਤੀਆਂ ਸਦੀਆਂ ਦੀ ਗੱਲ, ਕੋਈ 20ਵੀਂ ਸਦੀ ਹੋਏਗਾ, ਕੋਈ ਸ਼ਾਇਦ ਉਸ ਤੋਂ ਵੀ ਪਹਿਲਾਂ ਦੇ ਉਸ ਹਿਸਟਰੀ ਨਾਲ ਜੋੜਨਾ ਚਾਹੇਗਾ। ਲੇਕਿਨ ਜੋ ਕੁਛ ਅੱਜ 21ਵੀਂ ਸਦੀ 'ਚ ਹੋ ਰਿਹਾ ਔਰ ਖਾਸ ਤੌਰ ਤੇ ਜਮਹੂਰੀਅਤ ਦੇ ਨਾਂ ਥੱਲੇ ਭਾਰਤ ਦੇ ਵਿੱਚ ਜੋ ਸਿੱਖ ਨਸਲਕੁਸ਼ੀ ਲਗਾਤਾਰਤਾ ਨਾਲ ਪਿਛਲੀਆਂ 4 ਦਹਾਈਆਂ ਤੋਂ, ਔਰ ਜੇ ਅੱਜ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖੀਏ 1 ਮਿਲੀਅਨ ਫੌਜ ਰੱਖ ਕੇ ਉੱਥੇ ਕਿਸ ਕਿਸਮ ਦੇ ਜ਼ੁਲਮ ਕੀਤੇ ਜਾ ਰਹੇ ਨੇ, ਕਿਵੇਂ ਸਿਸਟੇਮੈਟਿਕਲੀ, ਜਦੋਂ ਜੈਨੋਸਾਈਡ ਦੇ ਉੱਤੇ ਜੇ ਗੱਲ ਕਰਨੀ ਹੋਏ ਫਿਰ ਤਾਂ ਲੰਬਾ ਚੌੜਾ ਇਸ ਦੀ ਹੈ ਕਿ ਵੀ ਉਹ ਕਿਹਨੂੰ ਡਿਫਾਈਨ ਕਰਦੇ ਨੇ। ਲੇਕਿਨ ਜਿਹੜੀ ਇੱਕ ਐਕਸੈਪਟੇਬਲ ਫਾਰਮ ਹੈ ਜਿੱਥੇ ਕਿ ਹਕੂਮਤ ਦੀ ਇੰਟੈਂਟ, ਔਰ ਜਦੋਂ ਅਸੀਂ ਸਟੇਟ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਤੁਤਸੀ ਰਵਾਂਡਨ ਕਰਦੇ ਹਾਂ, ਉਹਨੂੰ ਤੁਸੀਂ ਟਰਾਈਬਲ ਵਾਰਫੇਅਰ 'ਚ ਵੀ ਰੱਖ ਲੈਂਦੇ ਹੋ, ਹਾਲਾਂਕਿ ਉਸ ਨੂੰ ਵੀ ਅਲਟੀਮੇਟਲੀ ਰਵਾਂਡਨ ਜੈਨੋਸਾਈਡ ਕਿਹਾ ਗਿਆ ਕਿ ਕਿਹਦੀ ਕੌਣ ਮਦਦ ਕਰ ਰਿਹਾ। ਇਹੀ ਹਾਲ ਅਸੀਂ ਹੋਰ ਹਵਾਲਿਆਂ ਨਾਲ ਵੀ ਦੇਖਦੇ। ਲੇਕਿਨ ਇਸ ਦੇ ਉੱਤੇ ਕਿ ਦੁਨੀਆ 'ਚ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਸ ਦੇ ਉੱਤੇ ਨਜ਼ਰ ਰੱਖੀ ਜਾਏ, ਉਹ ਕਰਨ ਵਾਲੇ ਜਿਹੜੇ ਨੇ ਉਹਨਾਂ ਦੀ ਅਕਾਊਂਟੇਬਿਲਟੀ ਹੋਏ, ਕਿਉਂਕਿ ਉਹਨਾਂ ਸਾਰੀਆਂ ਸਟੇਜਿਸ 'ਚ ਜਿਹਦੇ 'ਚ ਕਿ ਤੁਸੀਂ ਬਦਨਾਮ ਕਰਦੇ ਹੋ, ਇੱਕ ਮਾਹੌਲ ਤਿਆਰ ਕਰਦੇ ਹੋ, ਫਿਰ ਐਗਜ਼ੀਕਿਊਟ ਕਰਦੇ ਹੋ, ਫਿਰ ਜਿਹੜਾ ਪੋਸਟ ਜੈਨੋਸਾਈਡ ਡਿਨਾਇਲ ਹੁੰਦਾ, ਕਿਉਂਕਿ ਜਿਹੜੇ ਵੀ ਹਕੂਮਤਾਂ ਉਹ ਡਿਨਾਇਲ 'ਚ ਜਾਂਦੇ ਨੇ ਕਿ ਜੀ ਅਸੀਂ ਕੁਛ ਨਹੀਂ ਕੀਤਾ। ਲੇਕਿਨ ਜੇ ਇੰਟਰਨੈਸ਼ਨਲ ਲਾ ਅਬਾਈਡਿੰਗ ਸੁਸਾਇਟੀ ਅਸੀਂ ਬਣਾਉਣੀ ਹੈ ਜਾਂ ਉਸ 'ਚ ਯਕੀਨ ਰੱਖਦੇ ਹਾਂ, ਫਿਰ ਅਕਾਊਂਟੇਬਿਲਿਟੀ ਕਿ ਉਹਦਾ ਹਿਸਾਬ ਕਿਤਾਬ, ਮਤਲਬ ਇਹ ਹੈ ਕਿ ਜੈਨੋਸਾਈਡ ਕਰਨ ਵਾਲੇ ਰਿਜੀਮਸ ਨੂੰ ਆਨਸਰੇਬਲ ਬਣਾਇਆ ਜਾਏ। ਸੋ ਅਮਰੀਕਾ ਜਿਹੜਾ ਜ਼ਾਹਰ ਹੈ ਕਿ ਇੱਕ ਡੈਮੋਕ੍ਰੇਸੀ ਹੈ, ਔਰ ਅਮਰੀਕਾ ਦੇ ਵਿੱਚ ਰਿਲੀਜੀਅਸ ਫਰੀडम ਦੇ ਨਾਂ ਥੱਲੇ ਇੱਕ ਜਿਹੜਾ ਅਦਰਵਾਈਜ਼ ਇਸ ਗੱਲ ਦਾ ਵੀ ਧਿਆਨ ਰਹੇ ਕਿ ਇੱਕ ਪਾਸੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਰਿਪੋਰਟ ਕਰਦੀਆਂ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਨੂੰ, ਜੈਨੋਸਾਈਡਸ ਨੂੰ ਬਾਰੇ ਵੀ ਉਹ ਰਿਪੋਰਟ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਬੜੀ ਰੈਪਿਊਟਡ ਹੈ, ਹਿਊਮਨ ਰਾਈਟਸ ਵਾਚ ਹੈ, ਔਰ ਇਸੇ ਤਰ੍ਹਾਂ ਡਾਕਟਰਸ ਵਿਦਆਊਟ ਬਾਰਡਰਸ, ਔਰ ਸੈਂਕੜਿਆਂ NGOs ਨੇ ਜਿਨ੍ਹਾਂ ਨੂੰ UN ਦੇ ਵਿੱਚ ਵੀ ਮਾਨਤਾ ਪ੍ਰਾਪਤ ਹੈ, ਹਿਊਮਨ ਰਾਈਟ ਕੌਂਸਲ ਦੇ ਵਿੱਚ ਵੀ ਜਨੇਵਾ 'ਚ ਮਾਨਤਾ ਪ੍ਰਾਪਤ ਨੇ। ਪਰ ਇੱਕ ਜਿਹੜੀਆਂ ਸੈਮਾਈ ਗਵਰਨਮੈਂਟ ਬਾਡੀਜ਼ ਨੇ ਜਿਨ੍ਹਾਂ ਦੀਆਂ ਰਿਪੋਰਟਸ ਜਦੋਂ ਤਿਆਰ ਹੁੰਦੀਆਂ ਨੇ, ਉਹਨਾਂ ਨੂੰ ਅਮਰੀਕਾ ਦੇ ਜੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਆਪਣੇ ਲਾਅ ਬਣਾਉਣ ਵੇਲੇ ਜਾਂ ਉਸ ਸਰਕਾਰ ਨਾਲ ਫੋਰਨ ਪਾਲਿਸੀ ਬਣਾਉਣ ਵੇਲੇ ਉਹਨਾਂ ਨੂੰ ਧਿਆਨ 'ਚ ਰੱਖਦੇ ਨੇ। ਸੋ ਇਸ ਕਿਸਮ ਦੀ ਇੱਕ ਬਾਡੀ ਜਿਹੜੀ ਕਿ ਬਾਈ ਪਾਰਟੀਸਨ, ਜਿਹਦੇ 'ਚ ਰਿਪਰੈਜ਼ੈਂਟੇਸ਼ਨ ਹੈ, ਔਰ 1996-97 ਦੇ ਵਿੱਚ ਇਹ ਇੱਕ ਪ੍ਰੋਪਰ ਕਮਿਸ਼ਨ ਦੇ ਰੂਪ ਦੇ ਵਿੱਚ, ਜਿਹਨੂੰ ਅੱਜ ਸ਼ਾਰਟ ਦੇ ਵਿੱਚ USCIRF ਕਹਿੰਦੇ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਉਸ ਦਾ ਮੁਕੰਮਲ ਨਾਂ ਹੈ। ਔਰ ਉਹ ਸਾਲਾਨਾ ਤੌਰ ਤੇ ਆਪਣੀ ਰਿਪੋਰਟ ਵੀ ਦਿੰਦੇ ਨੇ, ਔਰ ਇਹ ਗੱਲ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਪਿਛਲੇ 2 ਸਾਲ ਤੋਂ ਲਗਾਤਾਰਤਾ ਨਾਲ USCIRF ਜਦੋਂ ਇੰਡੀਆ ਬਾਰੇ ਰਿਪੋਰਟ ਕਰਦਾ ਹੈ ਤੇ ਇਹਦੇ ਜਿਹੜੀ ਵਰਸਟ ਕੈਟਾਗਰੀ ਹੈ, ਜਿਹਨੂੰ ਤੁਸੀਂ ਵਰਸਟ ਬਲੈਕ ਲਿਸਟ ਕਹਿ ਸਕਦੇ ਹੋ, ਉਹ ਹੈ COC, ਕਿਸੇ ਨੂੰ ਬਣਾਉਣਾ ਕੰਟਰੀ ਆਫ ਕੰਸਰਨ। ਔਰ ਕੰਟਰੀ ਆਫ ਕੰਸਰਨ ਜਿਹੜਾ ਜਿਹਦੇ 'ਚ ਉਹਨਾਂ ਨੇ ਇੰਡੀਆ ਨੂੰ ਰਿਕਮੈਂਡ ਕੀਤਾ ਹੋਇਆ, ਵੱਖਰੀ ਗੱਲ ਹੈ ਵੀ ਜਦੋਂ ਤੱਕ ਪੋਲੀਟੀਕਲ ਡਿਸੀਜਨ ਹੁੰਦਾ ਹੈ ਉਹ ਕੰਟਰੀ ਆਫ ਕੰਸਰਨ ਤੋਂ ਇੱਕ ਥੱਲੇ ਲੈ ਆਉਂਦੇ ਨੇ ਸਟੈਪ, ਫਿਰ ਕਹਿੰਦੇ ਨੇ ਜੀ ਅਸੀਂ ਬੈਕਡੋਰ ਡਿਪਲੋਮੇਸੀ ਰਾਹੀਂ ਸਮਝਾ ਰਹੇ। ਲੇਕਿਨ ਇਸੇ ਤਰ੍ਹਾਂ ਟੌਮ ਲੈਂਟੋਸ ਇੱਕ ਬੜਾ ਪਾਵਰਫੁਲ ਕਾਂਗਰਸਮੈਨ ਹੋਇਆ ਜਿਹੜਾ ਹੁਣ ਦੁਨੀਆ 'ਚ ਨਹੀਂ ਹੈ, ਪਰ ਉਹ ਇੰਨਾ ਵੱਡਾ ਐਡਵੋਕੇਟ ਸੀ, ਉਹ ਸਿੱਖ ਹੱਕਾਂ ਦਾ ਵੀ ਖਾਲਿਸਤਾਨ ਦਾ ਵੀ ਹਮਾਇਤੀ ਰਿਹਾ ਆਪਣੇ ਪੀਰੀਅਡ 'ਚ। ਉਹਦੇ ਨਾਂ ਦੇ ਉੱਤੇ ਜਿਹੜਾ ਰੋਡ ਵੀ ਹੈ, ਔਰ ਇੱਕ ਕਮਿਸ਼ਨ ਜਿਹੜਾ US ਕਾਂਗਰਸ ਦੇ ਵਿੱਚ ਬਣਿਆ ਉਹ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ। ਹੁਣ ਜਿਹੜੀ ਗੱਲ ਵੱਲ ਅਸੀਂ ਜਿਹੜੀ ਮੇਨ ਖਬਰ ਹੈ, ਔਰ ਅਸੀਂ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮੁਬਾਰਕਬਾਦ ਦਿੰਦੇ ਹਾਂ, ਅਮਰੀਕਨ ਚੈਪਟਰ ਨੂੰ, ਕਿ ਇੱਕ ਪਾਸੇ ਉਹਨਾਂ ਨੇ ਜਿੱਥੇ ਪੰਜਾਬ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਆਵਾਜ਼ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਵਿਦਨ ਦਾ ਕਨਸਟੀਟਿਊਸ਼ਨਲ ਇੰਟਰਨੈਸ਼ਨਲ ਲਾਅ ਉਹ ਐਡਵੋਕੇਸੀ ਕਰਦੇ ਨੇ, ਉੱਥੇ ਅਮਰੀਕਾ ਚੈਪਟਰ ਨੇ ਐਨ ਮੌਕੇ ਦੇ ਉੱਤੇ, ਜਦੋਂ ਕਿ ਪਿਛਲੇ ਦਿਨਾਂ 'ਚ ਇੱਕ ਜੁਆਇੰਟ
ਵਰਚੁਅਲ ਹੀਅਰਿੰਗ ਇਹਨਾਂ ਦੋਨਾਂ ਦੀ USCIRF ਔਰ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਦੀ ਜਿਹੜੀ ਆ ਉਹ ਜੈਨੋਸਾਈਡ ਦੇ ਉੱਤੇ ਹੋਈ। ਔਰ ਉਹਦਾ ਬੇਸਿਕ ਜਦੋਂ ਮੈਂ ਉਹਨਾਂ ਦੀ ਇਹ ਪ੍ਰੈਸ ਰਿਲੀਜ਼ ਦੇਖ ਰਿਹਾ ਜਿਹੜਾ USCIRF ਦੀ, ਤਾਂ ਉਹਦੇ 'ਚ ਇਹ ਹੈ ਕਿ ਵੀ so that perpetrators of mass atrocities, both state and non-state actors ਜਿਹੜੇ ਨੇ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ ਇੰਟਰਨੈਸ਼ਨਲ ਕ੍ਰਾਈਮਸ ਦੇ ਥੱਲੇ, ਇਨਕਲੂਡਿੰਗ ਜੈਨੋਸਾਈਡ ਕਮਿਟਡ ਅਗੇਂਸਟ ਰਿਲੀਜੀਅਸ ਕਮਿਊਨਿਟੀਜ਼। ਹੁਣ ਇਹ ਉਹ ਕੈਟਾਗਰੀ 'ਚ ਹੈ ਜਿਹਦੇ 'ਚ ਸਿੱਖ ਫਿੱਟ ਹੁੰਦੇ ਨੇ ਪੂਰੀ ਤਰ੍ਹਾਂ। ਔਰ ਇਹ ਦੋਨਾਂ ਦੀ ਜਿਹੜੀ ਜੁਆਇੰਟ ਵਰਚੁਅਲ ਹੀਅਰਿੰਗ ਹੋਈ ਉਹਦੇ 'ਚ ਉਹਨਾਂ ਨੇ ਇਹ ਕਿਹਾ, ਔਰ ਮੈਂ ਇੱਕ ਪੈਰਾਗ੍ਰਾਫ ਉਹਦਾ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ ਕਿ ਜੈਨੋਸਾਈਡ ਕਨਵੈਨਸ਼ਨ ਕੀ ਹੈ UN ਦੀ, ਜਿਹਨੂੰ ਟੌਮ ਲੈਂਟੋਸ ਕਮਿਸ਼ਨ ਨੇ ਔਰ USCIRF ਨੇ ਕੋਟ ਕੀਤਾ ਕਿ ਡਿਸਪਾਈਟ ਦਾ 1948 ਜੈਨੋਸਾਈਡ ਕਨਵੈਨਸ਼ਨ ਐਂਡ ਡੈਕਲਾਰੇਸ਼ਨਸ ਆਫ ਨੈਵਰ ਅਗੇਨ, ਕਿਉਂਕਿ ਜਦੋਂ ਜੂਸ਼ ਜੈਨੋਸਾਈਡ ਦੀ ਕਹਾਣੀ ਸਾਹਮਣੇ ਆਈ ਤੇ ਇੱਕ ਨਾਰਾ ਸੀ ਨੈਵਰ ਅਗੇਨ ਨੈਵਰ, ਉਹਨਾਂ ਨੇ ਕਿਹਾ ਡਿਸਪਾਈਟ ਇਹਦੇ ਬਾਵਜੂਦ perpetrators around the world continue to commit genocide including against religious communities with impunity। ਇਹਦੇ ਬਾਵਜੂਦ ਜਿਹੜਾ ਉਹ ਧਾਰਮਿਕ ਘੱਟ ਗਿਣਤੀਆਂ ਦੇ ਅਕਲੀਅਤਾਂ ਦੇ ਖਿਲਾਫ ਬਿਨਾਂ ਕਿਸੇ ਜਵਾਬਦੇਹੀ ਦੇ ਇਹ ਜੈਨੋਸਾਈਡ ਜਾਰੀ ਹੈ। ਹੋਲਡਿੰਗ perpetrators accountable for their crimes is imperative for deterrence and is key element in providing justice to the victims of these crimes along with reparations for devastated communities, restoring the dignity of survivors and supporting broader transitional justice process that deal with the legacy of conflict। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਤੁਸੀਂ ਜਵਾਬਦੇਹ ਨਹੀਂ ਠਹਿਰਾਓਗੇ ਜੋ ਕਰ ਰਹੇ ਨੇ ਤੇ ਲਗਾਤਾਰਤਾ ਨਾਲ ਵਾਪਰਦਾ ਰਹੇਗਾ। ਵਿਕਟਮਸ ਨੂੰ ਜਸਟਿਸ ਵੀ ਮਿਲਣਾ ਚਾਹੀਦਾ ਹੈ, ਜਿਹੜੇ ਉਹਨਾਂ ਦੇ ਡੈਮੇਜ ਨੇ ਉਸ ਦਾ ਉਹਨਾਂ ਨੂੰ ਜਿਹੜਾ ਉਹ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਵੀ ਡਿਸਪਾਈਟ ਦਿਸ ਇੰਪੋਰਟੈਂਸ ਇਨ ਦਾ ਫੇਸ ਆਫ ਆਨਗੋਇੰਗ ਮਾਸ ਐਟਰੋਸਿਟੀਜ਼ ਔਰ ਈਵਨ ਇਨ देयर ਆਫਟਰਮੈਥ ਮੈਨੀ ਆਬਸਟੈਕਲਸ ਇੰਪੀਡ ਦਾ ਐਬਿਲਿਟੀ ਆਫ ਵਿਕਟਮਸ ਟੂ ਐਕਸੈਸ ਜਸਟਿਸ। ਕਿ ਇਹਦੇ ਬਾਵਜੂਦ ਕਿ ਇਹ ਸਾਰੀਆਂ ਮਾਸ ਐਟਰੋਸਿਟੀਜ਼ ਵੀ ਹੋਈਆਂ ਨੇ, ਚੱਲ ਵੀ ਰਹੀਆਂ ਨੇ, ਪਰ ਵਿਕਟਮਸ ਜਿਹੜੇ ਉਹ ਪੀੜਤ ਨੇ ਉਹਨਾਂ ਨੂੰ ਜਸਟਿਸ ਨਹੀਂ ਮਿਲਦਾ। ਵਾਈਲ ਸਟੇਟਸ ਹੈਵ ਦਾ ਪ੍ਰਾਇਮਰੀ ਓਬਲੀਗੇਸ਼ਨ ਅੰਡਰ ਇੰਟਰਨੈਸ਼ਨਲ ਲਾਅ to criminally prosecute those responsible for mass atrocity crimes, international and hybrid courts can help close the accountability gap। ਹੁਣ ਇਹਦੇ 'ਚ ਉਹਨਾਂ ਨੇ ਕਿਹਾ ਜੀ ਇਹ ਸਟੇਟਸ ਦੀ ਜ਼ਿੰਮੇਵਾਰੀ ਹੈ ਕਿ ਜਿਨ੍ਹਾਂ ਦੇ ਖਿਲਾਫ ਇਹ ਹੋ ਰਿਹਾ ਉਹਨੂੰ ਜ਼ਿੰਮੇਵਾਰ ਜਿਹੜਾ ਅਕਾਊਂਟੇਬਲ ਠਹਿਰਾਇਆ ਜਾਏ। ਅਦਰਵਾਈਜ਼ ਫਿਰ ਜਿਹੜਾ ਇੰਟਰਨੈਸ਼ਨਲ ਹਾਈਬ੍ਰਿਡ ਕੋਰਟ ਜਿਹੜੇ ਨੇ ਉਹ ਇਹਦੇ 'ਚ ਮਦਦ ਕਰ ਸਕਦੇ ਨੇ। ਪਰ ਜੇ ਸਟੇਟ ਖੁਦ ਹੀ परपीट्रेटर है हीनस क्राइम्स ਦੇ ਲਈ ਖੁਦ ਹੀ ਜ਼ਿੰਮੇਵਾਰ ਹੈ ਤੇ ਫਿਰ ਕੌਣ ਕਿ ਰਾਣੀ ਨੂੰ ਕਿ ਰਾਣੀਏ ਅੱਗਾ ਟੱਕ, ਕਿਉਂਕਿ ਇਹ ਤਾਂ ਇਹ ਪਾਰਟ ਹੈ। ਫਿਰ ਉਹਨਾਂ ਨੇ ਇਹ ਸਟੇਟਮੈਂਟ ਦੇ ਵਿੱਚ ਸੈਵਰਲ ਰਿਲੀਜੀਅਸ ਕਮਿਊਨਿਟੀਜ਼ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਜੈਨੋਸਾਈਡ ਹੋਇਆ ਹੈ, ਇਰਾਕ, ਸੀਰੀਆ, ਇਸਲਾਮਿਕ ਸਟੇਟ ਔਰ ਇਸ ਸਾਰਿਆਂ ਦੇ ਯਜ਼ਦੀ, ਕ੍ਰਿਸਚੀਅਨਸ, ਰਿਲੀਜੀਅਸ ਮਾਈਨੋਰਿਟੀਜ਼ ਔਰ ਇਸ ਸਾਰੇ ਦਾ ਜ਼ਿਕਰ ਕਰਦੇ ਹਾਂ। ਰੋਹਿੰਗਿਆਂ ਦਾ ਖਾਸ ਤੌਰ ਤੇ ਜ਼ਿਕਰ ਹੈ, ਵੀਗਰ ਮੁਸਲਮਾਨਾਂ ਦਾ ਜ਼ਿਕਰ ਹੈ, ਵੀਗਰ ਟ੍ਰਿਬਿਊਨਲ ਦੀ ਗੱਲ ਹੈ ਔਰ ਇਹ ਸਾਰਾ। ਹੁਣ ਇਸ ਦੇ ਵਿੱਚ ਪੂਰੀ ਜਿਹੜੀ ਵਰਚੁਅਲ ਕਾਨਫਰੰਸ ਹੋਈ, ਹੀਅਰਿੰਗ ਹੋਈ ਔਰ ਉਹਦੇ 'ਚ ਕਾਫੀ ਪ੍ਰੋਮੀਨੈਂਟ ਜਿਹੜੇ ਨੇ ਕਾਂਗਰਸਮੈਨ ਵੀ, ਰਿਪਰੈਜ਼ੈਂਟੇਟਿਵ ਜੇਮਸ ਐਮਗਵਰਨ ਜਿਨ੍ਹਾਂ ਨੇ ਕੋ-ਚੇਅਰ ਕੀਤਾ, ਕ੍ਰਿਸ ਸਮੇਤ, ਨੈਨ ਮੈਨੇਂਜ਼ਾ, ਨਿਊਰੀ ਟਨਟ, ਫਿਰ ਪੈਨਲ ਨੇ। ਉਹਨਾਂ ਦੀ ਡਿਟੇਲ ਹੈ ਕਿ ਉਹਨਾਂ ਦੇ ਵਿੱਚ ਕੌਣ ਆਇਆ। ਸੋ ਕੁਛ ਤਾਂ ਪੈਨਲਿਸਟ ਸੀ ਜਿਨ੍ਹਾਂ ਨੇ ਜਿਹਦਾ ਵੀ ਉਹਨਾਂ ਨੇ ਪ੍ਰੈਜ਼ੈਂਟ ਕੀਤਾ, ਪਰ ਇਸੇ ਹੀ ਉਹਨਾਂ ਨੇ ਹੀਅਰਿੰਗ ਦੇ ਵਿੱਚ ਜਾਂ ਬਰੀਫਿੰਗ ਦੇ ਵਿੱਚ ਸਬਮਿਸ਼ਨਸ ਵੀ ਲਈਆਂ ਕਿ ਜਿਨ੍ਹਾਂ ਦੀਆਂ ਕੌਮਾਂ ਨਾਲ ਕੀ ਵਾਪਰਿਆ ਉਹ ਆਪਣੀ ਸਟੇਟਮੈਂਟ ਜਿਹੜਾ ਹੈ ਫॉर ਰੈਕਰਡ ਦੇਣ। ਔਰ ਉਹਦੇ 'ਚ ਈਵਨ ਇਹਨਾਂ ਦੇ ਮੇਨ ਵੈਬਸਾਈਟ ਦੇ 'ਚ ਹੀ ਹੈ ਕਿ ਸਟੇਟਮੈਂਟ ਆਫ ਭੁਪਿੰਦਰ ਸਿੰਘ ਐਂਡ ਬੂਟਾ ਸਿੰਘ ਖੜੌਤ। ਹੁਣ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਸਿੱਖ ਜੈਨੋਸਾਈਡ ਦੇ ਹਵਾਲੇ ਨਾਲ, ਇਹਦੇ ਤੇ ਉਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੀ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ। ਹਾਲਾਂਕਿ ਉਹਨਾਂ ਦੇ USCIRF ਔਰ ਟੌਮ ਲੈਂਟੋਸ ਕਮਿਸ਼ਨ ਦੇ ਵੈਬਸਾਈਟ ਤੇ ਡਾਇਰੈਕਟਲੀ ਤੁਸੀਂ ਲਿੰਕ ਤੇ ਕਲਿੱਕ ਕਰੋ ਤੇ ਇਹ ਜਿਹੜੀ ਹੈ ਰਿਪੋਰਟ ਸਾਹਮਣੇ ਆ ਜਾਂਦੀ ਹੈ ਉਹਨਾਂ ਦੀ ਕੀ ਸਬਮਿਸ਼ਨ ਹੈ। ਲੇਕਿਨ ਮੈਂ ਬਰੀਫ, ਹਾਲਾਂਕਿ ਸਾਡੇ ਵਿਊਅਰ ਡਾਇਰੈਕਟਲੀ ਵੀ ਜਾ ਕੇ ਐਕਸੈਸ ਕਰ ਸਕਦੇ ਨੇ, ਪਰ ਜਸਟ ਐਜ਼ ਏ ਰੈਫਰੈਂਸ ਜਿਹੜੀ ਰਿਟਨ ਸਟੇਟਮੈਂਟ ਇਸ ਰਿਕਾਰਡ ਦਾ ਹਿੱਸਾ ਬਣੀ ਇਸ ਜੁਆਇੰਟ US ਕਮਿਸ਼ਨ ਔਰ ਟੌਮ ਲੈਂਟੋਸ ਕਮਿਸ਼ਨ ਦੀ, ਉਸ ਦੇ ਵਿੱਚ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਸਿੱਖ ਇਸ਼ੂ ਜਿਹੜਾ ਪ੍ਰੈਜ਼ੈਂਟ ਕੀਤਾ
और ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਸਟੇਟਮੈਂਟ ਐਕਸਪਲੋਰਡ ਦਾ ਡਿਫਰੈਂਟ ਟਾਈਮ ਲਾਈਨਸ staged killings of Sikhs in November 1984, denial of justice, the killings of Sikh youth during counter-insurgency operation of 1990s, ਜ਼ਾਹਰ ਹੈ 1995 ਤੱਕ, synthetic drug infiltration, ਜਿਹੜੀ substance, drug warfare ਹੈ ਪੰਜਾਬ 'ਚ ਉਹਦਾ ਵੀ ਜ਼ਿਕਰ ਹੈ, and wiping of a whole generation, and now through the Indian Agriculture Laws 2020 to acquire the ancestral lands of the Sikhs, economical genocide, ਕਿ physical ਵੀ ਕੀਤਾ ਹੈ, ਡਰੱਗਸ ਰਾਹੀਂ ਵੀ ਉਹਨਾਂ ਨੇ ਕੀਤਾ, ਕਲਚਰਲ ਵੀ ਕਰ ਰਹੇ ਨੇ, ਔਰ ਹੁਣ ਇਕਨੋਮਿਕਲ ਜੈਨੋਸਾਈਡ ਜਿਹੜੇ ਖੇਤੀ ਕਾਨੂੰਨ ਨੇ। ਫਿਰ ਉਹਨਾਂ ਨੇ ਕਾਂਗਰੈਸ਼ਨਲ ਜਿਹੜੇ ਰੈਕਡ ਦੇ ਵਿੱਚੋਂ ਸਿੱਖ ਪਰਸੀਕਿਊਸ਼ਨ ਦੀ ਜਿਹੜੀ ਹੈ ਉਹ ਪੂਰਾ ਉਹਨਾਂ ਨੇ 1947 ਤੋਂ ਬਾਅਦ ਕੀ ਹੋਇਆ ਉਹ ਰਿਕਾਰਡ ਵੀ ਨਾਲ ਸਬਮਿਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਕਮਿਊਨਿਟੀ ਹੈਜ਼ ਲੋਸਟ ਵਨ ਹੋਲ ਜਨਰੇਸ਼ਨ ਟੂ ਕਾਊਂਟਰ ਇਨਸਰਜੈਂਸੀ ਆਪਰੇਸ਼ਨਸ in 1990s and another generation to deep synthetic drug penetration, ਕਿ 84 ਤੋਂ 94 ਤੱਕ ਤਾਂ ਉਹਨਾਂ ਨੇ ਵਾਈਪ ਆਊਟ ਕਰ ਦਿੱਤੀ ਇੱਕ ਜਨਰੇਸ਼ਨ, ਲੱਖ ਡੇਢ ਲੱਖ ਨੌਜਵਾਨ ਮਾਰ ਕੇ, ਔਰ ਉਸ ਤੋਂ ਫੋਲੋਇੰਗ ਡੈਕੇਡ ਦੇ ਵਿੱਚ ਉਹਨਾਂ ਨੇ ਡਰੱਗ ਐਬਿਊਜ਼ ਦੇ ਨਾਲ ਜਿਹੜਾ ਕੀਤਾ, ਔਰ ਇਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਅਕਾਊਂਟੇਬਿਲਿਟੀ ਫॉर द perpetrators and urge the US government to hold India accountable for these human rights abuses। ਉਹਨਾਂ ਨੇ ਕਿਹਾ ਵੀ ਭਾਰਤ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ, ਔਰ ਜਿਹੜਾ ਫਰੇਮਵਰਕ ਹੈ ਲਾਅ ਦਾ, ਇੰਟਰਨੈਸ਼ਨਲ ਲਾਅ ਦਾ ਔਰ ਕਨਵੈਨਸ਼ਨ ਅਗੇਂਸਟ ਜੈਨੋਸਾਈਡ, ਉਹਦੇ ਥੱਲੇ ਜਿਹੜਾ ਇਹਨਾਂ ਨੂੰ ਜਿਹੜਾ ਉਹ ਪ੍ਰੋਸੀਕਿਊਟ ਕੀਤਾ ਜਾਏ। ਔਰ ਉਹਨਾਂ ਨੇ ਜਿੱਥੇ ਸਿੱਖ ਕੇਸ ਦੀ ਗੱਲ ਕੀਤੀ, ਨਾਲ ਦੀ ਨਾਲ ਉਹਨਾਂ ਨੇ ਮੁਸਲਿਮ ਪਰਸੀਕਿਊਸ਼ਨ ਥਰੂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਐਂਡ ਡੈਲੀਬਰੇਟ ਅਟੈਂਪਟ ਬਾਈ ਇੰਡੀਅਨ ਗਵਰਨਮੈਂਟ ਟੂ ਵਾਈਪ ਆਊਟ ਸਿੱਖ ਐਂਡ ਮੁਸਲਿਮ ਕਮਿਊਨਿਟੀਜ਼, ਔਰ ਥੱਲੇ ਉਹਨਾਂ ਨੇ ਡਿਟੇਲ ਦਿੱਤੀ ਹੈ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵੀਰ ਬੂਟਾ ਸਿੰਘ ਖੜੌਦ ਔਰ ਵੀਰ ਭੁਪਿੰਦਰ ਸਿੰਘ ਹੋਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਟਾਈਮਲੀ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਉਸ ਰਿਕਾਰਡ ਦੇ ਵਿੱਚ ਦਿੱਤੀ, ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਇਸ ਕਮਿੰਗ ਈਅਰ 'ਚ ਜਿਹੜੀ USCIRF ਦੀ ਐਨੂਅਲ ਰਿਪੋਰਟ ਹੋਏਗੀ, ਇਹ ਉਸ ਦੇ ਵਿੱਚ ਵੀ ਸਿੱਖ ਜੈਨੋਸਾਈਡ ਕਿਵੇਂ ਹੋਇਆ ਬੀਤੇ 'ਚ ਔਰ ਅੱਜ ਕਿਵੇਂ ਹੋ ਰਿਹਾ ਇਸ ਬਾਰੇ ਜ਼ਰੂਰ ਮੈਂਸ਼ਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖਸ ਅਤੇ ਫੂਡ ਬੈਂਕ ਫॉर ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਸਿਟੀ ਵਿੱਚ ਹਰ ਮਹੀਨੇ ਕੀਤੀ ਜਾਂਦੀ ਭੋਜਨ ਸੇਵਾ 'ਚ ਸਾਥ ਦੇਵੋ। ਲੋੜਵੰਦਾਂ ਨੂੰ ਤਾਜ਼ਾ ਭੋਜਨ, ਪ੍ਰੋਟੀਨ ਅਤੇ ਲੰਮੇ ਸਮੇਂ ਤੱਕ ਵਰਤਿਆ ਜਾਣ ਵਾਲਾ ਭੋਜਨ ਵੰਡਿਆ ਜਾਂਦਾ ਹੈ। ਇਸ ਸ਼ਨੀਵਾਰ 14 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਪਹੁੰਚੋ। ਨਿਊਯਾਰਕ ਸ਼ਹਿਰ ਵਿੱਚ ਵਸਦੇ ਪਰਿਵਾਰਾਂ ਲਈ ਇਸ ਪ੍ਰੋਗਰਾਮ ਦਾ ਖੁੱਲ੍ਹਾ ਸੱਦਾ ਹੈ। ਇਹਨਾਂ ਖਾਸ ਗੱਲਾਂ ਦਾ ਖਾਸ ਧਿਆਨ ਰੱਖੋ। ਗਰਮ ਕੱਪੜੇ ਅਤੇ ਮਾਸਕ ਪਾਓ। ਆਪਣਾ ਕਾਰਟ ਅਤੇ ਫਾਲਤੂ ਬੈਗ ਨਾਲ ਲੈ ਕੇ ਆਓ। ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਯੂਨਾਈਟਿਡ ਸਿੱਖਸ ਨਾਲ ਇਸ ਨੰਬਰ ਤੇ ਸੰਪਰਕ ਕਰੋ 646 688 3525। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਹਰਲੇ ਮੁਲਕਾਂ ਵਿੱਚ 5 ਕਕਾਰਾਂ ਵਿੱਚੋਂ ਇੱਕ ਪ੍ਰਮੁੱਖ ਕਕਾਰ ਕਿਰਪਾਨ ਨੂੰ ਲੈ ਕੇ ਇੱਕ ਬਹਿਸ ਜਿਹੜੀ ਹੈ ਉਹ ਛਿੜਦੀ ਹੈ ਕਿ ਕੀ ਕਿਰਪਾਨ ਮਹਿਜ਼ ਇੱਕ ਧਾਰਮਿਕ ਚਿੰਨ੍ਹ ਹੈ ਜਾਂ ਫਿਰ ਰੱਖਿਆ
ਲਈ ਸਵੈ ਰੱਖਿਆ ਲਈ ਇੱਕ ਹਥਿਆਰ। ਸੋ ਸਾਡੇ ਇੱਕ ਵਿਊਅਰ ਜਿਹੜੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਹਨ, ਸਰਦਾਰ ਪਰਮਜੀਤ ਸਿੰਘ ਰੰਧਾਵਾ ਨੇ ਇਸ ਇਸ਼ੂ ਤੇ ਆਪਣਾ ਜਿਹੜਾ ਨੁਕਤਾ ਨਜ਼ਰ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਇਸ਼ੂ ਨੂੰ ਅਸੀਂ ਇੱਕ ਨੁਕਤਾ ਨਿਗਾਹ ਕਹਿ ਕੇ ਡਿਸਕਸ ਕਰਨ ਜਾ ਰਹੇ ਹਾਂ, ਇਹ ਅੰਗਰੇਜ਼ੀ ਚ ਕਹਿਣਾ ਹੋਏ ਤਾਂ ਹੌਟ ਪੋਟੇਟੋ ਹੈ, ਗਰਮ ਆਲੂ ਹੈ। ਬਿਲਕੁਲ, ਹੱਥ ਵੀ ਸੜਦੇ ਨੇ, ਜੇ ਮੂੰਹ ਚ ਪੈ ਜਾਏ ਮੂੰਹ ਵੀ ਸੜਦਾ ਹੈ। ਬਟ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਦੁਨੀਆ ਭਰ ਚ ਜਿੱਥੇ ਹੁਣ ਸਿੱਖ ਵਸਦੇ ਨੇ, ਇੱਕ ਸਿਚੁਏਸ਼ਨ ਦੇ ਨਾਲ ਜਿਹੜਾ ਹਰ ਥਾਂ ਹਰ ਸਿੱਖ ਨੂੰ ਡੀਲ ਕਰਨਾ ਪੈਂਦਾ ਹੈ। ਲੰਬਾ ਵਕਤ ਅਮਰੀਕਾ ਚ ਵੀ ਜਦੋਂ ਸਿੱਖ ਆਏ, ਟਰਬਨ ਪੱਗ ਦੇ ਨਾਲ ਤੁਹਾਨੂੰ ਜੌਬ, ਤੁਹਾਡੀ ਪਛਾਣ ਤਾਂ ਇੱਕ ਤਾਂ ਸੋਸ਼ਲ ਸੀ, ਇੱਕ ਜੌਬ ਓਪਰਚੁਨਿਟੀ ਉਹ ਪੋਸਟ ਆਫਿਸ ਤੋਂ ਸ਼ੁਰੂ ਕਰ ਲਈਏ ਤੇ ਕਿਵੇਂ ਕੱਲੀ ਕੱਲੀ ਥਾਂ ਦੇ ਉੱਤੇ ਇਹਦੇ ਲਈ ਲੜਾਈ ਲੜੀ ਅਦਾਲਤਾਂ 'ਚ ਔਰ ਦੂਸਰੇ 'ਚ। ਔਰ ਫਿਰ ਜਿਹੜੀ ਲੇਟੈਸਟ ਲੜਾਈ ਅਮਰੀਕਾ 'ਚ ਅਸੀਂ ਲੜੀ ਪੱਗ ਦੇ ਮਾਮਲੇ 'ਚ, ਬੇਸ਼ੱਕ ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਵਰਗੇ ਨੇ ਫੌਜ ਦੇ ਵਿੱਚ, ਅਮਰੀਕਨ ਫੌਜ ਦੇ ਵਿੱਚ ਰਹਿ ਕੇ ਸਿੱਖੀ ਸਰੂਪ ਨਾਲ ਦਸਤਾਰ ਔਰ ਕੇਸਦਾੜੀ ਨਾਲ ਸਰਵ ਕੀਤਾ ਸੀ। ਪਰ ਜਦੋਂ 1930 ਤੱਕ ਪਹੁੰਚਦੇ ਇਹਨਾਂ ਨੇ ਲਾਅ ਬਣਾਏ ਤੇ ਇਹਨਾਂ ਨੇ ਹਰ ਜਿਹੜਾ ਗੈਰ ਅਮਰੀਕਨ ਜਿਹਨੂੰ ਬਣਾ ਦਿੱਤਾ, ਰੇਸ ਬੇਸ ਬਣਾ ਲਿਆ, ਉਹਨੂੰ ਹੱਕ ਹੀ ਨਹੀਂ ਦਿੱਤੇ। ਔਰ ਫਿਰ ਜਿਹੜਾ 1960 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਮਰੀਕਾ 'ਚ ਪਾਬੰਦੀ ਲੱਗ ਜਾਂਦੀ ਹੈ ਕਿ ਫੌਜ ਦੇ ਵਿੱਚ ਹੀ ਨਹੀਂ ਤੁਸੀਂ ਸਿੱਖੀ ਸਰੂਪ ਨਾਲ ਸਰਵ ਕਰ ਸਕਦੇ। ਸੋ ਇੱਕ ਬੈਟਲ ਇੱਥੇ ਇਹ ਲੜੀ ਗਈ। ਫਿਰ ਉਹ ਮੈਕਡੋਨਲ ਹੋਣ, ਦੂਜੇ ਹੋਣ, ਤੁਸੀਂ ਕੜਾ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ, ਫੂਡ ਇੰਡਸਟਰੀ ਆ ਗਈ, ਮੂੰਹ ਢੱਕਣਾ ਦੂਸਰਾ ਹੋਣਾ, ਔਰ ਇਹ ਸਾਰੀਆਂ ਲੜਾਈਆਂ। ਲੇਕਿਨ ਜਿਹੜੀ ਇੱਕ ਜਿਸ ਦਾ ਇੱਕ ਕੇਸ ਹੁਣ ਅੱਜ ਕੱਲ੍ਹ ਆਸਟ੍ਰੇਲੀਆ 'ਚ ਵੀ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਇਨਵੋਲਵ ਹੈ, ਬੈਲਜੀਅਮ 'ਚ ਵੀ ਹੈ, ਅਮਰੀਕਾ ਦੇ ਸਕੂਲਾਂ 'ਚ ਜਦੋਂ ਸਿੱਖ, ਔਰ ਮੈਂ ਜਿਹੜੇ ਸਾਡੇ ਵੀਰ ਸਿੱਖ ਧਰਮ ਬਾਰੇ ਅਜੇ ਵਾਕਫੀਅਤ ਪੂਰੀ ਨਹੀਂ ਰੱਖਦੇ, ਉਹ ਮੈਂ ਦੱਸਦੇ ਹਾਂ ਕਿ ਜਦੋਂ ਸਿੱਖੀ ਦੇ ਵਿੱਚ ਇਨੀਸ਼ੀਏਟ ਕੀਤਾ ਜਾਂਦਾ ਹੈ, ਜਿਸ ਨੂੰ ਅੰਮ੍ਰਿਤ ਛਕਾਣਾ ਕਹਿੰਦੇ ਨੇ, ਤੇ ਉਸ ਤੋਂ ਬਾਅਦ ਇਹ ਲਾਜ਼ਮ ਹੁੰਦਾ ਹੈ ਕਿ 5 ਆਰਟੀਕਲ ਆਫ ਫੇਥ ਜਿਹੜੇ ਨੇ ਉਹ ਇਨਸੈਪਰੇਬਲ ਪਾਰਟ ਹੁੰਦੇ ਨੇ ਫਿਰ ਸਿੱਖ ਦੀ ਬੀਇੰਗ ਦਾ, ਸਿੱਖ ਦੇ ਵਜੂਦ ਦਾ। ਉਹ ਸਿੱਖ ਹੋਏ, ਸਿੰਘ ਹੋਏ, ਜਿਹਨੂੰ ਅਸੀਂ ਜਦੋਂ ਅੰਮ੍ਰਿਤ ਛਕਦਾ ਹੈ ਤੇ ਉਹ ਸਿੰਘ ਫੀਅਰਲੈਸ ਲਾਈਕ ਏ ਲਾਇਨ, ਔਰ ਜਿਹੜੀ ਬੀਬੀ ਆ ਉਹ ਸਿੰਘਣੀ ਲਾਈਕ ਏ ਲਾਇਨੈਸ, ਔਰ ਉਹਦੇ ਨਾਂ ਦੇ ਨਾਲ ਮਰਦ ਦੇ ਸਿੰਘ ਹੁੰਦਾ ਹੈ, ਜ਼ਾਹਰ ਹੈ ਲਾਇਨ, ਕੌਰ ਪ੍ਰਿੰਸ। ਸੋ ਜ਼ਾਹਰ ਹੈ ਕਿ ਇਹ 5 ਜਿਹੜੇ ਸਾਡੇ ਆਰਟੀਕਲ ਆਫ ਫੇਥ ਨੇ, ਜਿਨ੍ਹਾਂ ਦੇ ਵਿੱਚ ਕੇਸ ਜਿਹੜੇ ਬਿਲਕੁਲ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਵਾਲਾਂ ਨੂੰ ਟ੍ਰਿਮ ਕਰਨਾ, ਇਹ ਸਿੱਖੀ ਦੇ ਖਿਲਾਫ ਹੁੰਦਾ ਹੈ। ਫਿਰ ਕਛਹਿਰਾ ਜਿਹੜਾ ਹਮੇਸ਼ਾ ਤੁਸੀਂ ਪਹਿਨਦੇ ਹੋ, ਲਾਈਕ ਉਹਦੇ ਨੂੰ ਅੱਜ ਦੀ ਜ਼ਬਾਨ 'ਤੇ ਉਹਨੂੰ ਅੰਡਰ ਪੈਂਟਸ ਔਰ ਦੂਸਰੇ ਲਫ਼ਜ਼ ਵਰਤੇ ਜਾਂਦੇ ਨੇ, ਪਰ ਸਿੱਖ ਕਛਹਿਰਾ ਹੀ ਹੈ। ਔਰ ਕੜਾ ਹੱਥ ਦੇ ਵਿੱਚ, ਔਰ ਕਿਉਂਕਿ ਕੇਸ ਇਹ ਮੈਟਿਡ ਨਾ ਹੋਣ, ਆਪਸ 'ਚ ਉਲਝਣ ਨਾ, ਔਰ ਇਹ ਨਹੀਂ ਹੈ ਕਿਉਂਕਿ ਹਿੱਪੀਆਂ ਨੇ ਵੀ ਵਾਲ ਰੱਖੇ ਸੀ, ਇਹ ਗੁਰੂ ਦੇ ਕੇਸ ਨੇ। ਦੋਵੇਂ ਵੇਲੇ ਜਿਹੜਾ ਉਹਨਾਂ ਨੂੰ ਵਾਹਣਾ ਤਾਂ ਕਿ ਸਫਾਈ ਹੋਏ। ਉਸ ਕੇਸਾਂ ਦਾ ਜਿਹੜਾ ਇਸ਼ਨਾਨ ਵੀ ਜ਼ਰੂਰੀ ਹੁੰਦਾ, ਉਹ ਹਰ ਕੋਈ ਹਫ਼ਤੇ 'ਚ ਇੱਕ ਵਾਰ ਕਰਦਾ ਹੈ, ਕੋਈ ਰੋਜ਼ਾਨਾ ਕਰਦਾ ਹੈ। ਔਰ 5ਵਾਂ ਔਰ ਅਹਿਮ ਜਿਹੜਾ ਇੱਕ ਕਾਰ ਹੈ ਕੇਸਾਂ ਤੋਂ ਬਾਅਦ, ਜਿਸ ਨੂੰ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਕਿਰਪਾਨ। ਹੁਣ ਕਿਰਪਾਨ ਆਮ ਬੰਦਾ ਉਹਨੂੰ ਸੌਰਡ ਕਹੇਗਾ, ਔਰ ਸੌਰਡਸ ਦੀਆਂ ਡਿਫਰੈਂਟ ਸ਼ੇਪਸ, ਫਾਰਮਸ, ਉਹਨਾਂ ਦੀ ਆਪਣੀ ਹਿਸਟਰੀ ਹੈ, ਕਿੱਥੋਂ ਆਈ, ਕੀ ਹੈ। ਲੇਕਿਨ ਜਦੋਂ ਅਸੀਂ ਕਿਰਪਾਨ ਕਿਉਂਕਿ ਇਹਨਾਂ ਨੂੰ ਕਕਾਰ ਲਫ਼ਜ਼ ਵੀ ਇਸ ਲਈ ਕਿਹਾ ਜਾਂਦਾ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਇਹ 5 ਹੀ ਲਫ਼ਜ਼ ਕੱਕਾ ਐਲਫਾਬੈਟ ਤੋਂ ਸ਼ੁਰੂ ਹੁੰਦੇ ਨੇ, ਕੇਸ, ਕੰਗਾ, ਕੜਾ, ਕਛਹਿਰਾ, ਕਿਰਪਾਨ। ਹੁਣ ਕਿਰਪਾਨ ਜਾਂ ਸੌਰਡ ਜਿਹੜੀ ਜਿਸ ਦੇ ਲਈ ਕਾਮਨ ਬੰਦੇ ਲਈ ਇਹ ਹੁੰਦਾ ਹੈ, ਪਹਿਲੀ ਆਈਡੈਂਟੀਟੀ ਤੁਹਾਡੀ ਪੱਗ ਦੇ ਨਾਲ ਹੈ, ਦੇਖੀ ਜਿਹਦੇ ਲਈ ਸਟਰਗਲ ਹੋਈ। ਕੰਗਾ ਵੀ ਕੇਸਾਂ ਦੇ ਅੰਦਰ ਹੈ, ਕਛਹਿਰਾ ਵੀ ਕੋਈ ਨਹੀਂ ਹੈ, ਕੜੇ ਨਾਲ ਵੀ ਕੋਈ ਬਹੁਤਾ ਨਹੀਂ। ਦੂਸਰਾ ਜਿਹੜਾ ਸਭ ਤੋਂ ਸਬਜੈਕਟ ਟੂ, ਜਿੱਥੇ ਤੁਹਾਡੀ ਕਾਨੂੰਨ ਦੇ ਨਾਲ ਟੱਕਰ ਹੋ ਰਹੀ ਹੈ, 150 ਤੋਂ ਜ਼ਿਆਦਾ ਮੁਲਕਾਂ ਜਿੱਥੇ ਸਿੱਖ ਰਹਿੰਦੇ ਨੇ, ਬਹੁਤ ਸਾਰੀਆਂ ਥਾਵਾਂ ਤੇ ਇਹ ਬੈਟਲ ਜਿੱਤੀ ਹੈ, ਕਿਤੇ ਅਜੇ ਕੇਸ ਚੱਲ ਰਹੇ ਨੇ, ਜਿਵੇਂ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ। ਹੁਣ ਉਹ ਹੈ ਕਿਰਪਾਨ। ਜਦੋਂ ਹੁਣ ਸਿੱਖ ਬੱਚੇ ਬੱਚੀਆਂ ਵੀ, ਕਿਉਂਕਿ ਇਸ ਦਾ ਇੱਕ ਜਨਰਲ ਜਿਹਾ ਪ੍ਰਿੰਸੀਪਲ ਹੈ ਕਿ ਜਦੋਂ ਬੱਚਾ ਜਾਂ ਬੱਚੀ ਆਪਣੀ ਪੂਰੀ ਸਮਝ ਰੱਖਦਾ ਹੈ, ਜਿਹੜੀਆਂ ਵਾਉਜ਼, ਜਿਹੜੇ ਪ੍ਰਣ ਉਹਨੇ ਲੈਣੇ ਨੇ ਗੁਰੂ 5 ਪਿਆਰਿਆਂ ਦੇ ਸਾਹਮਣੇ, ਉਹਨਾਂ ਨੂੰ ਨਿਭਾ ਸਕਦਾ ਹੈ, ਉਦੋਂ ਉਹ ਅੰਮ੍ਰਿਤ ਛਕਦਾ ਹੈ। ਸੋ ਜ਼ਾਹਰ ਹੈ ਕਿ ਇਹ ਉਮਰ 11 ਜਾਂ 12 ਸਾਲ ਦੀ ਹੁੰਦੀ ਹੈ। ਜੇ ਮੈਂ ਆਪਣੇ ਬਚਪਨ ਨੂੰ ਦੇਖਾਂ
ਤੇ ਮੈਂ ਲਗਭਗ 12 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਛਕਿਆ ਸੀ। ਔਰ ਉਸ ਤੋਂ ਬਾਅਦ ਇਹ 5 ਕਕਾਰ ਤੁਹਾਡੇ ਕੋਲ ਹੋਣੇ ਇਹ ਜਿਹੜਾ ਹਾਂ ਲਾਜ਼ਮੀ ਹੈ। ਹੁਣ ਸਕੂਲਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ, ਜਿੱਥੇ ਈਵਨ ਜੇ ਸਕੂਲਾਂ 'ਚ ਨਾਈਫ ਅਲਾਉਡ ਨਹੀਂ ਹੈ, ਜਿਵੇਂ ਆਸਟ੍ਰੇਲੀਆ ਦਾ ਕੇਸ ਹੋਇਆ, ਤੇ ਉੱਥੇ ਕਿਰਪਾਨ, ਔਰ ਇਹ ਫਿਰ ਪੰਜੋ ਸੈਪਰੇਟ ਨਹੀਂ ਹੋ ਸਕਦੇ। ਈਵਨ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ, ਨਹਾਉਂਦੇ ਹੋ, ਸੌਂਦੇ ਹੋ, ਇਹ ਤੁਹਾਡਾ ਹਿੱਸਾ ਹੈ, ਤੁਹਾਡੇ ਵਜੂਦ ਦਾ ਹਿੱਸਾ ਹੈ। ਔਰ ਇਹਦੇ 'ਚ ਫਿਰ ਜਿਹੜਾ ਹੈ ਇਹ ਤੁਹਾਡਾ ਇੱਕ ਹਿੱਸਾ ਨੇ, ਤੁਹਾਡੇ ਵਜੂਦ, ਤੁਹਾਡੇ ਬੀਇੰਗ ਦਾ ਹਿੱਸਾ ਨੇ। ਹੁਣ ਇਸ ਦੇ ਲਈ ਲੜਾਈ ਤਾਂ ਭਾਰਤ ਦੇ ਵਿੱਚ ਵੀ ਲੜਨੀ ਪਈ। ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਮੋਰਚਾ 20 ਜਦੋਂ ਤੱਕ ਤਾਂ ਤੁਹਾਡੀ ਸਟਰਗਲ ਸੀ 18ਵੀਂ ਸਦੀ 'ਚ। ਔਰ ਜ਼ਾਹਿਰ ਹੈ ਮੈਂ ਕਿਉਂਕਿ ਕਿਰਪਾਨ ਦੇ ਉੱਤੇ ਹੀ ਇਹ ਪਰਮਜੀਤ ਸਿੰਘ ਰੰਧਾਵਾ ਹੋਰਾਂ ਦੀ ਲਿਖਤ ਵੀ ਹੈ ਔਰ ਫੋਕਸ ਵੀ ਮੈਂ ਇਸ ਦੇ ਉੱਤੇ ਹੀ ਕਰਾਂਗਾ ਕਿ ਪਰ ਇਹਨੂੰ ਅਸੀਂ ਇੱਕ ਤੋਂ ਜ਼ਿਆਦਾ ਇਸ਼ੂਜ਼ ਦੇ ਵਿੱਚ ਵੀ ਡਿਸਕਸ ਕਰ ਸਕਦੇ ਹਾਂ, ਕਿਉਂਕਿ ਇਹ ਕੁਆਇਟ ਸੈਂਸਿਟਿਵ ਇਸ਼ੂ ਵੀ ਹੈ ਪਰ ਅਹਿਮ ਇਸ਼ੂ ਵੀ ਹੈ। ਕਿਉਂਕਿ ਇਸ ਦੇ ਲਈ ਬਹੁਤ ਵਾਰ ਮੈਨੂੰ ਪੁੱਛਿਆ ਜਾਂਦਾ ਰਿਹਾ, ਹੁਣ ਵੀ ਇੱਕ ਕੇਸ ਜਿਹੜਾ ਅਮਰੀਕਾ ਦੇ ਹਵਾਲੇ ਨਾਲ ਹੀ ਹੈ, ਇਹਨਾਂ ਦੀ ਯੂਨਾਈਟਿਡ ਸਿਕਸ ਦੀ ਅਟਰਨੀ ਬੀਬੀ ਵਾਂਡਾ ਉਹ ਲਾਈਨ ਦੇ ਉੱਤੇ ਸੀ ਔਰ ਯੂਨਾਈਟਿਡ ਸਿਕਸ ਵਾਲੇ ਚਾਹੁੰਦੇ ਸੀ, ਹਾਲਾਂ ਮੈਂ ਡੀਟੇਲ 'ਚ ਗੱਲ ਨਹੀਂ, 2 ਦਿਨ ਪਹਿਲਾਂ ਦੀ ਗੱਲ ਹੀ ਹੈ। ਕਿਉਂਕਿ ਇਸ ਕਿਸਮ ਦੇ ਕੇਸ ਮੈਂ ਕਿਹਾ ਕਿ ਜੀ ਗੱਲ ਇਹ ਹੈ ਵੀ ਇੱਕ ਇਸ਼ੂ ਹੈ ਵੀ ਤੁਸੀਂ ਕੇਸ ਜਿੱਤਣੇ ਨੇ। ਇੱਥੇ ਤਾਂ ਤੁਸੀਂ ਜਦੋਂ ਅਦਾਲਤਾਂ 'ਚ ਜਾਂਦੇ ਹੋ, ਜਾਂ ਜਿਵੇਂ ਲਿਵਿੰਗਸਟਨ ਦੇ ਵਿੱਚ ਕੈਲੀਫੋਰਨੀਆ 'ਚ ਹੋਇਆ ਬੱਚਿਆਂ ਦਾ ਕੇਸ, ਬੱਚੇ ਜਦੋਂ ਕਿਰਪਾਨ ਪਾ ਕੇ ਅੰਮ੍ਰਿਤਧਾਰੀ ਨੇ ਜਾਂਦੇ ਨੇ, ਟੀਚਰ ਆਬਜੈਕਟ ਕਰਦੇ ਨੇ ਔਰ ਫਿਰ ਉਹ ਸ਼ੁਰੂ ਹੋ ਜਾਂਦੀ ਹੈ ਪ੍ਰੋਸੈਸ। ਕਈ ਵਾਰ ਕੇਸ ਬਣ ਜਾਂਦਾ ਹੈ, ਕਈ ਵਾਰ ਤੁਸੀਂ ਕੰਪਰੋਮਾਈਜ਼ ਕਰਦੇ ਹੋ, ਉਹਦਾ ਸਾਈਜ਼ ਕੀ ਹੋਏਗਾ। ਅਦਾਲਤਾਂ 'ਚ ਜੇ ਗਏ ਉੱਥੇ ਹੋਇਆ ਕਿ ਜੀ ਠੀਕ ਹੈ ਜੇ ਵੈਪਨ। ਹੁਣ ਸਵਾਲ ਇਹ ਹੈ ਵੀ ਕੀ ਕਿਰਪਾਨ, ਸੌਰਡ, ਜਿਹੜਾ ਕਿਰਪਾਨ ਜਿਵੇਂ ਸੰਤ ਪਿੰਡਾਂ ਵਾਲੇ ਡਿਸਕ੍ਰਾਈਬ ਕਰਦੇ ਸੀ, ਇਹ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼, ਗ੍ਰੇਸ, ਕਰਮ ਜਿਸ ਨੂੰ ਪਰਸ਼ੀਅਨ ਦੇ ਵਿੱਚ ਕਿਹਾ ਜਾਂਦਾ ਹੈ। ਆਨ ਡਿਗਨਿਟੀ ਹੈ, ਅਣਖ, ਗੈਰਤ, ਹਿਊਮਨ ਰਾਈਟਸ ਅੱਜ ਦੀ ਜ਼ਬਾਨ, ਇਹ ਸਾਰਾ ਕੁਝ ਹੀ ਆਨ ਦੇ ਵਿੱਚ ਆ ਜਾਂਦਾ ਹੈ ਕਿ ਕਿਰਪਾ ਤੇ ਆਨ ਇਹ 2 ਲਫ਼ਜ਼ਾਂ ਦਾ। ਔਰ ਇਹਨੂੰ ਅਸੀਂ ਅਮੂਮਨ ਅਮਰੀਕਨਾਂ ਨੂੰ ਸਮਝਾਉਣ ਲਈ ਅਸੀਂ ਕਹਿ ਦਿੰਦੇ ਹਾਂ ਕਿ ਜੀ ਇਹ ਤੁਹਾਡੀ ਕਮਿਟਮੈਂਟ ਹੈ ਟੂ ਸਟੈਂਡ ਫॉर ਜਸਟਿਸ, ਟੂ ਸਟੈਂਡ ਫॉर ਰਾਈਟੀਅਸਨੈਸ, ਟੂ ਸਟੈਂਡ ਫॉर ਹਿਊਮਨ ਰਾਈਟਸ। ਹੁਣ ਇਹ ਤਾਂ ਸਿੰਬੋਲਿਜ਼ਮ ਹੈ ਜਦੋਂ ਤੁਸੀਂ ਐਕਸਪਲੇਨ ਕਰਦੇ ਹੋ ਕਿ ਭਾਈ ਆਨ, ਅਣਖ, ਡਿਗਨਿਟੀ। ਔਰ ਇਹ ਫਿਰ ਸਵਾਲ ਇਹ ਹੁੰਦਾ ਹੈ ਕਿ ਕੀ ਇਹ ਵੈਪਨ ਹੈ? ਕੀ ਜੇ ਕੋਈ ਹਮਲਾ ਕਰੇ ਤੇ ਤੁਸੀਂ ਉਸ ਕਿਰਪਾਨ ਨੂੰ ਇਸਤੇਮਾਲ ਕਰੋਗੇ, ਜਾਂ ਉਹਨੂੰ ਫਿਰ ਬਚਾਉਣ ਦੇ ਲਈ ਕਈ ਵਾਰ ਅਸੀਂ ਜਿਹੜੀ ਟਰਮ ਸੈਰੇਮੋਨੀਅਲ ਸੌਰਡ ਕਹਿਣਾ ਸ਼ੁਰੂ ਕਰਤਾ। ਹਾਲਾਂ ਸੌਰਡ ਕੋਈ ਸੈਰੇਮੋਨੀਅਲ ਨਹੀਂ ਹੁੰਦੀ, ਸੌਰਡ ਤਾਂ ਸੌਰਡ ਹੈ। ਔਰ ਇਹ ਤੁਹਾਨੂੰ ਜਿਹੜਾ ਵੈਪਨ ਗੁਰੂ ਨੇ ਦਿੱਤਾ ਹੈ, ਇਹ ਤੁਹਾਨੂੰ ਅਬਲ ਤੋਂ ਜਿਹੜੇ ਤੁਸੀਂ ਪਾਵਰ ਦਿੰਦਾ ਹੈ। ਔਰ ਇਹ ਜਿਹੜਾ ਜ਼ਾਹਰ ਹੈ ਕਿ ਸ਼ਸਤਰ, ਇਹਨੂੰ ਅਸੀਂ ਜਿਹੜਾ ਇਹਦਾ ਸਿੱਖੀ ਵਰਡ ਹੈ ਵੈਪਨ ਦੇ ਲਈ, ਉਹ ਸ਼ਸਤਰ ਹੈ। ਔਰ ਪੋਲੀਟੀਕਲ ਪਾਵਰ ਤੋਂ ਲੈ ਕੇ ਜਸਟਿਸ ਤੱਕ, ਅਦਲ ਤੱਕ, ਉਹ ਇਹਦੇ ਨਾਲ ਜੁੜਿਆ ਹੋਇਆ। ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਪੋਲੀਟੀਕਲ ਪਾਵਰ ਜਿਹੜੀ ਹੈ ਅਲਟੀਮੇਟਲੀ ਸ਼ਸਤਰਾਂ ਨਾਲ ਜੁੜੀ ਹੋਈ ਹੈ। ਹੁਣ ਕਿਉਂਕਿ ਅਸੀਂ ਇੱਥੋਂ ਦੀਆਂ ਸੁਸਾਇਟੀ 'ਚ ਐਡਜਸਟ ਵੀ ਕਰਨਾ ਹੈ, ਅਸੀਂ ਇਹ ਵੀ ਚਾਹੁੰਦੇ ਹਾਂ ਸਾਡੇ ਬੱਚੇ ਬੱਚੀ ਸਿੱਖੀ 'ਚ ਅੰਮ੍ਰਿਤ ਛਕ ਕੇ ਸਿੱਖੀ ਵੈਲਿਊ 'ਚ ਰਹਿਣ, ਉੱਥੇ ਫਿਰ ਇਹ ਕੰਪਰੋਮਾਈਜ਼ ਨੇ ਕਿ ਭਾਈ ਕਿਰਪਾਨ ਵੀ ਹੈ, ਉਹ ਅਦਾਲਤ ਕਹਿੰਦੇ ਜੇ ਸਿੰਬਲ ਹੀ ਹੈ ਰਿਲੀਜੀਅਸ, ਇਹਨੂੰ ਵੈਲਡ ਕਰ ਲਓ। ਲਿਵਿੰਗਸਟਨ ਵਾਲੇ ਜਿਹੜਾ ਉਹਨਾਂ ਨੇ ਕੰਪਰੋਮਾਈਜ਼ ਕੀਤਾ ਵੈਲਡ। ਕੈਨੇਡਾ ਫਿਰ ਸਾਈਜ਼ ਦੇ ਉੱਤੇ ਆ ਗਿਆ ਕਿ ਜੀ ਇੰਨਾ ਸਾਈਜ਼। ਔਰ ਹੁਣ ਜਿਵੇਂ ਕੈਨੇਡਾ ਦੇ ਵਿੱਚ ਹੈ, ਉਹਨਾਂ ਨੇ ਇਸ ਨੂੰ ਦਿੱਤਾ ਪਤਾ ਨਹੀਂ ਕਿੰਨੇ ਇੰਚ, ਇੰਨਾ ਉਹਦਾ ਬਲੇਡ ਹੋਏ, ਇੰਨਾ ਉਹਦਾ ਹੈਂਡਲ ਹੋਏ, ਔਰ ਉਹ ਜਿਹੜਾ ਬਲੇਡ ਹੈ ਉਹ ਵੀ ਬਲੰਟ ਹੋਏ ਤਾਂ ਕਿ ਕਿਸੇ ਦੇ ਉੱਤੇ ਜੇ ਵਾਰ ਵੀ ਹੁੰਦਾ ਉਹਦਾ ਨੁਕਸਾਨ ਨਾ ਕਰ ਸਕੇ। ਹਾਲਾਂ ਉਹੀ ਘਰਾਂ ਦੇ ਵਿੱਚ ਬਟਰ ਨਾਈਫ ਵੀ ਹੁੰਦੇ ਨੇ ਜਿਹੜੇ ਜ਼ਿਆਦਾ ਤਿੱਖੇ ਹੁੰਦੇ ਨੇ। ਜੇ ਤੁਸੀਂ ਜਹਾਜ਼ਾਂ ਦੇ ਵਿੱਚ ਕਿਰਪਾਨ ਜਾਂ ਦੂਜੇ ਨਾਲ ਨਹੀਂ ਟਰੈਵਲ ਕਰਨ ਦਿੰਦੇ ਤੇ ਤੁਸੀਂ ਜੋ ਕੁਝ ਦਿੰਦੇ ਹੋ ਜਦੋਂ ਫੂਡ ਦੇ ਨਾਲ, ਜੋ ਤੁਸੀਂ ਫੋਰਕ ਔਰ ਨਾਈਫ ਔਰ ਦੂਸਰਾ ਦਿੰਦੇ ਹੋ, ਉਹ ਵੀ ਹਾਰਮ ਕਰਨ ਦੀ ਸਮਰੱਥਾ। ਇੱਕ ਡਿਬੇਟ ਹੈ। ਔਰ ਮੈਂ ਕਿਉਂਕਿ ਜਿਵੇਂ ਮੈਂ ਕਿਹਾ ਵੀ ਹੌਟ ਪੋਟੇਟੋ ਹੈ ਔਰ ਅਸੀਂ ਸਿਰਫ ਇੱਕ ਪਾਰਟ ਹੈ ਜਿਹੜਾ ਵਿਦਨ ਅਸੀਂ ਦੇਖਦੇ ਹਾਂ ਵੀ ਕੀ ਇਸ ਗੱਲ ਦੀ ਅਹਿਮੀਅਤ ਕੀ ਹੈ। ਇਹ ਕੇਸ ਦੇ ਲੀਗਲ ਜਦੋਂ ਤੁਸੀਂ ਇੱਥੋਂ ਦੇ ਸਿਸਟਮ 'ਚ ਜਾਣਾ ਹੈ ਤੇ ਉਹਦੇ ਤੇ ਤੁਸੀਂ ਕਿਵੇਂ ਹੋਣਾ। ਹਾਲਾਂ ਮੈਂ ਕਿਉਂਕਿ ਇਸ ਆਰਟੀਕਲ ਦੀ ਜਿਸਟ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਜਿਸਟ ਨੂੰ ਬਿਆਨਣ ਦੀ ਕੋਸ਼ਿਸ਼ ਕਰ ਰਿਹਾ। ਔਰ ਮੈਨੂੰ ਯਾਦ ਹੈ ਕਿ 90s ਦੇ ਵਿੱਚ ਜਦੋਂ ਜਗਦੀਪ ਸਿੰਘ ਜਿਹੜੇ ਵਕੀਲ ਸਨ ਉਦੋਂ ਸੈਨ ਫਰਾਂਸਿਸਕੋ 'ਚ, ਉਹਨਾਂ ਦੇ ਬ੍ਰਦਰ, ਇਹ ਇਸ਼ੂ ਡਿਸਕਸ ਹੁੰਦਾ ਸੀ ਕਿ ਵੀ ਇਹ ਜਿਹੜਾ ਕਿਰਪਾਨ ਦਾ ਇਸ਼ੂ ਜਦੋਂ ਕੋਰਟ ਕੇਸ ਬਣਦਾ ਹੈ ਸਕੂਲਾਂ, ਵਰਕ ਪਲੇਸ,
ਦੂਜੇ ਦੇ ਥੱਲੇ ਕੀ ਅਪਰੋਚ ਹੋਣੀ ਚਾਹੀਦੀ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਵੀ ਕਿਉਂਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹੜੀਆਂ ਵੀ ਜਥੇਬੰਦੀਆਂ ਇੱਥੇ ਇਹਨਾਂ ਦੇ ਕੇਸਿਸ ਨੂੰ ਲੜਦੀਆਂ ਨੇ, ਪਰ ਮੇਰਾ ਹਮੇਸ਼ਾ ਇਹ ਕਹਿਣਾ ਸੀ ਜਾਂ ਮੈਂ ਹੁਣ ਵੀ ਇਸ ਗੱਲ ਦੇ ਉੱਤੇ ਮੰਨਦਾ, ਔਰ ਮੈਂ ਜਿਹੜੀ ਵੀਰ ਪਰਮਜੀਤ ਸਿੰਘ ਰੰਧਾਵਾ ਦੀ ਲਿਖਤ ਹੈ ਉਹਨਾਂ ਦੀ ਸਪਿਰਿਟ ਨਾਲ ਐਗਰੀ ਕਰਦਾ ਆਰਗੂਮੈਂਟ ਦੀ, ਕਿ ਭਾਈ ਅਸੀਂ ਜੇ ਅਮਰੀਕਾ ਦਾ ਜਿਹੜਾ ਜਦੋਂ ਅਸੀਂ ਸੈਕੰਡ ਅਮੈਂਡਮੈਂਟ ਦੀ ਗੱਲ ਕਰਦੇ ਹਾਂ, ਜਿਹੜਾ ਤੁਹਾਨੂੰ ਰਾਈਟ ਟੂ ਬੇਅਰ ਆਰਮਸ ਦਾ ਹੱਕ ਦਿੰਦਾ ਹੈ, ਔਰ ਉਹਦੇ ਲਈ ਬੇਸ਼ੱਕ ਥੋੜੀਆਂ ਬਹੁਤ ਫਾਰਮੈਲਿਟੀਜ਼ ਨੇ ਕੁਝ ਸਟੇਟਾਂ ਦੇ ਵਿੱਚ ਲਾਅ ਜਾਂ ਲਾਇਸੈਂਸ, ਪਰ ਮੋਸਟ ਜਿਹੜੇ ਨੇ ਉਹ, ਔਰ ਇਹ ਉਹੀ ਕਿਰਪਾਨ ਦੀ ਜਸਟੀਫਿਕੇਸ਼ਨ ਅਸੀਂ ਉਵੇਂ ਹੀ ਜੇ ਅਮਰੀਕਨ ਕਨਸਟੀਟਿਊਸ਼ਨ ਨੇ ਕਿਹਾ ਕਿ ਮਿਲੀਸ਼ੀਆ ਇੰਪੋਰਟੈਂਟ ਹੈ, ਉਹਨਾਂ ਦੇ ਕੋਲ ਆਰਮਸ ਰਹਿਣੇ ਚਾਹੀਦੇ ਨੇ ਉਹਨਾਂ ਦੇ ਪ੍ਰੋਟੈਕਸ਼ਨ ਦੇ ਲਈ ਮੁਲਕ ਦੀ, ਤੇ ਸਾਡੇ ਗੁਰੂ ਨੇ ਤਾਂ ਜਦੋਂ ਹਥਿਆਰਾਂ ਦੀ ਗੱਲ ਆਈ ਉਹਨਾਂ ਨੇ ਕਿਹਾ ਜਿੰਨੇ ਚੁੱਕ ਸਕਦੇ ਹੋ ਚੁੱਕੋ, ਹੈ ਜੀ। ਔਰ ਇਹੀ ਸੀ ਕਿ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਵੀ ਕਿ 5 ਸ਼ਸਤਰ ਬੰਨ ਕੇ ਦਰਬਾਰ 'ਚ ਹੋਣਾ। ਹੁਣ ਪੰਜਾਂ ਦੇ ਵਿੱਚ ਅਸੀਂ ਤਾਂ ਅੱਜ ਕੱਲੀ ਕਿਰਪਾਨ ਦੀ ਡਿਬੇਟ ਕਰ ਰਹੇ ਹਾਂ, ਪਰ ਉਹਦੇ 'ਚ ਢਾਲ ਸੀ, ਤਲਵਾਰ ਸੀ, ਚੱਕਰ ਸੀ, ਬਰਛਾ ਸੀ ਔਰ ਕਟਾਰ ਸੀ, ਮਿਨੀਮਮ 5 ਹਥਿਆਰ। ਸੋ ਇਹ ਠੀਕ ਹੈ ਵੀ ਇਹ ਡਿਬੇਟ ਕਿ ਜੀ ਅਸੀਂ ਇਹਨਾਂ ਸੁਸਾਇਟੀਜ਼ ਕੇ, ਪਰ ਸਾਨੂੰ ਕਦੇ ਵੀ ਜੇ ਅਸੀਂ ਸਿਧਾਂਤਕ ਤੌਰ ਤੇ ਬਿਲਿਟਲ ਕਰਨ ਦੀ ਕੋਸ਼ਿਸ਼ ਕਰਾਂਗੇ ਕਾਨਸੈਪਟ ਨੂੰ, ਠੀਕ ਹੈ ਅਸੀਂ ਮੰਨੀਏ ਕਿ ਭਾਈ ਜਿਵੇਂ ਸਿੱਖਾਂ ਨੇ 18ਵੀਂ ਸਦੀ ਜੇ ਨਵਾਬੀ ਆਈ ਲਾਹੌਰ ਦਰਬਾਰ ਵੱਲੋਂ, ਉਹਨਾਂ ਨੇ ਲੈ ਲਈ ਵਕਤੀ ਤੌਰ ਤੇ ਕੰਪਰੋਮਾਈਜ਼ ਕਰ ਲਿਆ, ਪਰ ਨਾਲ ਹੀ ਜਵਾਬ ਵੀ ਭੇਜਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਇਹ ਤੁਹਾਡੀ ਨਵਾਬੀ ਨੂੰ ਐਕਸੈਪਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਕਲੇਮ ਜਿਹੜਾ ਕਿ ਪਾਤਸ਼ਾਹਤ ਦੇ ਉੱਤੇ ਹੈ ਟੋਟਲ ਸੋਵਰਨ, ਉਹ ਅਸੀਂ ਛੱਡਿਆ ਨਹੀਂ, ਉਹ ਸਾਡਾ ਦਾਵਾ ਕਾਇਮ ਹੈ ਔਰ ਅਸੀਂ ਉਹ ਹਾਸਲ ਕਰਨਾ ਹੀ ਕਰਨਾ। ਔਰ ਇਹ ਠੀਕ ਹੈ ਕਿ ਨਵਾਬੀ ਵਾਲਾ ਸਾਲ 2 ਸਾਲ ਹੀ ਵਰਕਆਊਟ ਹੋਇਆ, ਫਿਰ ਫੁੱਲ ਸਕੇਲ ਉਹ ਸ਼ੁਰੂ ਹੋਇਆ ਔਰ ਅਲਟੀਮੇਟਲੀ ਕੰਪਲੀਟ ਸੋਵਰਨਿਟੀ ਜਿਹੜੀ ਹੈ ਸਿੱਖ ਨੇਸ਼ਨ ਨੇ ਲਈ। ਸੋ ਇਹ ਮੈਂ ਸਮਝਦਾ ਵੀ ਇੱਥੇ ਅਸੀਂ ਕਿਸੇ ਦੇ ਕੰਮ ਨੂੰ ਛੁਟਿਆਣਾ ਨਹੀਂ ਚਾਹੁੰਦੇ। ਜਥੇਬੰਦੀਆਂ ਜਿਵੇਂ ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ, ਯੂਨਾਈਟਿਡ ਸਟੇਟਸ, ਔਰ ਉਸ ਤੋਂ ਪਹਿਲਾਂ ਈਵਨ ਜਿਹੜਾ ਫਰਾਂਸ ਦੇ ਹਵਾਲੇ ਨਾਲ ਕੇਸ, ਯੂਕੇ ਦੇ ਵਿੱਚ ਇੱਕ ਬੜਾ ਪੁਰਾਣੇ ਕੇਸ ਤੇ ਬੇਸਡ ਜਿਹੜਾ ਉਹ ਅੱਗੋਂ ਤੱਕ ਗੱਲ ਤੁਰ ਰਹੀ ਹੈ। ਕੈਨੇਡਾ ਦੇ ਵਿੱਚ ਇਹ ਰਾਈਟ ਲੈ ਨੇ ਉਹਨਾਂ ਨੇ, ਭਾਵੇਂ ਮਿਨੀਮਮ ਸਾਈਜ਼ ਜਾਂ ਦੂਜਾ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਈਵਨ ਇੰਡੀਅਨ ਕਨਸਟੀਟਿਊਸ਼ਨ 'ਚ ਭਾਵੇਂ ਆਰਟੀਕਲ 25 ਵੀ ਸਾਨੂੰ ਬੋਧੀਆਂ ਜੈਨੀਆਂ ਦੇ ਨਾਲ ਹਿੰਦੂ ਗਰਦਾਨਦਾ ਹੈ, ਪਰ ਇਸੇ ਹੀ ਆਰਟੀਕਲ ਦੇ 25 ਦੇ ਵਿੱਚ ਸਿੱਖਾਂ ਨੂੰ ਕਿਰਪਾਨ ਦਾ ਹੱਕ ਹੈ ਕਨਸਟੀਟਿਊਸ਼ਨਲ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਉਹਦੇ 'ਚ ਕਿਰਪਾਨ ਦਾ ਸਾਈਜ਼ ਨਹੀਂ ਹੈ। ਜਦੋਂ ਤੁਸੀਂ ਵੇਅਰ ਐਂਡ ਬੇਅਰ ਕਹਿੰਦੇ ਹੋ ਕਿ ਰੱਖ ਵੀ ਸਕਦੇ ਹੋ, ਔਰ ਇਹੀ ਅੰਗਰੇਜ਼ਾਂ ਨੇ 20ਵੀਂ ਸਦੀ ਦੀ ਬਿਗਨਿੰਗ ਜਦੋਂ ਕਿਰਪਾਨ ਦਾ ਸਾਈਜ਼ ਮੁਕਰਰ ਕਰਨਾ ਚਾਹਿਆ ਤੇ ਸਿੱਖਾਂ ਨੇ ਇਹਦੇ ਤੇ ਮੋਰਚਾ ਲਾਇਆ। ਜਿਹੜੇ ਮੋਰਚੇ ਦੇ ਲਈ ਗ੍ਰਿਫਤਾਰੀਆਂ ਦਿੰਦੇ ਸੀ ਉਹਨਾਂ ਨੂੰ ਕਿਰਪਾਨ ਬਹਾਦਰ ਕਿਹਾ ਜਾਂਦਾ ਸੀ, ਔਰ ਅੰਗਰੇਜ਼ਾਂ ਨੇ ਮੁੜ ਔਰ ਉਹਨਾਂ ਨੇ ਤਾਂ ਕਾਰਖਾਨੇ ਬੰਦ ਕਰ ਦਿੱਤੇ ਸੀ ਜਿੱਥੇ ਕਿਰਪਾਨਾਂ ਬਣਦੀਆਂ ਸੀ, ਬਟ ਉਹਨਾਂ ਨੂੰ ਅਲਟੀਮੇਟਲੀ ਉਹ ਹੱਕ ਦੇਣਾ ਪਿਆ। ਔਰ ਉਹੀ ਜਿਹੜੀ ਕੰਟੀਨਿਊਟੀ ਸੀ ਅੰਗਰੇਜ਼ਾਂ ਦੇ ਵੇਲੇ ਦੀ, ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ, ਜਿੱਥੇ ਕਿਰਪਾਨ ਦਾ ਕੋਈ ਸਾਈਜ਼ ਮੁਕਰਰ ਨਹੀਂ ਹੈ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਜੇ ਇਸ ਲਿਖਤ ਨੂੰ ਟੱਚ ਕੀਤਾ ਪਰ ਮੈਂ ਤੇ ਫਿਰ ਵਕਤ ਲੱਗੇਗਾ, ਸੋ ਮੈਂ ਇਹ ਫੁੱਲ ਜਿਹੜੀ ਹੈ ਬੈਕਗਰਾਉਂਡ ਦੇ ਦਿੱਤੀ ਹੈ। ਔਰ ਅਸੀਂ ਕੱਲ ਜਿਹੜਾ ਹੈ ਵੀਰ ਪਰਮਜੀਤ ਸਿੰਘ ਰੰਧਾਵਾ ਹੋਰਾਂ ਦੀ ਲਿਖਤ ਔਰ ਖਾਸ ਤੌਰ ਤੇ ਆਲਰੇਡੀ ਉਹਨਾਂ ਦੇ ਕੰਟੈਂਟ ਨੂੰ ਮੈਂ ਡਿਸਕਸ ਕਰ ਲਿਆ, ਪਰ ਟੂਲ ਕਿਟ ਫॉर ਖਾਲਸਾ ਆਫ ਟੁਡੇ ਇਸ ਦੇ ਉੱਤੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਉਹਨਾਂ ਨੇ ਇਸ ਸਾਰੇ ਕੇਸ ਨੂੰ ਬਿਲਡ ਕਰਕੇ ਕਿ ਅਲਟੀਮੇਟਲੀ ਜੇ ਅਸੀਂ ਆਪਣੀ ਆਜ਼ਾਦੀ ਲੈਣੀ ਹੈ ਤੇ ਜੇ ਅਸੀਂ ਸਿਰਫ ਇਹਨੂੰ ਸਿੰਬੋਲਿਜ਼ਮ ਤੱਕ, ਕਿਰਪਾਨ ਇੱਕ ਚਿੰਨ੍ਹ ਹੈ, ਧਾਰਮਿਕ ਚਿੰਨ੍ਹ ਤੱਕ ਮਹਿਦੂਦ ਕਰ ਦਿੱਤਾ, ਤੇ ਫਿਰ ਇਹੀ ਸ਼ਾਇਦ ਜੇ ਅੱਜ ਸਾਡੀ ਲੜਨ ਦੀ ਕੈਪੈਸਿਟੀ ਜਿਹੜੀ ਹੈ ਉਹਦੀ ਜੇ ਗੱਲ ਕਰੀਏ ਤੇ ਬਹੁਤ ਵਾਰ ਹੁਣ ਜਿਹੜੇ ਚੰਗੇ ਭਲੇ ਨੇ ਸੰਤ ਸਿਪਾਹੀ ਸਿੱਖੀ ਦੇ ਕਰੈਕਟਰ ਨੂੰ ਸਿਰਫ ਤੇ ਸਿਰਫ ਇੱਕ ਖਾਨੇ 'ਚ ਜੋੜ ਕੇ ਜਿਹੜਾ ਸਾਡੀ ਫਾਈਟਿੰਗ ਸਕਿੱਲਸ ਨੇ ਉਹਨਾਂ ਨੂੰ ਇੰਪੀਡ ਕਰ ਦਿੱਤਾ ਹੈ ਕਾਫੀ ਹੱਦ ਤੱਕ। ਉਹਦੇ 'ਚ ਵੀ ਸ਼ਾਇਦ ਇਸ ਸੋਚ ਦਾ ਕਿਤੇ ਨਾ ਕਿਤੇ ਰੋਲ ਹੈ ਕਿ ਅਸੀਂ ਸਿੰਬੋਲਿਜ਼ਮ ਬਣਾ ਲਿਆ ਜਾਂ ਅੰਮ੍ਰਿਤ ਛਕਣਾ ਸਿਰਫ ਇੱਕ ਰੂਹਾਨੀਅਤ ਦੇ ਰਸਤੇ ਤੱਕ ਮਹਿਦੂਦ ਕਰ ਦਿੱਤਾ। ਪਰ ਇੱਥੇ ਤਾਂ ਖਾਲਸਾ ਸਾਜ ਕੇ ਗੁਰੂ ਸਾਹਿਬ ਨੇ ਫਰਮਾਇਆ, ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ, ਘੋੜਸਵਾਰੀ ਵੀ, ਔਰ ਜ਼ਾਹਰ ਹੈ ਕਿ ਜੰਗ ਜਿਹੜਾ ਹੈ ਉਸ ਦਾ ਮਤਲਬ ਹੀ ਇਹ ਹੈ ਕਿ ਫਾਈਟਿੰਗ ਫॉर ਟਰੂਥ ਐਂਡ ਜਸਟਿਸ। ਸੋ ਇਹ ਅਸੀਂ ਬਾਕੀ ਹਿੱਸਾ ਕੱਲ ਇਸ ਤੇ ਗੱਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੀਆਂ ਹਰਕਤਾਂ ਅੱਜ ਕੱਲ੍ਹ ਸ਼ੱਕ ਦੇ ਘੇਰੇ ਵਿੱਚ ਹਨ। ਉਹ ਦਿੱਲੀ ਪਹੁੰਚਦੇ ਹਨ। ਸੋਨੀਆ ਗਾਂਧੀ ਤੋਂ ਇਲਾਵਾ ਮੋਦੀ ਅਤੇ ਅਮਿਤ ਸ਼ਾਹ ਨਾਲ ਵੀ ਖਾਸ ਮੁਲਾਕਾਤਾਂ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੋਡੀ ਲੈਂਗੁਏਜ ਦੱਸਦੀ ਹੈ ਕਿ ਉਹ ਕੋਈ ਵੀ ਸਿਆਸੀ ਧਮਾਕਾ ਕਰ ਸਕਦੇ ਹਨ, ਜਿਸ ਵਿੱਚ BJP ਪਾਰਟੀ ਵਿੱਚ ਸ਼ਾਮਲ ਹੋਣਾ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੁਫ਼ਤਗੂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀ ਮੋਦੀ ਦੀ ਹਕੂਮਤ ਜਿਹੜੀ ਕਿ ਨਾਗਪੁਰ ਜਿੱਥੇ RSS ਦਾ ਹੈੱਡਕੁਆਰਟਰ ਪਿਛਲੇ 100 ਸਾਲ ਤੋਂ ਹੈ, ਉਹਦੀਆਂ ਸਿੱਧੀਆਂ ਹਦਾਇਤਾਂ ਤੇ ਚੱਲਦੀ ਹੈ। ਉਹ ਪੰਜਾਬ ਨੂੰ ਹਰ ਹਾਲ ਵਿੱਚ ਅਨਸਟੇਬਲ ਕਰਨ ਔਰ ਅਨਸਟੇਬਲ ਦੇ ਪਿੱਛੇ ਜਾਂ ਡੀਸਟੇਬਲਾਈਜ਼ ਕਰਨ ਦੇ ਪਿੱਛੇ ਉਹਨਾਂ ਦੀ ਮਨਸ਼ਾ ਸਿੱਖ ਕੌਮ ਨੂੰ ਫਰਦਰ ਡਿਵਾਈਡ ਕਰਕੇ ਪੰਜਾਬ ਦੇ ਵਿੱਚ ਸਿੱਖ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਨਾ ਔਰ ਇਵੈਂਚੁਅਲੀ ਪੋਲੀਟੀਕਲੀ ਵੀ ਜਿਹੜਾ ਸਿੱਖ ਕਰੈਕਟਰ ਦੇ ਨਾਲ ਭਾਵੇਂ ਉੱਥੇ ਅੱਜ ਪਾਰਟੀਆਂ ਅਕਾਲੀ, ਕਾਂਗਰਸ, ਆਮ ਆਦਮੀ ਕੋਈ ਵੀ ਹੈ, ਉਹਨਾਂ ਦੇ ਵਿੱਚ ਪਿੱਛੇ ਡਰਾਈਵਿੰਗ ਫੋਰਸ ਤਾਂ ਪੰਥਕ ਵੋਟ ਜਾਂ ਸਿੱਖੀ ਵੋਟ ਹੁੰਦੀ ਹੈ, ਉਹਨੂੰ ਪਾਸ਼ ਕਰਨਾ, ਤਾਰ ਕਰਨਾ ਔਰ ਇਵੈਂਚੁਅਲੀ ਜਿਹੜਾ ਹਿੰਦੂਤਵਾ ਦਾ ਝੰਡਾ ਪੰਜਾਬ ਦੇ ਉੱਤੇ ਵੀ ਲਹਿਰਾਣਾ। ਹਾਲਾਂ ਕੋਈ ਸੁਣਨ ਵਾਲਾ ਕਹਿ ਸਕਦਾ ਜੀ ਆਲਰੇਡੀ ਪੰਜਾਬ ਤਾਂ ਭਾਰਤ ਦਾ ਹੀ ਹਿੱਸਾ ਨਹੀਂ। ਜੇ ਤੁਸੀਂ ਹਿੰਦੂਤਵਾ ਦੇ ਆਧਾਰ ਤੋਂ ਦੇਖੋ, 2014 ਦੇ ਵਿੱਚ ਵੀ ਮੋਦੀ ਦਾ ਜੇਤੂ ਰੱਥ ਹਿੰਦੂਤਵਾ ਦਾ ਸਾਰੇ ਦੇਸ਼ ਵਿੱਚ ਘੁੰਮਿਆ। ਜੇ ਰੁਕਿਆ ਤੇ ਆ ਕੇ ਪੰਜਾਬ ਦੇ ਵਿੱਚ ਰੁਕਿਆ। ਉਸ ਜ਼ਮਾਨੇ 'ਚ ਵੀ 4 ਸੀਟਾਂ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਉਹ ਆਮ ਆਦਮੀ ਪਾਰਟੀ ਨੂੰ ਔਰ ਬਾਕੀ ਕਾਂਗਰਸ, ਅਕਾਲੀ, BJP ਨੂੰ ਉਹੀ ਲਿਮਿਟਡ ਜੋ 2 ਉਹਨਾਂ ਦੀਆਂ ਹੁੰਦੀਆਂ ਨੇ ਉਹ। ਔਰ ਇਹ ਇਸ ਗੱਲ ਨੇ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ। 2019 ਦੇ ਵਿੱਚ ਫੇਰ ਉਹੀ ਕਹਾਣੀ ਰਿਪੀਟ ਕੀਤੀ ਗਈ ਜਦੋਂ ਕਿ ਬਾਕੀ ਭਾਰਤ ਭਰ 'ਚ 300 ਤੋਂ ਜ਼ਿਆਦਾ ਸੀਟਾਂ ਲੈ ਕੇ ਆਏ। ਔਰ ਇਹੀ ਨਹੀਂ, ਜੇ ਤੁਸੀਂ ਇਸ ਸਾਰੇ 2014 ਤੋਂ ਜਦੋਂ ਮੋਦੀ ਬਣਦਾ 21 ਤੱਕ ਦੇਖੋ, 7 ਸਾਲ ਦੇ ਪੀਰੀਅਡ 'ਚ ਕਿ ਜੇ ਸਭ ਤੋਂ ਸੀਰੀਅਸ ਚੈਲੰਜ, ਹਾਲਾਂ ਵੋਟਾਂ ਦੇ ਲੈਵਲ ਤੇ ਮਮਤਾ ਬੈਨਰਜੀ ਨੇ ਜਿਸ ਲੈਵਲ ਦੇ ਉੱਤੇ ਇਹਨਾਂ ਨੂੰ ਸ਼ਿਕਸਤ ਦਿੱਤੀ ਉਹ ਰਿਮਾਰਕੇਬਲ ਹੈ। ਅਸੀਂ ਉਸ ਨੂੰ ਹਮੇਸ਼ਾ ਐਡਮਾਇਰ ਕਰਦੇ ਹਾਂ। ਪਰ ਉੱਥੇ ਬੰਗਾਲੀ ਇਨ ਟੋਟੋ ਨਾਲ ਖਲੋਤੇ, ਆਲਰੇਡੀ ਉਹ ਰੂਲਿੰਗ ਜਿਹੜੀ ਹੈ ਉਸ ਦੀ ਹਕੂਮਤ ਔਰ ਜ਼ਾਹਰ ਹੈ ਕਿ ਉਸ ਦਾ ਆਪਣਾ ਬੈਸਟੀਓਨ ਵੀ, ਆਪਣਾ ਕਿਲਾ ਵੀ। ਲੇਕਿਨ ਜਦੋਂ ਅਸੀਂ ਪੰਜਾਬ 'ਚ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਤਾਂ ਲਾਵਾਰਸ ਹੈ। ਸਾਨੂੰ ਤਾਂ ਜਿਵੇਂ ਉਹ ਅਕਾਲੀ ਬਾਦਲ ਐਂਡ ਕੰਪਨੀ ਇਹਨਾਂ ਨਾਲ ਰਲੇ ਸੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੱਕ, ਜਿਹੜੇ ਇਹਨਾਂ ਨੂੰ ਪ੍ਰਮੋਟ ਕਰ ਰਹੇ ਸੀ, ਉਹਦਾ ਮੋਦੀ ਦਾ ਰੱਥ ਲੈ ਕੇ ਬਾਦਲ ਜਿਹੜਾ ਉਹ ਖੁਦ ਅੱਗੇ ਤੁਰਨ ਵਾਲਾ ਸੀ। ਕਾਂਗਰਸ ਉਸ ਦੀ 74 ਸਾਲ ਦੀ ਹਿਸਟਰੀ ਸਿੱਖ ਵਿਰੋਧੀ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਇੰਦਰਾ ਗਾਂਧੀ ਦੇ ਥੱਲੇ, ਉਸ ਤੋਂ ਪਹਿਲਾਂ ਨਹਿਰੂ ਦਾ ਕੀ ਵਰਤਾਰਾ ਰਿਹਾ ਉਹ ਅਕਸਰ ਅਸੀਂ ਗੱਲਬਾਤ ਕਰਦੇ ਹਾਂ। ਔਰ ਆਮ ਆਦਮੀ ਪਾਰਟੀ ਵਾਲਾ ਵੀ ਜਿਹੜਾ ਆਇਆ ਇਹਨਾਂ ਦੋਨਾਂ ਨੂੰ ਨਕਾਰਨ ਦੇ ਨਾਂ ਥੱਲੇ, ਉਹ ਵੀ ਸਿਰ ਤੇ ਗਾਂਧੀ ਟੋਪੀ ਰੱਖ ਕੇ ਔਰ ਭਾਰਤ ਮਾਤਾ ਕੀ ਜੈ ਔਰ ਵੰਦੇ ਮਾਤਰਮ ਵਾਲੀ ਕੈਟਾਗਰੀ। ਸੋ ਕੁੱਲ ਮਿਲਾ ਕੇ ਸਾਨੂੰ ਤਾਂ ਜਿਹੜਾ ਉਹ ਸਿਟਿੰਗ ਡਕਸ ਵਾਂਗ ਹਰ ਕੋਈ ਚੰਬੜਨਾ ਚਾਹੁੰਦਾ। ਪਰ ਇਹਦੇ ਬਾਵਜੂਦ ਜਿਹੜੀ ਸਤਿਗੁਰਾਂ ਦੀ ਕਮਾਈ ਉਸ ਧਰਤੀ ਦੇ ਉੱਤੇ 5.5 ਸਦੀਆਂ ਦੀ ਜਿਹੜੀ ਸਿੱਖ ਥਾਟ ਦੀ ਰਹੀ ਹੈ, ਜਿਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲਾ ਚੈਲੰਜ ਇਹ ਦਿੱਤਾ ਹੋਇਆ, ਇਹ ਹਰ ਹਕੂਮਤ ਨੂੰ ਰੜਕਦਾ। ਨੰਬਰ ਭਾਵੇਂ ਸਾਡੇ ਕੋਲ ਨਹੀਂ ਹੈ ਔਰ ਉਹੀ ਡਿਫਾਇੰਸ ਨਾ ਸਿਰਫ ਇਲੈਕਸ਼ਨਾਂ ਦੇ ਵਿੱਚ ਮੋਦੀ ਦਾ ਰੱਥ ਪੰਜਾਬ ਦੇ ਵਿੱਚ ਰੁਕਿਆ। ਜੇ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖੀਏ ਕਿ CA ਔਰ ਦੂਸਰੇ ਕਾਨੂੰਨ ਜਿਹੜੇ ਨੇ ਉਹ ਲਾਗੂ ਹੁੰਦੇ ਨੇ, ਬਾਕੀ ਮੁਸਲਮਾਨ ਭਾਈਚਾਰਾ ਸ਼ਾਹੀਨ ਬਾਗ ਦੂਜੇ ਖਲੋਂਦਾ, ਪੰਜਾਬ ਨਾਲ ਜਾ ਕੇ ਖਲੋ ਜਾਂਦਾ। ਪੰਜਾਬ ਦਾ ਜਿਹੜਾ ਉਸ ਦੇ ਵਿੱਚ ਵੀ ਉਸ ਦਾ ਵਿਰੋਧ ਹੁੰਦਾ। ਬਹੁਤ ਤਕਲੀਫ ਹੁੰਦੀ ਹੈ ਉਹਨਾਂ ਨੂੰ ਕਿ ਵੀ ਅਸੀਂ ਤਾਂ ਟ੍ਰੈਡੀਸ਼ਨਲੀ ਇਹਨਾਂ ਨੂੰ ਹਮੇਸ਼ਾ ਮੁਸਲਮਾਨਾਂ ਦੇ ਖਿਲਾਫ ਵਰਤਦੇ ਰਹੇ।
ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕਰਦੇ ਨੇ। 5 ਅਗਸਤ 2019 ਨੂੰ ਕਸ਼ਮੀਰੀ ਬੱਚੀਆਂ ਨੂੰ ਭਾਰਤ ਭਰ 'ਚ ਹਿਊਮਿਲੇਟ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਬੇਪਤ ਕਰਨਾ ਚਾਹੁੰਦੇ ਸੀ। ਭਾਰਤ ਭਰ ਦੇ ਵਿੱਚ ਸਿੱਖ ਉਹਨਾਂ ਦੇ ਨਾਲ ਖਲੋ ਜਾਂਦੇ ਨੇ, ਕਸ਼ਮੀਰੀ ਬੱਚੀਆਂ ਦੇ ਨਾਲ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਕੋਲੋਂ, ਕਿਉਂਕਿ ਬਾਕੀ ਤਾਂ ਬੰਦ ਕੀਤਾ ਹੋਇਆ ਸਾਰਾ, ਜੰਮੂ ਕਸ਼ਮੀਰ ਕੱਟਿਆ ਹੋਇਆ ਸੀ। ਹਵਾਈ ਸਫ਼ਰ ਦੀਆਂ ਟਿਕਟਾਂ ਦੇ ਕੇ ਜਿਹੜਾ ਉਹ ਮਹਿਫੂਜ਼ ਉਹਨਾਂ ਨੂੰ ਘਰਾਂ 'ਚ ਪਹੁੰਚਾਉਂਦੇ ਨੇ। ਇਹਨਾਂ ਨੂੰ ਬਹੁਤ ਤਕਲੀਫ ਹੁੰਦਾ ਹੈ। ਉਹਨਾਂ ਨੇ ਕਿਹਾ ਠੀਕ ਹੈ ਪੰਜਾਬ ਤੁਸੀਂ ਬੜਾ ਆਪਣਾ ਜੱਟ ਜ਼ਿਮੀਂਦਾਰ ਬਣੇ ਹੋਏ ਹੋ, ਬੜੇ ਆਪਣਾ ਮਾਣ ਕਰਦੇ ਹੋ ਆਪਣੀ ਜ਼ਮੀਨ, ਅਸੀਂ ਹੁਣ ਉਹ ਕਾਨੂੰਨ ਲਿਆ ਕੇ ਤੁਹਾਡੀਆਂ ਜ਼ਮੀਨਾਂ ਹੀ ਅੰਬਾਨੀ ਅਡਾਨੀ ਪਤੰਜਲੀ ਦੇ ਹਵਾਲੇ ਕਰ ਰਹੇ ਹਾਂ। ਔਰ ਵਕਤ ਵੀ ਉਹਨਾਂ ਨੇ ਚੁਣਿਆ ਕੋਵਿਡ-19 ਦਾ, ਜੂਨ ਮਹੀਨੇ ਆਰਡੀਨੈਂਸ ਲਿਆਏ, 6 ਮਹੀਨੇ ਦੇ ਵਿੱਚ ਲਾਅ ਬਣਾ ਦਿੱਤੇ। ਪੰਜਾਬ ਖਲੋ ਗਿਆ, ਹਰਿਆਣੇ ਦਾ ਸਿੱਖ ਖਲੋ ਗਿਆ, ਵੈਸਟਰਨ ਯੂਪੀ ਦਾ ਜਾਟ, ਹਰਿਆਣੇ ਦਾ ਜਾਟ ਖਲੋਤਾ ਹੈ, ਜਿਹਨੂੰ ਅਸੀਂ ਹਮੇਸ਼ਾ ਐਕਨੋਲਜ ਕਰਦੇ। ਔਰ ਇਹਦੇ ਬਾਵਜੂਦ ਕਿ ਲੀਡਰਸ਼ਿਪ 'ਚ ਤਰੇੜਾਂ ਨੇ, ਕੀ ਹੈ ਕੀ ਨਹੀਂ ਹੈ, ਲੇਕਿਨ ਇਸ ਸਾਰੇ ਪੀਰੀਅਡ 700 ਤੋਂ ਜ਼ਿਆਦਾ ਹੁਣ ਤਾਂ ਉਹ ਨੰਬਰ ਕੋਟ ਹੁੰਦਾ ਹੈ, ਕਿਸਾਨ ਸ਼ਹੀਦ ਹੁੰਦੇ ਨੇ, ਲੇਕਿਨ ਜਿਹੜਾ ਵਿਰੋਧ ਬਰਾਬਰ ਜਾਰੀ ਹੈ ਕਿ ਅਸੀਂ ਤੁਹਾਡੇ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ। ਔਰ ਇਹੀ ਪਾਰਟ ਅਸੀਂ ਮੰਦਰ 5 ਅਗਸਤ 2020 ਨੂੰ ਸਾਦੇ ਨੇ। ਔਰ ਇੰਨਾ ਪ੍ਰੈਸ਼ਰ ਬਿਲਟ ਹੁੰਦਾ ਸਿੱਖਾਂ ਦਾ, ਡਾਇਸਪੋਰਾ ਪੰਜਾਬ ਦੇ, ਉਹ ਚਾਹੁੰਦੇ ਸੀ ਜੀ ਜਥੇਦਾਰ ਅਕਾਲ ਤਖਤ ਤੋਂ ਐਕਟਿੰਗ ਉੱਥੇ ਬੈਠਾ ਹੋਏਗਾ, ਉਹ ਆਪਣੇ 1-2 ਟੁਚੇ ਜੇ ਉਹ ਲੈ ਗਏ। ਲੇਕਿਨ ਸਿੱਖਾਂ ਨੇ ਦੱਸਿਆ ਕਿ ਭਾਈ ਅਸੀਂ ਕਿਸੇ ਦੀ ਮਜ਼ਹਬੀ ਇਬਾਦਤਗਾਹ ਨੂੰ ਢਾਹ ਕੇ, ਮਸਜਿਦ ਨੂੰ ਢਾਹ ਕੇ ਤੁਸੀਂ ਮੰਦਰ ਬਣਾਓ, ਉਹਦਾ ਅਸੀਂ ਹਾਂ ਤੁਸੀਂ ਵੈਸੇ ਮੰਦਰ ਬਣਾਉਂਦੇ, ਅਸੀਂ ਜ਼ਰੂਰ ਸ਼ੌਕ ਦੇ ਨਾਲ ਉਸ ਤੁਹਾਨੂੰ ਵਧਾਈ ਦਿੰਦੇ, ਅਸੀਂ ਤੁਹਾਡੇ ਇਸ ਕੁਕਰਮ ਮਾੜੇ ਕਰਮ ਦਾ ਹਿੱਸਾ ਨਹੀਂ। ਹੁਣ ਇਸ ਸਭ ਦੇ ਚੱਲਦੇ ਆ ਇਹ ਤਾਂ ਹੋ ਨਹੀਂ ਸਕਦਾ ਕਿ ਵੀ ਏਜੰਸੀਆਂ ਟਿਕ ਕੇ ਬਹਿਣ। ਅਜੀਤ ਡੋਵਲ, ਖਾਸਮ ਖਾਸ ਉਹਦਾ ਕੈਪਟਨ ਅਮਰਿੰਦਰ, ਜਿਹਦੇ ਲਾਲ ਇੱਕ ਧਾਗਾ ਮੌਲੀ ਦਾ ਬੰਨਿਆ ਉਹਦੀ, ਔਰ ਉਹੀ ਜਿਹੜਾ ਕਾਲੀ ਮਾਤਾ ਦੇ ਮੰਦਰ ਜਾਣ ਵਾਲੇ ਵੀ, ਔਰ ਇਹ ਸਾਰਾ ਟ੍ਰੇਟਰਸ ਦਾ ਟੱਬਰ ਆਲੇ ਤੋਂ ਲੈ ਕੇ ਅਮਰਿੰਦਰ ਤੱਕ ਜੋ ਇਹਨਾਂ ਦੀ ਕਰਤੂਤ। ਫਿਰ ਉਹਨਾਂ ਨੇ ਦੇਖਿਆ ਵੀ ਕਾਂਗਰਸ ਔਰ ਆਪਸੀ ਵੀ ਜਿੱਥੇ ਹੁੰਦੇ ਨੇ, ਜਿਹੜੀ ਇੱਕ ਸੱਤਾ ਦੀ ਲਾਲਸਾ ਹੈ, ਜਿਹੜੀ ਹਿਰਸ ਹੈ ਪਾਵਰ ਦੀ, ਗਰੀਡ, ਜਿੱਥੇ ਇਕੱਠੀਆਂ ਹੁੰਦੀਆਂ ਨੇ ਉੱਥੇ ਤਾਂ ਈਮਾਨ ਹੁੰਦਾ ਹੀ ਨਹੀਂ। ਉਹ ਅਮਰਿੰਦਰ ਹੋਏ, ਨਵਜੋਤ ਸਿੱਧੂ ਹੋਏ, ਔਰ ਉਹਦੇ ਨਾਲ ਰਲੀ ਹੋਈ ਹਉਮੈ ਆਨਾ ਹਮ ਹੋਤੇ ਹੈ, ਔਰ ਉਹਦਾ ਸ਼ਿਕਾਰ ਜਿਹੜਾ ਉਹਨਾਂ ਨੇ ਏਜੰਸੀਆਂ ਨੇ ਦੇਖਿਆ। ਔਰ ਜਦੋਂ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਕਿਕ ਆਫ ਕੀਤਾ ਔਰ ਉਹਦੇ 'ਚ ਉਹਨਾਂ ਨੇ ਐਲਾਨ ਕੀਤਾ ਜੀ ਆਉਣ ਵਾਲੀ ਸਰਕਾਰ ਬੀਜੇਪੀ ਦੀ ਬਣੇਗੀ, ਹਰ ਇੱਕ ਨੂੰ ਹੈਰਾਨੀ ਹੋਈ ਵੀ ਕਿਸਾਨ ਲਹਿਰ ਦੇ ਚੱਲਦੇ ਆ ਇਹਨਾਂ ਨੂੰ ਤਾਂ ਕੋਈ ਉੱਥੇ ਵੜ ਨਹੀਂ ਦਿੰਦਾ, ਆਪਣੇ ਘਰਾਂ 'ਚ ਰਾਤ ਦੇ ਹਨੇਰੇ 'ਚ ਵੜਦੇ ਨੇ ਵੀ ਸਾਨੂੰ ਬਾਹਰ ਕਿਸਾਨ ਹੀ ਨਾ ਬੈਠੇ ਹੋਣ, ਕੋਈ ਮੀਟਿੰਗਾਂ ਨਹੀਂ ਕਰ ਸਕਦੇ। ਇਹ ਕਿਵੇਂ ਸਰਕਾਰ ਬਣਾਉਣ ਦੇ ਦਾਅਵੇ, ਪਰ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਉਹ ਖੇਡ ਦੇਖ ਰਹੇ ਹਾਂ ਕਿ ਕਿਵੇਂ ਅਨਫੋਲਡ ਹੋ ਰਹੀ ਹੈ। ਬਿਲਕੁਲ, ਕਿਵੇਂ ਜਿਹੜੇ ਲੋਕ ਲਾਲਚੀ ਨੇ ਜਾਂ ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਕਿਵੇਂ ਜਿਹੜਾ ਉਹ ਕਾਣੇ ਕੀਤਾ ਹੋਇਆ, ਜਿਨ੍ਹਾਂ ਨੂੰ ਉਹਨਾਂ ਦੇ ਰਾਹੀਂ ਜੀ ਬੀਜੇਪੀ ਜੁਆਇਨ ਕਰ ਰਹੇ ਨੇ, ਫਲਾਣਾ ਹੋ ਰਿਹਾ। ਔਰ ਇਧਰ ਕਾਂਗਰਸ ਦੇ ਵਿੱਚ ਤਬਦੀਲੀ ਹੁੰਦੀ ਹੈ ਜੀ, ਨਵਜੋਤ ਸਿੱਧੂ ਪ੍ਰਦੇਸ਼ ਕਾਂਗਰਸ ਨੂੰ ਲੀਡ ਕਰੇਗਾ, ਅਮਰਿੰਦਰ ਨੇ ਉਦੋਂ ਦੀ ਜਿਹੜੀ ਹੈ ਬਿਲਕੁਲ ਬੁੱਲ ਸੀਤੇ ਹੋਏ ਨੇ, ਕੋਈ ਨਹੀਂ ਕਰ ਰਿਹਾ ਕਿ ਭਾਈ ਉਹ ਨਜ਼ਰ ਆ ਰਿਹਾ ਕਿ ਵੀ ਪ੍ਰਿਯੰਕਾ ਔਰ ਰਾਹੁਲ ਨੇ ਆਉਣ ਵਾਲੇ ਪੀਰੀਅਡ ਨਵਜੋਤ ਸਿੱਧੂ, ਕਿਸੇ ਨੇ ਕਿਹਾ ਵੀ ਨਵਜੋਤ ਸਿੱਧੂ ਨੇ ਉਹਨੂੰ ਸੋਨੀਆ ਨੂੰ ਕਿਹਾ ਸੀ ਕਿ ਮੁੰਨੀ ਬਦਨਾਮ ਹੋਈ ਤੇ ਉਹਦਾ ਨਾਂ ਪੱਪੂ ਰੱਖਿਆ ਸੀ, ਉਹਨੇ ਕਿਹਾ ਪੱਪੂ ਨੂੰ ਟੋਮੀ ਬਣਾਤਾ ਉਹਨੇ। ਹੁਣ ਉਹ ਆਪਣੀ ਖੇਡ ਹੈ। ਪਰ ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਹਾਂ, ਕਈ ਵਾਰ ਜੋ ਸਾਹਮਣੇ ਨਜ਼ਰ ਆ ਰਿਹਾ ਹੁੰਦਾ ਉਹ ਨਹੀਂ ਹੁੰਦਾ, ਉਹਦੇ ਬਿਹਾਈਂਡ ਹੁੰਦਾ ਹੈ। ਔਰ ਇਹ ਅਮਰਿੰਦਰ ਨੇ ਬਿਲਕੁਲ ਚੁੱਪੀ, ਹਾਲਾਂਕਿ ਉਹ ਅਜੀਤ ਡੋਵਲ ਦੀ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਨ ਵਾਲਾ, ਬਿਆਨਬਾਜ਼ੀਆਂ ਸਭ ਤੋਂ ਜ਼ਿਆਦਾ ਜੇ ਭੌਂਕਿਆ ਈਵਨ ਕਰਤਾਰਪੁਰ ਕੋਰੀਡੋਰ ਬਣਨ ਦੇ ਵੇਲੇ ਕਿ ਜੀ ISI ਆ ਜਾਏਗੀ, ਇੰਟੈਲੀਜੈਂਸ ਏਜੰਸੀਆਂ ਉਹਨਾਂ ਦੀਆਂ, ਪਾਕਿਸਤਾਨ ਦੀਆਂ, ਅੱਤਵਾਦ ਆ ਜਾਏਗਾ, ਉਹ ਤੇ ਇਹਦਾ ਬਣਾਇਆ ਦਿਨਕਰ ਗੁਪਤਾ ਜਿਹਨੇ ਕੰਮ ਇੰਟੈਲੀਜੈਂਸ ਬਿਊਰੋ 'ਚ ਕੀਤਾ। ਹੁਣ ਵੀ ਪਿਛਲੇ ਹਫਤੇ ਜਾਂ ਅਜੇ 2 ਦਿਨ ਪਹਿਲਾਂ ਅਸੀਂ ਡਿਸਕਸ ਕੀਤਾ ਕਿ ਜੀ ਪੰਜਾਬ ਦੇ ਵਿੱਚ ਡਰੋਨਸ ਨੇ ਸੁੱਟਤਾ, ਟਿਫਨ ਬੰਬ ਆ ਗਏ, ਹੈਂਡ ਗ੍ਰਨੇਡ ਆ ਗਏ, ਦੂਜਾ ਆ ਗਿਆ, ਹਾਈ ਅਲਰਟ ਕਰਤਾ। ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਕੁਛ ਨਾ ਕੁਛ ਰਿੱਝ ਰਹੇ, ਕੁਛ ਨਾ ਕੁਛ ਹੈ, ਕੋਈ ਮਿਸਚੀਫ ਅਪ देयर ਸਲੀਵਸ ਹੈ। ਹੁਣ ਇਹ ਹੋਇਆ ਜੀ ਕਿ ਅਮਰਿੰਦਰ ਦਿੱਲੀ ਜਾਏਗਾ, ਸੋਨੀਆ ਗਾਂਧੀ ਨੂੰ ਮਿਲਣ ਜਾਏਗਾ, ਕੀ ਮਿਲਿਆ ਕਿ ਪਹਿਲਾਂ ਵੀ ਮਿਲਿਆ ਹੋਇਆ, ਕਿਹੜਾ ਮਿਲਣ ਖੁਣੋ ਇਹਨਾਂ ਦਾ ਥੋੜ੍ਹਾ। ਪਰ ਜਿਹੜੀ ਖਬਰ ਨੇ ਮੇਰਾ ਧਿਆਨ ਖਿੱਚਿਆ ਔਰ ਬਾਡੀ ਲੈਂਗੁਏਜ, ਉਹ ਦਿੱਲੀ ਗਿਆ, ਜਿਹਨੂੰ ਇਸ ਸਾਲ ਸਾਰੇ ਜਦੋਂ ਦਾ ਕਿਸਾਨ ਮੋਰਚਾ ਚੱਲ ਰਿਹਾ ਹੈ ਇਹਨੇ ਮੋਦੀ ਨਾਲ ਮਿਲਣ ਦਾ ਕੋਈ ਵਕਤ ਨਹੀਂ ਮੰਗਿਆ, ਮੋਦੀ ਨੂੰ ਨਹੀਂ ਮਿਲਿਆ। ਹੁਣ ਅਚਾਨਕ ਜਦੋਂ ਕਿ ਇਹ ਖੁੰਝੇ ਲੱਗ ਗਿਆ ਵਿਦਨ ਦਾ ਪਾਰਟੀ ਵੀ, ਔਰ ਜ਼ਾਹਰ ਹੈ ਵੀ
ਅਗਲੀ ਜਿਹੜੀ ਇਲੈਕਸ਼ਨ ਹੈ ਉਹਨਾਂ ਨੇ ਕੈਂਪੇਨ ਵੀ ਸਿੱਧੂ ਨੂੰ ਅੱਗੇ ਰੱਖ ਕੇ ਲੜਨੀ ਹੈ, ਔਰ ਜੇ ਉਹਨਾਂ ਦੀ ਮੈਜੋਰਟੀ ਬਣਦੀ ਹੈ ਤਾਂ ਚੀਫ ਮਿਨਿਸਟਰ ਵੀ ਉਹ ਬਣੇਗਾ। ਹੁਣ ਇਹ ਪਰ ਤੋਲ ਰਿਹਾ ਪਰ ਚੁੱਪਚਾਪ, ਔਰ ਉੱਥੇ ਜਿਵੇਂ ਮੋਦੀ ਨੂੰ ਮਿਲਦਾ ਹੈ, ਅਮਿਤ ਸ਼ਾਹ ਨੂੰ ਮਿਲਦਾ ਹੈ, ਤੁਸੀਂ ਬਾਡੀ ਲੈਂਗੁਏਜ ਦੇਖਦੇ ਹੋ, ਔਰ ਉਸ 'ਚ ਵੀ ਕਿ ਜੀ ਉਹਨੇ ਜਿਹੜਾ ਕੈਪਟਨ ਅਮਰਿੰਦਰ ਨੇ ਮੋਦੀ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਚੁੱਕੀਆਂ। ਹੁਣ ਇਹਨੂੰ ਵਕਤ ਮਿਲਿਆ ਕਿਸਾਨਾਂ ਦੇ, ਪਰ ਉੱਥੇ ਵੀ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਮੇਰੇ ਤੋਂ ਵਧੀਆ ਸਿੱਖਾਂ ਦੇ ਕੌਜ਼ ਨੂੰ ਡੈਮੇਜ ਕਰਨ ਵਾਲਾ ਕੋਈ ਹੋਰ ਨਹੀਂ ਹੋ ਸਕਦਾ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਅੰਦੋਲਨ ਮੰਨ ਲਓ ਇਹਨਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਅੰਦੋਲਨ ਵੱਲ ਇਸ਼ਾਰਾ ਕਰਦਿਆਂ ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਦੀ ਸਮਰੱਥਾ ਹੈ। ਹੁਣ ਕਿੱਥੋਂ ਖਤਰਾ ਹੈ ਉਹਦੇ 'ਚ ਨਾਲ ਹੀ ਕੋਟ ਕੀਤਾ, ਪਾਕਿਸਤਾਨ ਸਮਰਥਿਤ ਭਾਰਤ ਵਿਰੋਧੀ ਤਾਕਤਾਂ ਸਰਕਾਰ ਨਾਲ ਕਿਸਾਨਾਂ ਦੇ ਅਸੰਤੋਸ਼ ਦਾ ਲਾਹਾ ਚੁੱਕਣਾ ਚਾਹੁੰਦੀਆਂ। ਉਹਨਾਂ ਨੂੰ ਕਹਿ ਰਿਹਾ ਕਿ ਮੈਂ ਹੀ ਹਾਂ ਜਿਹੜਾ ਇੰਡੀਆ ਦੀ ਯੂਨਿਟੀ ਇੰਟੈਗ੍ਰਿਟੀ ਨੂੰ ਗਾਰਡ ਕਰ ਸਕਦਾ ਹੈ। ਇਹ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ ਐਂਟਾਈ ਨੈਸ਼ਨਲ ਜਿਹੜੀਆਂ ਫੋਰਸਿਸ ਨੇ ਉਹ ਪਾਕਿਸਤਾਨ ਦੇ ਨਾਲ ਰਲ ਜਾਣਗੀਆਂ ਔਰ ਇਹ ਖਾਲਿਸਤਾਨ, ਇਹ ਉਹਨਾਂ ਨੂੰ ਕਹਿ ਰਿਹਾ। ਮਤਲਬ ਉਹਦਾ ਮਤਲਬ ਇਹ ਹੈ, ਪਰ ਇਹਦੇ ਨਾਲੋਂ ਵੀ ਇੰਪੋਰਟੈਂਟ ਮੈਨੂੰ ਇਹ ਲੱਗਦਾ ਹੈ ਕਿ ਉਹ ਇਸ ਸੌਦੇ ਜਦੋਂ ਤੁਸੀਂ ਦੇਖਦੇ ਹੋ ਜਿਵੇਂ ਅਮਿਤ ਸ਼ਾਹ ਦੇ ਨਾਲ ਉਸ ਦੀਆਂ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਉਸ ਦੀ ਇਸ ਪਾਰਟ ਨੂੰ, ਹਾਲਾਂ ਮੋਦੀ ਦੇ ਨਾਲ ਵੇਲੇ ਤਾਂ ਮੂੰਹ ਦੇ ਉੱਤੇ ਉਹ ਬੁੱਝਾ ਜਿਹਾ ਬੰਨਿਆ ਹੋਇਆ ਦੋਨਾਂ ਨੇ, ਡਰਾਮੇਬਾਜ਼, ਔਰ ਉਹਦੇ 'ਚ ਉਹ ਕਹਿਣਾ ਇਹ ਚਾਹੁੰਦਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਜੇ ਸੋਨੀਆ ਨੂੰ ਵੀ ਉਹਨੇ ਗੱਲਬਾਤ ਕਰਕੇ ਕੀ, ਪਰ ਉਹਨੂੰ ਵੀ ਦੱਸ ਦਿੱਤਾ ਉਹਨੇ ਕਿ ਜੀ ਜੇ ਮੈਨੂੰ ਜਿਹੜਾ ਉਹ ਡਿਚ ਕੀਤਾ ਤੇ ਮੈਂ ਬੀਜੇਪੀ ਜੁਆਇਨ ਕਰਨ ਨੂੰ ਤਿਆਰ ਹਾਂ। ਔਰ ਮੇਰਾ ਪਹਿਲੇ ਦਿਨ ਤੋਂ ਇਹ ਹੈ ਕਿ ਜਿਹੜਾ ਬੀਜੇਪੀ ਨੇ ਆਪਣਾ ਕਲੇਮ ਕੀਤਾ ਹੈ ਕਿ ਵੀ ਅਸੀਂ ਜਿਹੜਾ ਉਹ ਬਣਾਵਾਂਗੇ ਆਪਣੀ ਸਰਕਾਰ, ਔਰ ਦੂਜਾ ਉਹਦੇ 'ਚ ਕੁਛ ਨਾ ਕੁਛ ਐਸਾ ਹੈ ਜਿਹੜਾ ਪੋਲੀਟੀਕਲੀ ਵੀ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਅਮਰਿੰਦਰ ਆਪਣੇ ਲਾਇਲਿਸਟ ਦੇ ਨਾਲ ਬੀਜੇਪੀ ਨੂੰ ਲੀਡ ਕਰੇ ਆਉਣ ਵਾਲੀਆਂ ਇਲੈਕਸ਼ਨਾਂ 'ਚ, ਜਾਂ ਕੋਈ ਹੋਰ ਖੇਡ, ਔਰ ਜਾਂ ਇਸ ਕਿਸਮ ਦਾ ਮਾਹੌਲ ਬਣ ਜਾਏ ਕਿ ਉਹ ਉਹਨੂੰ ਹਰਾ ਦੇਣ, ਉਹਨੂੰ ਹਰਾ ਦੇਣ, ਔਰ ਉਸ ਹੰਗ ਅਸੈਂਬਲੀ ਦੇ ਵਿੱਚ ਬੀਜੇਪੀ ਆਪਣੀਆਂ 500 ਸੀਟਾਂ ਦੇ ਨਾਲ ਕਿੰਗ ਮੇਕਰ ਬਣ ਜਾਏ, ਜਾਂ ਤੋੜ ਕੇ ਗਵਰਨਰ ਰੂਲ, ਔਰ ਫਿਰ ਜਿਵੇਂ ਚੱਲ ਰਿਹਾ ਕਿ ਪੰਜਾਬ 'ਚ ਪਠਾਨਕੋਟ ਔਰ ਦੂਸਰੇ ਜ਼ਿਲ੍ਹੇ ਤੋੜ ਕੇ ਜੰਮੂ ਨਾਲ ਲਾ ਕੇ ਉਹਨੂੰ ਸੂਬਾ ਬਣਾ ਦਿਓ, ਸਿੱਖਾਂ ਨੂੰ ਮਾਈਨੋਰਟੀ 'ਚ ਕਰ ਦਿਓ, ਔਰ ਇਹ ਜਿਹੜੇ ਹੋਰ ਜ਼ਿਲ੍ਹੇ ਇੱਧਰ ਲਾ ਕੇ ਵੀ ਮਾਈਨੋਰਟੀ 'ਚ ਕਨਵਰਟ ਕਰ ਦਿਓ। ਪਰ ਆਉਣ ਵਾਲੇ ਪੀਰੀਅਡ 'ਚ ਇਸ ਗੱਲ ਨੂੰ ਬੜਾ ਕਲੋਜ਼ਲੀ ਵਾਚ ਕੀਤਾ ਜਾਣਾ ਚਾਹੀਦਾ ਕਿ ਬਈ ਇਹ ਜਿਹੜਾ ਆਲੇ ਦੀ ਔਲਾਦ ਔਰ ਹਮੇਸ਼ਾ ਆਪਣੀ ਕੌਮ ਨਾਲ ਬੇਵਫਾਈ ਕਰਨ ਵਾਲਾ, ਇਹ ਜਿਹੜਾ ਬਿਲਕੁਲ ਬਦ ਇਖਲਾਕ, ਬਦ ਕਲਾਮ, ਬਦ ਕਿਰਦਾਰ ਬੰਦਾ ਆਉਣ ਵਾਲੇ ਪੀਰੀਅਡ 'ਚ ਇਹ ਕਿਸ ਪਾਸੇ ਜਾ ਕੇ ਡਿੱਗੇਗਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖਸ ਅਤੇ ਫੂਡ ਬੈਂਕ ਫਾਰ ਨਿਊਯਾਰਕ ਸਿਟੀ ਵੱਲੋਂ ਨਿਊਯਾਰਕ ਸਿਟੀ ਵਿੱਚ ਹਰ ਮਹੀਨੇ ਕੀਤੀ ਜਾਂਦੀ ਭੋਜਨ ਸੇਵਾ 'ਚ ਸਾਥ ਦੇਵੋ। ਲੋੜਵੰਦਾਂ ਨੂੰ ਤਾਜ਼ਾ ਭੋਜਨ, ਪ੍ਰੋਟੀਨ ਅਤੇ ਲੰਮੇ ਸਮੇਂ ਤੱਕ ਵਰਤਿਆ ਜਾਣ ਵਾਲਾ ਭੋਜਨ ਵੰਡਿਆ ਜਾਂਦਾ ਹੈ। ਇਸ ਸ਼ਨੀਵਾਰ 14 ਅਗਸਤ ਵਾਲੇ ਦਿਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਵਿਖੇ ਪਹੁੰਚੋ। ਨਿਊਯਾਰਕ ਸ਼ਹਿਰ ਵਿੱਚ ਵਸਦੇ ਪਰਿਵਾਰਾਂ ਲਈ ਇਸ ਪ੍ਰੋਗਰਾਮ ਦਾ ਖੁੱਲ੍ਹਾ ਸੱਦਾ ਹੈ। ਇਹਨਾਂ ਖਾਸ ਗੱਲਾਂ ਦਾ ਖਾਸ ਧਿਆਨ ਰੱਖੋ। ਗਰਮ ਕੱਪੜੇ ਅਤੇ ਮਾਸਕ ਪਾਓ। ਆਪਣਾ ਕਾਰਟ ਅਤੇ ਫਾਲਤੂ ਬੈਗ ਨਾਲ ਲੈ ਕੇ ਆਓ। ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਯੂਨਾਈਟਿਡ ਸਿੱਖਸ ਨਾਲ ਇਸ ਨੰਬਰ ਤੇ ਸੰਪਰਕ ਕਰੋ 646 688 3525। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ।
ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਜੋ ਪਹੁੰਚ ਚੁੱਕੇ ਹਾਂ, ਉਸ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਦੇ ਵਿਊਜ਼ ਨੂੰ ਆਪਣੇ ਪ੍ਰੋਗਰਾਮਾਂ 'ਚ ਵੀ ਅਸੀਂ ਰਿਫਲੈਕਟ ਕਰਦੇ ਹਾਂ, ਕਿਉਂਕਿ ਮੈਂ ਖੁਦ ਇਸ ਗੱਲ ਨੂੰ ਯਕੀਨੀ ਬਣਾਉਂਦਾ ਕਿ ਜਿੰਨੀਆਂ ਲਿਖਤਾਂ ਸਾਨੂੰ ਈਮੇਲ ਰਾਹੀਂ ਜਾਂ ਅਦਰਵਾਈਜ਼ ਕਾਮੈਂਟਸ ਰੂਪ ਚ ਆਉਂਦੀਆਂ ਨੇ ਮੈਂ ਖੁਦ ਪੜ੍ਹਦਾ ਔਰ ਸਾਡੀ ਟੀਮ ਵੀ ਉਹਨਾਂ ਨੂੰ ਸਕੈਨ ਕਰਦੀ ਹੈ। ਅੱਛਾ। ਔਰ ਬਹੁਤ ਵਾਰ ਅਸੀਂ ਕਿਸੇ ਨਾ ਕਿਸੇ ਬਹਾਨੇ ਨਾਲ ਉਹਦਾ ਜਵਾਬ ਵੀ ਦਿੰਦੇ ਹਾਂ। ਕੁਝ ਚੀਜ਼ਾਂ ਇਗਨੋਰ ਵੀ ਹੋ ਜਾਂਦੀਆਂ ਨੇ ਕਿਉਂਕਿ ਕਈ ਵਾਰ ਵੋਲਿਊਮ ਇੰਨਾ ਜ਼ਿਆਦਾ ਹੁੰਦਾ ਹੈ, ਜਿਵੇਂ ਹੁਣ ਪਿਛਲੇ 2-3 ਦਿਨਾਂ ਦੀਆਂ ਵੀਡੀਓਜ਼ ਦੇ ਉੱਤੇ ਸੈਂਕੜਿਆਂ ਦੀ ਗਿਣਤੀ 'ਚ ਕਾਮੈਂਟ ਨੇ, ਦਰਜਨਾਂ ਦੀ ਗਿਣਤੀ 'ਚ ਲਿਖਤਾਂ ਨੇ। ਪਰ ਜਿੱਥੇ ਅਸੀਂ ਜਿਵੇਂ ਜਦੋਂ ਅਸੀਂ ਹਾਕੀ ਟੀਮ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵੀ ਇੰਦਰਾ ਗਾਂਧੀ ਨੇ ਕਿਵੇਂ ਉਸ ਵੇਲੇ ਦੇ ਹਾਕੀ ਫੈਡਰੇਸ਼ਨ ਦੇ ਚੇਅਰਪਰਸਨ ਅਸ਼ਵਨੀ ਕੁਮਾਰ ਨੂੰ ਸੱਦ ਕੇ ਕਿਹਾ ਸੀ ਕਿ ਵੀ ਇਹ ਮੈਨੂੰ ਸ਼ਿਕਾਇਤ ਮਿਲੀ ਹੈ ਕਿ ਵੀ ਤੁਸੀਂ ਇੱਕ ਫਿਰਕੇ ਦੇ ਲੋਕਾਂ ਨੂੰ ਯਾਨੀ ਕਿ ਸਿੱਖਾਂ ਨੂੰ ਹੀ ਹਾਕੀ 'ਚ ਜ਼ਿਆਦਾ ਭਰਤੀ ਕਰ ਰਹੇ ਹੋ ਔਰ ਇਹ ਠੀਕ ਨਹੀਂ ਹੈ, ਔਰ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਔਰ ਉਸ ਤੋਂ ਬਾਅਦ ਅਸੀਂ ਕਿਹਾ ਸੀ ਕਿ ਡਾਊਨਫਾਲ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਮਕਸਦ ਤਾਂ ਇਹੀ ਸੀ ਇੱਕ ਪਾਸੇ ਦਾ ਇੰਦਰਾ ਗਾਂਧੀ ਦੀ ਜ਼ਹਿਨੀਅਤ ਕਿ ਵੀ ਇਹੀ ਨਹੀਂ ਕਿ ਪੋਲੀਟੀਕਲੀ ਬਾਅਦ ਦੇ ਵਿੱਚ ਜੋ ਪਰਸੀਕਿਊਸ਼ਨ ਸਿੱਖਾਂ ਦੀ ਹੁੰਦੀ ਹੈ ਜਾਂ ਜੈਨੋਸਾਈਡ ਹੁੰਦਾ ਹੈ, ਪਰ ਇੰਟੈਂਟ ਇਹਦਾ ਮਤਲਬ ਇਹ ਨਹੀਂ ਸੀ ਕਿ ਵੀ ਉਸ ਤੋਂ ਬਾਅਦ ਕੋਈ ਸਿੱਖ ਪਲੇਅਰ ਹਾਕੀ 'ਚ ਨਹੀਂ ਰਹੇ ਜਾਂ ਕੈਪਟਨ ਨਹੀਂ ਰਹੇ ਜਾਂ ਦੂਜੇ ਨਹੀਂ। ਪਰ ਜਦੋਂ ਵੇਲੇ ਦੇ ਇੱਕ ਪਾਸੇ ਹਕੂਮਤਾਂ ਨੇ ਜਿਨ੍ਹਾਂ ਦਾ ਹੁੰਦਾ ਹੈ ਕਿ ਜੀ ਅਸੀਂ ਬੈਸਟ ਪ੍ਰੋਡਿਊਸ ਕਰਨੇ ਨੇ ਓਲੰਪੀਅਨ ਜਾਂ ਇੰਟਰਨੈਸ਼ਨਲ ਲੈਵਲ ਦੇ, ਔਰ ਤੁਹਾਨੂੰ ਲੱਗਦਾ ਵੀ ਇਸ ਖਿੱਤੇ 'ਚ ਨਾ ਲੋਕਾਂ 'ਚ ਇਸ ਦਾ ਪੋਟੈਂਸ਼ੀਅਲ ਹੈ, ਤੁਸੀਂ ਉੱਥੇ ਇਨਵੈਸਟ ਕਰਦੇ ਹੋ, ਤੁਸੀਂ ਮੋਰ ਟੈਲੈਂਟ ਕੱਢਦੇ ਹੋ। ਤਾਂ ਦੂਸਰਾ ਜਿਵੇਂ ਜੇ ਹੁਣ ਇੰਡੀਆ ਨੂੰ ਸਮਝ ਆਇਆ ਕਿ ਜੀ ਮਨੀਪੁਰ ਹੈ ਜਾਂ ਦੂਸਰੇ ਬੈਲਟ ਹੈ, ਉੱਥੇ ਤੀਰਅੰਦਾਜ਼ੀ ਜਾਂ ਮਨੀਪੁਰ ਵਾਲਿਆਂ 'ਚ ਉਹਨਾਂ ਦੀ ਸਪੋਰਟਸ ਵੇਟ ਲਿਫਟਿੰਗ ਦੂਜੇ ਤੀਜੇ ਉਹਨਾਂ ਦਾ ਹਿੱਸਾ ਹੈ ਉਹਨਾਂ ਦੇ ਕਲਚਰ ਦਾ। ਮੈਂ ਦੇਖ ਰਿਹਾ ਸੀ ਮਾਵਾਂ ਵੀ ਜਿਹੜੀਆਂ ਨੇ ਉਹ ਜਦੋਂ ਬੱਚੇ ਨੂੰ ਕਰਦੀਆਂ ਨੇ ਉੱਤੇ ਉਛਾਲ ਕੇ ਚੁੱਕ ਕੇ ਹੁੰਦੀਆਂ, ਦੂਜਾ ਉਹਨਾਂ ਦਾ ਸਿਰ ਆਪ ਘੁਮਾਈ ਜਾਂਦੀਆਂ ਕਿ ਵੀ ਇਹ ਜਿਹੜਾ ਉਹ ਹੈਲਥੀ ਔਰ ਸਪੋਰਟਸਮੈਨ ਬਣੇ, ਇਹ ਉਹਨਾਂ ਦਾ ਕਲਚਰ ਦਾ ਹਿੱਸਾ ਹੈ। ਸੋ ਉਦੋਂ ਮੈਂ ਇਸ ਐਂਗਲ ਤੋਂ ਸੀ, ਪਰ ਅਸੀਂ ਰਿਸਪੈਕਟ ਕਰਦੇ ਹਾਂ ਸਾਡੇ ਵੀਰ ਹਰਦੀਪ ਸਿੰਘ ਸੋਢੀ, ਉਹਨਾਂ ਨੇ ਕਾਮੈਂਟ ਲਿਖਿਆ ਕਿ ਡਾਕਟਰ ਸਾਹਿਬ 1974 ਤੋਂ ਬਾਅਦ ਬਹੁਤ ਸਾਰੇ ਸਿੱਖ ਹਾਕੀ ਦੇ ਖਿਡਾਰੀ ਤੇ ਕਪਤਾਨ ਰਹੇ। ਮੈਂ ਇੰਦਰਾ ਗਾਂਧੀ ਦਾ ਸਪੋਰਟਰ ਨਹੀਂ, ਪਰ ਇਸ ਗੱਲ ਨਾਲ ਤੁਹਾਡੇ ਆਪਣੇ ਅਕਸ ਨੂੰ ਅਸਰ ਪੈਂਦਾ ਹੈ, ਭੁੱਲ ਚੁੱਕ ਦੀ ਖਿਮਾ ਚਾਹੁੰਦਾ। ਸੋ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਅਸੀਂ ਕਿਹਾ ਵੀ ਉਸ ਤੋਂ ਬਾਅਦ ਮਾਈਨਸ ਕਰ। ਮੈਂ ਤਾਂ ਸਰਕਾਰ ਦੀ ਇੰਟੈਂਟ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਵੀ ਪਲੇਅਰ ਰਹੇ ਨੇ ਔਰ ਮੈਂ ਸਮਝਦਾ ਵੀ ਜੇ ਹੁਣ 8 ਜਾਂ 9 ਜਿਹੜੇ ਨੇ ਉਹ ਖੇਡੇ ਨੇ ਤੇ ਕਿਤੇ ਨਾ ਕਿਤੇ ਜਿਹੜੇ ਵੀ ਲੋਕ ਇਸ ਵੇਲੇ ਇਸ ਸਾਰੇ ਨੂੰ ਹੈਂਡਲ ਕਰ ਰਹੇ ਨੇ ਉਹਦੇ 'ਚ ਮੈਂ ਸਮਝਦਾ ਵੀ ਜਿਵੇਂ ਸਹੂਲਤਾਂ ਪ੍ਰੋਵਾਈਡ ਕਰਨਾ ਵੀ ਹੈ, ਪਰ ਜਿਹਦੇ 'ਚ ਜਿਨ੍ਹਾਂ ਨੇ ਇਨਫਲੂਐਂਸ ਕੀਤਾ ਹੈ ਕਿ ਭਾਈ ਟੈਲੈਂਟ ਨੂੰ ਤੁਸੀਂ ਸਾਹਮਣੇ ਰੱਖੋ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡੀ ਇੰਟੈਂਟ ਸੀ ਕਿ ਵੇਲੇ ਦੇ ਹਾਕਮਾਂ ਨੂੰ ਸਿੱਖਾਂ ਦਾ ਈਵਨ ਸਪੋਰਟਸ ਦੇ ਫੀਲਡ 'ਚ ਵੀ ਅੱਗੇ ਜਾਣਾ ਇੰਦਰਾ ਗਾਂਧੀ ਨੂੰ ਉਸ ਵੇਲੇ ਚੰਗਾ ਨਹੀਂ ਸੀ ਲੱਗਦਾ, ਔਰ ਇੱਕ ਨੀਤੀ ਦੇ ਥੱਲੇ ਜਿਹੜਾ ਸਿੱਖਾਂ ਦਾ ਫਿਰ ਇੱਕ ਡਾਊਨਫਾਲ ਕਰਵਾਇਆ ਜਾਂਦਾ। ਔਰ ਕੁਝ ਮੈਸੇजेस ਜਿਹੜੇ ਪਿਛਲੇ 48 ਘੰਟੇ ਦੇ ਵਿੱਚ ਸਾਨੂੰ ਆਏ ਨੇ, ਉਹਨਾਂ ਦੇ ਵਿੱਚ ਹਰਮਾਦ ਖਾਨ ਲਿਖਦੇ ਨੇ, डॉक्टर साहब हमारे पास अल्फाज नहीं हैं कि आपकी और मोहतरमा की कैसे शुक्रिया अदा करें। अगेन आई लव यू डॉक्टर साहब। सो बहुत बहुत शुक्रिया। और असी समझते हैं भी तुहाडे यही लफज साडे लई घिओ शक्कर बन जाते हैं और सानू स्ट्रेंथ दिंदे ने। एम रशीद इकबाल मियाँ लिखते हैं, the weakness of the Taliban is that their views are not reflected in the media, and the Indian media and the Indian funded Western media are constantly spewing venom against the Taliban. Don't the West and other nations see what India's interest is in the internal affairs of another country, Afghanistan, which doesn't even have a border with India? उन्होंने कहा जी तालिबान का ये ड्रॉबैक है भी ਉਹਨਾਂ ਦੀ ਗੱਲ ਜਿਹੜੀ ਮੀਡੀਆ 'ਚ ਨਹੀਂ ਆਉਂਦੀ, ਔਰ ਇੰਡੀਅਨ ਮੀਡੀਆ ਔਰ ਇੰਡੀਅਨ ਫੰਡਡ ਜਿਹੜਾ ਵੈਸਟਰਨ ਮੀਡੀਆ ਹੈ ਉਹ ਲਗਾਤਾਰਤਾ ਨਾਲ ਜ਼ਹਿਰ ਉਗਲਦੇ ਨੇ ਉਹਨਾਂ ਦੇ ਖਿਲਾਫ। ਉਹਨਾਂ ਨੂੰ ਕਿਹਾ, ਉਹਨਾਂ ਨੇ ਪੁੱਛਿਆ ਵੀ ਇਹਨਾਂ ਨੂੰ ਵੈਸਟਰਨ ਮੁਲਕਾਂ ਨੂੰ ਇਹ ਕਿਉਂ ਨਹੀਂ ਇਹ ਲੱਗਦਾ ਕਿ ਸਮਝ ਆਉਂਦੀ ਕਿ ਵੀ ਇੰਡੀਆ ਦਾ ਕੀ ਇੰਟਰਸਟ ਹੈ ਉਹਨਾਂ ਦੇ ਇੰਟਰਨਲ ਅਫੇਅਰ 'ਚ ਅਫਗਾਨਿਸਤਾਨ 'ਚ ਕੀ ਹੋ ਰਿਹਾ, ਜਦੋਂ ਕਿ ਇਹਨਾਂ ਦਾ ਬਾਰਡਰ ਵੀ ਨਹੀਂ ਲੱਗਦਾ। ਔਰ ਅਸੀਂ ਐਮ ਰਸ਼ੀਦ ਇਕਬਾਲ ਮੀਆਂ ਜੀ ਦੇ ਖਿਆਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ। और इस तरह साडे वीर अमरीक सिंह जी ने लिखा, इट इज़ ट्रू
Taliban committed lot of crime on to minorities. I have been to Kabul as NGO and Khalsa Aid. I have been to Kabul as NGO with Khalsa Aid. I was with another Sikh colleague who lives in New Zealand now. Both of us went to restart schools for minorities who suffered a lot. We also took some of the issues to British Embassy and United Nations in Kabul. They were very good and listened and helped. But Indian Embassy was not interested. They said, we don't deal with minorities. The problem was with Sikhs and Hindus cremating facility. ਇਹ ਬਿਲਕੁਲ ਠੀਕ ਕਿਹਾ ਔਰ ਮੈਂ ਸ਼ੁਕਰੀਆ ਅਦਾ ਕਰਦਾ ਵੀਰ ਅਮਰੀਕ ਸਿੰਘ ਹੋਰਾਂ ਦਾ। ਔਰ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਕੋਈ ਵੀ ਝੂਠ ਜਾਂ ਰਿਊਮਰ ਜਾਂ ਨੈਗੇਟਿਵਿਟੀ ਬਸਟ ਕਰਦੇ ਹਾਂ, ਜਿਵੇਂ ਉਹਨਾਂ ਨੇ ਜ਼ਿਲ੍ਹਾ ਖੋਸ ਦੇ ਗੁਰਦੁਆਰਾ ਸਾਹਿਬ ਜਿਹੜਾ ਥੜਾ ਸਾਹਿਬ ਨੂੰ ਲੈ ਕੇ ਝੂਠੀ ਖਬਰ ਔਰ ਉਹਨੂੰ ਫਿਰ ਕਿਵੇਂ ਉਹਨਾਂ ਦੇ MP ਨਰਿੰਦਰ ਸਿੰਘ MP ਜਿਹੜੇ ਅਫਗਾਨਿਸਤਾਨ ਦੇ ਨੇ ਉਹ ਮਿਥ ਬਸਟਰ ਬਣ ਕੇ ਸਾਹਮਣੇ ਆਏ। ਅਸੀਂ ਗੱਲ ਕਰ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਮਾਈਨੋਰਟੀਜ਼ ਨਾਲ ਜ਼ਿਆਦਤੀਆਂ ਨਹੀਂ ਹੁੰਦੀਆਂ। ਅਫਗਾਨਿਸਤਾਨ ਜਿਵੇਂ ਅਸੀਂ ਗੱਲ ਕੀਤੀ ਜਦੋਂ ਅਲ-ਕਾਇਦਾ ਇਨਸਪਾਇਰਡ ਮੂਵਮੈਂਟ ਉੱਥੇ ਸੀ, ਉਹਨਾਂ ਦਾ ਸਫ਼ਰ ਕੀਤਾ। ਔਰ ਇਸੇ ਤਰ੍ਹਾਂ ਜਿਵੇਂ ਇਹਨਾਂ ਨੇ ਕ੍ਰਿਮੇਸ਼ਨ ਦੀ ਗੱਲ ਕੀਤੀ ਕਿ ਕ੍ਰੈਮੇਟੋਰੀਅਮ ਇਸ ਦੀ ਫੈਸਿਲਿਟੀ ਨਹੀਂ ਸੀ, ਹੁਣ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਬੜੀ ਪਤੇ ਦੀ ਕੀਤੀ ਕਿ ਵੀ ਇੱਕ ਪਾਸੇ ਇੰਡੀਅਨ ਗਵਰਨਮੈਂਟ ਜਿੱਥੇ ਸਿੱਖਾਂ ਨੂੰ ਐਜ਼ ਏ ਜਿਹੜਾ ਉਹ ਇਸਤੇਮਾਲ ਕਰ ਰਹੀ ਹੈ ਬਣਾ ਕੇ ਇੱਕ ਪ੍ਰੋਕਸੀ ਕਿ ਜੀ ਦੇਖੋ ਜ਼ਿਆਦਤੀ ਹੋ ਰਹੀ, ਜਿੱਥੇ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਸਿੱਖ ਇਸ਼ੂ ਸੀ ਮਾਈਨੋਰਿਟੀ ਦੇ ਉਹਦੇ ਨਾਲ ਲਈ ਜੇ ਅਸੀਂ ਯੂਨਾਈਟਿਡ ਨੇਸ਼ਨਸ ਨਾਲ ਗੱਲ ਕੀਤੀ ਜਾਂ ਬ੍ਰਿਟਿਸ਼ ਐਮਬੈਸੀ ਉਹ ਤਾਂ ਹੈਲਪਫੁਲ ਸੀ, ਪਰ ਇੰਡੀਅਨ ਜਿਹੜੀ ਐਮਬੈਸੀ ਹੈ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰਿਮੇਸ਼ਨ ਦੇ ਨਾਲ ਰਿਲੇਟਡ ਜਿਹੜੀ ਪ੍ਰੋਬਲਮ ਸੀ। ਔਰ ਅਸੀਂ ਸਮਝਦੇ ਹਾਂ ਔਰ ਇਸੇ ਤਰ੍ਹਾਂ ਸਾਡੇ ਵੀਰ HS ਵਧਵਾ ਜੀ ਉਹਨਾਂ ਨੇ ਵੀ ਇਸ ਦੇ ਉੱਤੇ ਲਿਖਿਆ। ਔਰ ਮੈਂ ਸਮਝਦਾ ਵੀ ਅਸੀਂ ਇਹ ਨਹੀਂ ਹੈ ਕਿ ਅਸੀਂ ਦੂਸਰੀ ਸਾਈਡ ਨੂੰ ਨਹੀਂ ਸਮਝਦੇ, ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੇ ਨੋਟਿਸ ਹੁੰਦੀਆਂ ਨੇ ਅਸੀਂ ਕਲੋਜ਼ ਡੋਰ ਡਿਪਲੋਮੇਸੀ ਦੇ ਰਾਹੀਂ ਵੀ ਪਹੁੰਚਾਉਂਦੇ ਹਾਂ ਉਸ ਗੱਲ ਨੂੰ, ਉਹਦੇ ਹੱਲ ਵੀ ਕੱਢੇ ਜਾਂਦੇ ਨੇ। ਅਫਗਾਨ ਸਿੱਖਾਂ ਦੇ ਮਾਮਲੇ 'ਚ ਪਾਕਿਸਤਾਨ ਤੋਂ ਅਸੀਂ ਕੀ ਮਦਦ ਲਈ, ਉਹਨਾਂ ਨੇ ਇੰਗਲੈਂਡ ਜਾਂ ਅਮਰੀਕਾ ਲਿਆਉਣ 'ਚ ਜਾਂ ਕੈਨੇਡਾ ਸੈਟਲ ਕਰਨ 'ਚ ਕਿਵੇਂ ਜਿਹੜੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨ ਜਿਹਦੇ ਯੂਨਾਈਟਿਡ ਸਿਕਸ ਨੇ ਖਾਸ ਰੋਲ ਅਦਾ ਕੀਤਾ। ਕਿਉਂਕਿ ਇਸੇ ਮੁੱਦੇ ਦੇ ਉੱਤੇ ਸਾਨੂੰ ਸਰ HS ਵਧਵਾ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹਨਾਂ ਨੇ ਵੀ ਲਿਖਿਆ। ਉਹਨਾਂ ਨੇ ਵੀ ਕਿਹਾ ਕਿ ਡਾਕਟਰ ਅਮਰਜੀਤ ਸਿੰਘ ਯੂ ਸ਼ੁੱਡ ਵਾਚ ਦਾ ਵੀਡੀਓਜ਼ ਆਫ ਅਫਗਾਨੀ ਸਿੱਖਸ, देयर कंडीशन इज नॉट गुड in Afghanistan, their children are not safe, they can't go to the school, they are not treated as a human being by Afghans. If you want to see the videos I can WhatsApp you, but please don't favor the Afghans. The Sikhs remaining in Afghanistan are not safe. ਹੁਣ ਇੱਕ ਉਹਨਾਂ ਦਾ ਜੋ ਉਹਨਾਂ ਨੇ ਆਪਣੇ ਤੋਂ ਦਿੱਤਾ ਔਰ ਅਸੀਂ ਰਿਸਪੈਕਟ ਕਰਦੇ ਹਾਂ ਔਰ ਮੈਂ ਸਮਝਦਾ ਵੀ ਅਸੀਂ ਇਸ ਫੀਚਰ ਨੂੰ ਜਿਹੜਾ ਰੈਗੂਲਰ ਰੱਖਾਂਗੇ ਸਵਾਲ ਜਵਾਬ ਨੂੰ ਵੀ। ਦੇਖੋ ਇੱਕ ਗੱਲ ਜਿਹੜੀ ਜਿੰਨੀ ਕਿ ਮੈਨੂੰ ਸਮਝ ਆਈ ਇਕੱਲੇ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਅਮਰੀਕਾ ਦੇ ਹਵਾਲੇ ਨਾਲ ਹੀ ਨਹੀਂ, ਮਾਈਨੋਰਿਟੀ ਜਿੱਥੇ ਵੀ ਹੈ ਉਹ ਮਾਈਨੋਰਿਟੀ ਹੈ ਬਿਲਕੁਲ, ਔਰ ਉਹਦੇ ਲਈ ਵੱਡੇ ਸਮਾਜ ਦੇ ਵਿੱਚ ਐਡਜਸਟ ਹੁੰਦੇ ਆ ਕਰਦੇ ਆ ਜਾਂ ਉਹਨਾਂ ਦੇ ਸਾਹਮਣੇ ਪ੍ਰੋਬਲਮਸ ਰਹਿਣਗੀਆਂ, ਉਹ ਹਮੇਸ਼ਾ ਹੀ ਰਹੀਆਂ ਨੇ। ਪਰ ਇੱਕ ਹੁੰਦਾ ਕਿ ਜਿਹੜੀ ਪਾਲਿਸੀ ਸਟੇਟ ਤੁਹਾਡੇ ਤੇ ਲਾਦੀ ਹੈ, ਇੱਕ ਹੁੰਦਾ ਕਿ ਲੋਕਾਂ ਦਾ ਵਰਤਾ ਇੰਡੀਵਿਜੂਅਲ। ਜਦੋਂ ਅਸੀਂ ਅਮਰੀਕਾ 'ਚ ਵੀ ਹੇਟ ਕ੍ਰਾਈਮ ਦੀ ਗੱਲ ਕਰਦੇ ਹਾਂ ਐਗਜ਼ਿਸਟ ਕਰਦੇ ਨੇ, ਉਹ ਤੁਹਾਡੀ ਪੱਗ ਦੇਖ ਕੇ ਤੁਹਾਡਾ ਸ਼ਕਲ ਦੇਖ ਕੇ ਤੁਹਾਨੂੰ ਕਰਨਗੇ। ਪਰ ਸਾਡੀ ਪ੍ਰੋਬਲਮ ਤਾਂ ਹੋਏ ਜਾਂ ਅਸੀਂ ਉਸ ਔਰ ਉਹਨੂੰ ਅਸੀਂ ਚੈਲੰਜ ਕਰਦੇ ਹਾਂ। ਅਮਰੀਕਨ ਸਿਸਟਮ ਸਾਡੇ ਨਾਲ ਖਲੋਂਦਾ ਹੈ ਕਿਉਂਕਿ ਸਿਸਟਮ ਡਿਸਕ੍ਰਿਮੀਨੇਟ ਨਹੀਂ ਕਰਦਾ। ਪਾਕਿਸਤਾਨ ਦੇ ਹਵਾਲੇ ਨਾਲ ਵੀ ਅੱਜ ਜਦੋਂ ਰਮੇਸ਼ ਸਿੰਘ ਅਰੋੜਾ ਉਸ ਜ਼ੂਮ ਕਾਨਫਰੰਸ ਸੀ, ਜਿਹੜੇ ਮੈਂਬਰ ਨੇ ਉਹਨਾਂ ਦੀ ਪ੍ਰੋਵਿੰਸ਼ੀਅਲ ਪੰਜਾਬ ਅਸੈਂਬਲੀ ਦੇ MNA ਨੇ ਮੈਂਬਰ MPA ਨੇ, ਉਹਨਾਂ ਨੇ ਕਿਹਾ ਕਿ ਵੀ ਸਟੇਟ ਸਾਡੇ ਨਾਲ ਹੁੰਦੀ ਹੈ ਕਿਉਂਕਿ ਸਟੇਟ ਦੀ ਡਿਸਕ੍ਰਿਮੀਨੇਸ਼ਨ ਨਹੀਂ। ਹਾਂ, ਜੇ ਸਟੇਟ ਭਾਰਤ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਉੱਥੇ ਜੇ ਹਿੰਦੂ ਤਵੀ ਜਾਂ ਦੂਜੇ ਸਿੱਖਾਂ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਕੁਝ ਕਰਦੇ ਨੇ, ਸਟੇਟ ਅੱਜ ਮੋਦੀ ਐਂਡ ਅਮਿਤ ਸ਼ਾਹ ਦੀ ਉਹਨੂੰ ਉਹਨਾਂ ਦੇ ਨਾਲ ਖਲੋਂਦੇ ਨੇ ਔਰ ਦੂਸਰਿਆਂ ਨੂੰ ਹਰਾਸ ਕਰਦੇ ਨੇ। ਸੋ ਇਸੇ ਤਰ੍ਹਾਂ ਇੱਕ ਤਾਂ ਮਾਈਨੋਰਿਟੀ, ਫਿਰ ਜੇ ਅਫਗਾਨਿਸਤਾਨ ਦਾ ਤੁਸੀਂ ਪਿਛਲੇ 40 ਸਾਲ 'ਚ ਦੇਖੋ, ਅਸੀਂ ਆਪਣਿਆਂ ਦੀ ਗੱਲ ਕਰਦੇ ਹਾਂ, ਸਾਨੂੰ ਕਰਨੀ ਵੀ ਚਾਹੀਦੀ ਹੈ, ਬਟ ਕੁੱਲ ਮਿਲਾ ਕੇ ਜੇ ਉੱਥੇ 2 ਮਿਲੀਅਨ ਅਫਗਾਨ ਮਰਦੇ ਨੇ, ਕਿੰਨੇ ਮਿਲੀਅਨ ਜ਼ਖਮੀ ਨੇ, 40 ਸਾਲ ਉੱਥੇ ਲਗਾਤਾਰਤਾ ਨਾਲ 1916, ਸੋ ਉਹਦਾ ਇੱਕ ਤੁਹਾਡੇ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੈ। ਬਾਕੀ
ਇਹਦੇ 'ਚ ਕੋਈ ਸ਼ੱਕ ਨਹੀਂ। ਅਫਗਾਨਿਸਤਾਨ ਦੀ ਇੱਕ ਟਰਾਈਬਲ ਸੁਸਾਇਟੀ ਹੈ, ਉੱਥੇ ਟਰਾਈਬਸ ਦੇ ਜਿਹੜਾ ਹੈ ਉਹ ਡੋਮੀਨੇਟ ਕਰ, ਇਸ ਲਈ ਤਾਲਿਬਾਨ ਨੂੰ ਨਾ ਇਹ ਡਿਫੀਟ ਕਰ ਸਕੇ ਔਰ ਉਹ ਆਪਣਾ ਸਿਸਟਮ ਉਹੀ ਲਿਆਉਣਾ ਚਾਹੁੰਦੇ ਨੇ। ਲੇਕਿਨ ਇਹਦੇ 'ਚ ਸਾਨੂੰ ਇਹ ਵੀ ਐਪਰੀਸ਼ੀਏਟ ਕਰਨਾ ਪਏਗਾ ਕਿ ਜੇ ਅੱਜ ਅਸੀਂ ਪ੍ਰੋਬਲਮਸ 'ਚ ਹੈ, 47 ਦੇ ਦੌਰ 'ਚ ਜਦੋਂ ਅਸੀਂ ਦੋਵੇਂ ਪਾਸੇ ਪੰਜਾਬਾਂ ਦੇ ਇੱਕ ਦੂਸਰੇ ਦੇ ਗਾਟੇ ਵੱਢ ਰਹੇ ਸੀ, ਅਫਗਾਨਿਸਤਾਨ ਦੇ ਵਿੱਚ ਸਿੱਖ ਕਿਉਂ ਸੇਫ ਸੀ ਜਾਂ ਕਿਵੇਂ ਸੇਫ ਰਹੇ? ਕਿਉਂਕਿ ਉਹਨਾਂ ਦੀ ਟਰਾਈਬਲ ਸੁਸਾਇਟੀ ਨੇ ਉਹਨਾਂ ਨੂੰ ਵੀ ਇੱਕ ਆਪਣੇ ਟਰਾਈਬ ਦੇ ਤੌਰ ਦੇ ਉੱਤੇ ਐਕਸੈਪਟ ਕੀਤਾ ਹੋਇਆ। ਸੋ ਅਸੀਂ ਮੈਜੋਰਿਟੀ ਕਮਿਊਨਿਟੀ ਦੀ ਜੇ ਗੱਲ ਕਰੀਏ ਤੇ 47 ਦੇ ਦੌਰ 'ਚ ਵੀ, ਔਰ ਮੈਂ ਇਹ ਗੱਲ ਆਪਣੇ ਬਲਬੂਤੇ ਤੇ ਨਹੀਂ ਕਹਿ ਰਿਹਾ, ਮੇਰਾ ਇੱਥੇ ਵਾਹ ਵੀ ਹੈ, ਜਿਹੜੇ ਅਫਗਾਨ ਸਿੱਖ ਨੇ ਉਹ ਐਵਰੀ ਇੰਚ ਪਸ਼ਤੂਨ ਨੇ, ਆਪਣੇ ਆਪ ਨੂੰ ਉਹ ਪਠਾਨ ਕਹਿੰਦੇ ਨੇ, ਉਹਨਾਂ ਦੀ ਬੋਲੀ ਪਸ਼ਤੂ ਹੈ, ਰਹਿਣ ਸਹਿਣ ਹੈ, ਔਰ ਉਸ ਧਰਤੀ ਨੂੰ ਛੱਡਣ ਨੂੰ ਤਿਆਰ ਨੇ, ਔਰ ਗੁਰੂਆਂ ਦੀ ਸਾਡੀ ਵਰਸਾਈ ਹੋਈ ਧਰਤੀ ਹੈ। ਲੇਕਿਨ ਕੁਝ ਗੱਲਾਂ ਅਸੀਂ ਪਬਲਿਕ ਸਟਾਂਸ ਤੋਂ, ਕਿਉਂਕਿ ਇੰਡੀਅਨ ਮੀਡੀਆ, ਇੰਡੀਅਨ ਗਵਰਨਮੈਂਟ ਐਜ਼ ਏ ਪ੍ਰੋਪੇਗੈਂਡਾ ਯੂਜ਼ ਕਰਦੀ ਹੈ ਇਸ ਨੂੰ ਸਿੱਖਾਂ ਔਰ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ, ਉਹਨੂੰ ਅਸੀਂ ਉਸੇ ਸਪਿਰਿਟ 'ਚ ਕਾਊਂਟਰ ਕਰਦੇ ਹਾਂ। ਪਰ ਨਾਲ ਦੀ ਨਾਲ ਜਿਹੜਾ ਥੋੜਾ ਬਹੁਤ ਸਾਡਾ ਇਨਫਲੂਐਂਸ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੋਏ, ਅਫਗਾਨਿਸਤਾਨ ਦੇ ਹਵਾਲੇ ਨਾਲ ਹੋਏ, ਜਾਂ ਸਾਡੀਆਂ NGOs ਜਿਵੇਂ ਵੀਰ ਨੇ ਅਮਰੀਕ ਸਿੰਘ ਹੋਰਾਂ ਨੇ ਖਾਲਸਾ ਏਡ ਦੀ ਗੱਲ ਕੀਤੀ, ਯੂਨਾਈਟਿਡ ਸਿੱਖਸ ਬਹੁਤ ਐਕਟਿਵ ਰਿਹਾ ਹੈ ਔਰ ਅੱਜ ਵੀ ਹੈ, ਔਰ ਈਵਨ ਜਿਹੜੇ ਅਫਗਾਨ ਸਿੱਖ ਅਫਗਾਨਿਸਤਾਨ 'ਚੋਂ ਪਾਕਿਸਤਾਨ 'ਚ ਆਏ, ਪਿਸ਼ਾਵਰ ਦੇ ਵਿੱਚ, ਲਾਹੌਰ ਦੇ ਵਿੱਚ, ਉਹਨਾਂ ਦੀ ਵੀ ਹੈਲਪ, ਔਰ ਉਹਨਾਂ ਰਾਹੀਂ ਅੱਜ ਅਸੀਂ ਅਫਗਾਨ ਸਿੱਖਾਂ ਤੱਕ ਕੀ ਮਦਦ ਪਹੁੰਚਾ ਸਕਦੇ ਹਾਂ, ਅਸੀਂ ਇਸ ਦਾ ਵੀ ਹਿੱਸਾ ਹੁੰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾਰਸਨ ਆ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।